ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇਸ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸ਼ੁੱਕਰਵਾਰ ਦਾ ਦਿਨ ਅਤੇ ਆਪਣੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਗਿੱਲ, ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ ਅਤੇ ਗੁਰਪਾਲ ਸੋਹਲ ਜੀ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੋ ਕਿ ਸਰਕਾਰ ਨੇ ਮਦਰਸਿਆਂ ਨੂੰ ਦਿੱਤੇ 15 ਅਗਸਤ ਨੂੰ ਤਿਰੰਗਾ ਚਲਾਉਣ ਦੇ ਹੁਕਮ। ਇਹ ਇਤਿਹਾਸ ਪਹਿਲੀ ਵਾਰੀ ਹੋ ਰਿਹਾ ਜੀ ਕਿ ਮਦਰਸਿਆਂ ਨੂੰ ਇੱਦਾਂ ਦੇ ਹੁਕਮ ਦਿੱਤੇ ਗਏ ਕਿ ਤੁਸੀਂ ਤਿਰੰਗਾ ਵੀ ਚਲਾਉਣਾ, ਤੁਸੀਂ ਰਾਸ਼ਟਰੀ ਗਾਨ ਵੀ ਵਜਾਉਣਾ, ਕੌਮੀ ਤਰਾਨਾ ਵੀ ਗਾਉਣਾ, ਤੇ ਨਾਲ ਐਡਮਿਨਿਸਟ੍ਰੇਸ਼ਨ ਨੂੰ ਕਹਿ ਦਿੱਤਾ ਕਿ ਤੁਸੀਂ ਸਾਰੇ ਮਦਰਸਿਆਂ ਦੀ ਵੀਡੀਓ ਰਿਕਾਰਡਿੰਗ ਕਰਨੀ ਹੈ। ਇਹਨਾਂ ਚੋਂ ਕੋਈ ਰਾਸ਼ਟਰ ਭਗਤੀ ਦੀ ਗਲੀ ਥਾਣੀ ਬਾਈਪਾਸ ਤੇ ਨਹੀਂ ਹੋ ਜਾਂਦਾ। ਸੋ ਨਾਲ ਇਹ ਕਿਹਾ ਗਿਆ ਕਿ ਸਾਰੇ ਮਦਰਸਿਆਂ ਦੇ ਵਿੱਚ ਵੀਡੀਓ ਰਿਕਾਰਡਿੰਗ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿਹੜੇ ਮਦਰਸੇ ਨੇ ਝੰਡਾ ਨਹੀਂ ਚਲਾਇਆ ਜਾਂ ਕਿਹੜੇ ਮਦਰਸੇ ਦੇ ਵਿੱਚ ਕੌਮੀ ਤਰਾਨਾ ਨਹੀਂ ਗਾਇਆ ਗਿਆ। ਐਸਾ ਪਹਿਲੀ ਵਾਰੀ ਹੋਣ ਲੱਗਾ, ਇਤਿਹਾਸ ਦੇ ਵਿੱਚ ਅੱਗੇ ਕਦੇ ਨਹੀਂ ਹੋਇਆ ਤਾਂ। ਇਹ ਯੋਗੀ ਸਾਹਿਬ ਤੁਹਾਨੂੰ ਪਤਾ ਹੀ ਹੈ ਜਿਸ ਬਿਮਾਰੀ ਤੋਂ ਪੀੜਤ ਆ, ਇਹਨਾਂ ਨੂੰ ਜਿਹੜੀ ਬਿਮਾਰੀ ਹੈ ਉਹ ਅੱਜ ਕੱਲ੍ਹ ਦੇਸ਼ ਦੇ ਵਿੱਚ ਵਾਹਵਾ ਲੋਕਾਂ ਨੂੰ ਉਹਦਾ ਕੀੜਾ ਕੱਟੀ ਬੈਠਾ। ਹੁਣ ਦੇਖੋ, ਇਹ ਤੇ ਆਪਾਂ ਨੂੰ ਵੀ ਪਤਾ ਲੱਗਣ ਡਿਆ ਕਿ ਅਸਲ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਥੋਪੀ ਜਾ ਰਹੀ ਹੈ। ਕਿਉਂਕਿ ਜੇ ਦੇਖੋ, ਅਸੀਂ ਮੰਨਦੇ ਹਾਂ ਕਿ ਜੇ ਇਸ ਤਰ੍ਹਾਂ ਦੀ ਕੋਈ ਪ੍ਰਸ਼ਾਸਨਿਕ ਸਖਤਾਈ ਹੋਵੇ ਉਧਰ ਸਾਰਿਆਂ ਲਈ ਅਲਾਓ ਕਰਨੀ ਚਾਹੀਦੀ ਹੈ ਨਾ, ਕਿ ਭਾਈ ਉਹਦੇ 'ਚ RSS ਦੇ ਸਕੂਲ ਵੀ ਆਉਣ, ਉਹਦੇ 'ਚ ਜਿਹੜੇ ਹੋਰ ਕੇਂਦਰੀ ਵਿਦਿਆਲੇ ਆ ਉਹ ਵੀ ਆਉਣ, ਹੋਰ ਜਿਹੜੇ ਸੰਸਥਾਨ ਹੈ ਸਰਕਾਰ ਦੇ ਉਹ ਵੀ ਆਉਣ, ਹੋਰ ਧਰਮਾਂ ਦੇ ਜਿਹੜੇ ਲੋਕ ਇਸ ਤਰ੍ਹਾਂ ਦੇ ਸਿੱਖਿਆ ਸੰਸਥਾਨ ਚਲਾਉਂਦੇ ਆ ਉਹ ਵੀ ਵਿੱਚ ਆਉਣ। ਫਿਰ ਤਾਂ ਅਸੀਂ ਮੰਨ ਲਈਏ ਕਿ ਠੀਕ ਆ ਕਿ ਕੁਛ ਲੋਕ 15 ਅਗਸਤ ਵਾਲੇ ਦਿਨ ਲਾਪਰਵਾਹੀ ਕਰਦੇ ਹੋਣਗੇ, ਹੁਣ ਤਾਂ ਹੀ ਰਹਿੰਦੀ ਹੋਏਗੀ ਉਹਨਾਂ ਦੇ ਪ੍ਰਬੰਧਾਂ 'ਚ। ਇਸ ਕਰਕੇ ਸਰਕਾਰ ਨੇ ਸਖਤੀ ਵਾਲਾ ਸਟੈਪ ਚੁੱਕਿਆ। ਇੱਕ ਵਿਸ਼ੇਸ਼ ਫਿਰਕੇ ਦੇ ਮਦਰਸਿਆਂ ਨੂੰ ਇਸ ਤਰ੍ਹਾਂ ਦਾ ਹੁਕਮ ਸੁਣਾ ਦੇਣਾ ਕਿ ਤੁਸੀਂ ਇਹ ਸਭ ਕੁਛ ਕਰਨਾ ਤੇ ਤੁਹਾਡੇ ਤੇ ਅਸੀਂ ਨਿਗਾਹ ਵੀ ਰੱਖਾਂਗੇ। ਇਹਦਾ ਮਤਲਬ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਕਿ ਤੁਹਾਡੀ ਅਸੀਂ ਦੇਸ਼ ਭਗਤੀ ਟੈਸਟ ਕਰਨੀ ਔਰ ਤੁਹਾਨੂੰ ਇਹ ਟੈਸਟ ਦੇਣਾ ਹੀ ਪਵੇਗਾ। ਜਿਵੇਂ ਆਪਾਂ ਦੇਖਦੇ ਨਾ ਸਕੂਲਾਂ 'ਚ ਮਾਸਟਰ ਕਹਿ ਦਿੰਦੇ ਆ ਕਿ ਸਵੇਰੇ ਤੁਹਾਡਾ ਟੈਸਟ ਆ ਔਰ ਜਿਹੜਾ ਬੱਚਾ ਨਾ ਆਇਆ ਫਿਰ ਉਹਦਾ ਨਾ ਹਾਲ ਦੂਸਰਾ ਹੋਏਗਾ, ਨਾਲੇ ਤੇ ਉਹਦਾ ਮੁਰਗਾ ਬਣਾ ਕੇ ਥੋੜਾ ਜਿਹਾ ਸਰੀਰਕ ਟੈਸਟ ਲਿਆ ਜਾਊਗਾ ਤੇ ਨਾਲੇ ਦੂਜੇ ਦਿਨ ਫਿਰ ਉਹਦਾ ਟੈਸਟ ਲਿਆ ਜਾਊਗਾ। ਇਹ ਏਦਾਂ ਦਾ ਫਰਮਾਨ ਆ। ਹੁਣ ਜੇ ਦੇਖੀਏ ਆਪਾਂ ਰਾਸ਼ਟਰ ਭਗਤੀ ਇਸ ਤਰ੍ਹਾਂ ਟੈਸਟ ਹੁੰਦੀ ਹੈ, ਇਸ ਤਰ੍ਹਾਂ ਉਹਦਾ ਚੈੱਕਅਪ ਕੀਤਾ ਜਾਂਦਾ ਹੈ ਤੇ ਫਿਰ ਨਾਅਰੇ ਲਾਉਣ ਵਾਲੇ, ਸੌਹਾਂ ਚੁੱਕਣ ਵਾਲੇ, ਦੇਸ਼ ਪ੍ਰਤੀ ਵਫਾਦਾਰੀਆਂ ਦੇ ਇਸ ਤਰ੍ਹਾਂ ਢੌਂਗ ਰਚਣ ਵਾਲੇ ਲੀਡਰ ਘਪਲੇ ਨਾ ਕਰਦੇ, ਕਦੇ ਵੀ ਘਪਲੇ ਨਾ ਕਰਦੇ। ਕਿਉਂਕਿ ਤੇ ਸਭ ਤੋਂ ਜ਼ਿਆਦਾ ਰਾਸ਼ਟਰ ਭਗਤੀ ਦਾ ਵਿਖਾਵਾ ਕਰਦੇ ਆ ਨਾ, ਵੰਦੇ ਮਾਤਰਮ, ਜਨ ਗਣ ਮਨ, ਭਾਰਤ ਮਾਤਾ ਕੀ ਜੈ, ਸੰਵਿਧਾਨ ਦੀ ਸਹੁੰ, ਕਿੰਨਾ ਕੁਛ ਕਰਦੇ ਆ। ਉਹ ਤਾਂ ਫਿਰ ਕਦੇ ਕੁਛ ਮਾੜਾ ਕੰਮ ਕਰ ਨਹੀਂ ਨਾ। ਤੇ ਸਭ ਤੋਂ ਜ਼ਿਆਦਾ ਮਾੜਾ ਕੰਮ ਕਰਦੇ ਕੌਣ ਆ? ਜਿਹੜੇ ਇਹੋ ਜਿਹੇ ਨਾਅਰੇ ਲਾਉਂਦੇ ਆ, ਜਿਹੜੇ ਇਹੋ ਜਿਹੀਆਂ ਸਹੁੰ ਚੱਕਦੇ ਆ। ਸੋ ਜੇ ਇਹੀ ਕਸੌਟੀ ਆ, ਇਹੀ ਪੈਮਾਨਾ ਆ ਤੇ ਫਿਰ ਅਸੀਂ ਸਵਾਲ ਕਰਾਂਗੇ ਕਿ RSS ਨੇ 1952 ਤੋਂ ਲੈ ਕੇ 2002 ਤੱਕ ਸੰਘ ਦਾ ਜਿਹੜਾ ਮੁੱਖ ਦਫ਼ਤਰ ਹੈ ਨਾਗਪੁਰ, ਉੱਥੇ ਝੰਡਾ ਕਿਉਂ ਨਹੀਂ ਚਲਾਇਆ ਕਰਦਾ? 50 ਸਾਲ ਉਹਨਾਂ ਨੇ ਕਿਉਂ ਨਹੀਂ ਇਹ ਟੈਸਟ ਦਿੱਤਾ ਦੇਸ਼ ਭਗਤੀ ਦਾ? ਮੋਦੀ ਸਾਹਿਬ ਦੱਸ ਸਕਦੇ ਜਾਂ ਯੋਗੀ ਸਾਹਿਬ ਦੱਸ ਕਿ ਭਾਈ ਉਹ ਟੈਸਟ ਇਹਨਾਂ ਨੇ ਕਿਉਂ ਨਹੀਂ ਕਲੀਅਰ ਕੀਤਾ? ਦੂਜੀ ਗੱਲ ਮੈਂ ਤੁਹਾਡੀ ਜਾਣਕਾਰੀ ਲਈ ਵੀ ਦੱਸ ਦੇਵਾਂ, ਸ਼ਾਇਦ ਯੋਗੀ ਸਾਹਿਬ ਦੀ ਜਾਣਕਾਰੀ ਕੀ ਹੋਵੇ ਕਿ ਅਸਲ ਦੇ ਵਿੱਚ
ਜਿਹੜੇ ਮਦਰਸੇ ਜਿਨ੍ਹਾਂ ਦੀ ਗਿਣਤੀ ਯੂਪੀ ਦੇ ਵਿੱਚ ਲਗਭਗ 8000 ਆ, ਉਹ ਆਲਰੇਡੀ ਬਹੁਤੇ ਆ ਜਿਹੜੇ ਉਹ ਇਸ ਤਰ੍ਹਾਂ ਦੇ ਸਮਾਗਮ ਆਪਣੇ ਕੰਪਲੈਕਸ ਦੇ ਵਿੱਚ ਆਯੋਜਿਤ ਕਰਦੇ ਆ 15 ਅਗਸਤ ਨੂੰ ਜੋ ਸਮਰਪਿਤ ਹੁੰਦੇ ਆ। ਔਰ ਇਹਦੇ ਲਈ ਦੇਵਬੰਦ ਚ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਮਦਰਸਾ ਹੈ ਨਾ, ਦਾਰੁਲ ਉਲੂਮ ਉਹਨੂੰ ਕਹਿ ਦਿੰਦੇ ਆ, ਉਹਦੇ ਵੱਲੋਂ ਬਕਾਇਦਾ ਫਰਮਾਨ ਹੋਇਆ ਹੈ, ਜਿਹੜਾ ਉਹ ਸਭ ਤੋਂ ਵੱਡਾ ਇਹਨਾਂ ਦਾ ਗਿਣਿਆ ਜਾਂਦਾ ਮਦਰਸਾ, ਉਹਦੇ ਵਿੱਚੋਂ ਇਹ ਬਕਾਇਦਾ ਕਿਹਾ ਗਿਆ ਦੇਵਬੰਦ ਵਾਲਿਆਂ ਵੱਲੋਂ, ਦਾਰੁਲ ਉਲੂਮ ਵੱਲੋਂ, ਕਿ ਹਰੇਕ ਮਦਰਸੇ ਦੇ ਵਿੱਚ 15 ਅਗਸਤ ਨੂੰ ਤਿਰੰਗਾ ਚਲਾਇਆ ਜਾਏਗਾ। ਜਦੋਂ ਉਹਨਾਂ ਦੇ ਆਪਣੇ ਹੀ ਜਿਹੜੇ ਉੱਤੇ ਬੈਠੇ ਆ, ਜਿਹੜੇ ਉਹਨਾਂ ਦੇ ਸੰਚਾਲਕ ਨੇ, ਉਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀ ਸਖਤਾਈ ਕਰੀ ਬੈਠੇ ਆ, ਤੇ ਫਿਰ ਇਹ ਸਖਤਾਈ ਨੰਬਰ ਜੇ ਬਣਾਉਣ ਵਾਲੀ ਲੱਗਦੀ ਆ। ਉਹਦਾ ਦੇਖੋ ਜਿਹੜਾ ਮਾਹੌਲ ਆ, ਉਹ ਮਾਹੌਲ ਇਸ ਤਰ੍ਹਾਂ ਦਾ ਕਿ ਯੋਗੀ ਸਾਹਿਬ ਇੱਧਰ ਤੇ ਸਖਤਾਈ ਕਰੀ ਜਾਂਦੇ ਆ, ਆਪਣੇ ਹਲਕੇ ਦੇ ਵਿੱਚ ਇਹਨਾਂ ਦੇ ਹਾਲ ਇਹ ਆ ਕਿ ਇੱਕ ਹਸਪਤਾਲ ਦੇ ਅੰਦਰ ਆਕਸੀਜਨ ਦੀ ਸਪਲਾਈ ਠੱਪ ਹੋਣ ਕਰਕੇ 30 ਬੱਚੇ ਮਰ ਗਏ। ਮੁੱਖ ਮੰਤਰੀ ਦੇ ਆਪਣੇ ਹਲਕੇ, ਚੋਣ ਹਲਕਾ ਜਿਹੜਾ ਉਹਨਾਂ ਦਾ ਗੋਰਖਪੁਰ, ਹਾਲਾਂਕਿ ਉਹ ਵਿਧਾਇਕ ਨਹੀਂ ਹਾਲੇ ਬਣੇ, ਮੈਂਬਰ ਪਾਰਲੀਮੈਂਟ ਆ, ਤਾਂ ਉਸ ਹਲਕੇ ਦੇ ਵਿੱਚ 30 ਬੱਚੇ ਮਰ ਗਏ। ਕਾਹਦੇ ਕਰਕੇ? ਕਿਉਂਕਿ ਹਸਪਤਾਲ ਨੇ ਉਸ ਕੰਪਨੀ ਨੂੰ 69 ਲੱਖ ਰੁਪਏ ਦਾ ਬਿੱਲ ਪੇ ਨਹੀਂ ਕੀਤਾ, ਜਿਹੜੀ ਆਕਸੀਜਨ ਸਪਲਾਈ ਕਰਦੀ ਸੀ, ਉਹਨਾਂ ਨੇ ਸਪਲਾਈ ਠੱਪ ਕਰ ਦਿੱਤੀ। 30 ਮਾਸੂਮ ਜਾਨਾਂ ਜਿਹੜੀਆਂ ਉਹ ਟ੍ਰੇਨ ਚੜ ਗਈਆਂ ਜੀ। ਮੋਦੀ ਸਾਹਿਬ ਦੇ ਇਸ ਹੋਣਹਾਰ ਚੇਲੇ ਯੋਗੀ ਸਾਹਿਬ ਨੂੰ ਥੋੜਾ ਜਿਹਾ ਪ੍ਰਬੰਧਾਂ ਪਾਸੇ ਵੀ ਧਿਆਨ ਦੇਣ ਦੀ ਲੋੜ ਆ। ਆਹ ਜਿਹੜੇ ਦੇਸ਼ ਭਗਤੀ ਦੇ ਟੀਕੇ ਭਰ ਕੇ ਲਾਏ ਜਾ ਰਹੇ ਆ, ਮੇਰੇ ਖਿਆਲ ਦੇ ਨਾਲ ਬਹੁਤ ਵਾਹਿਯਾਤ ਕਿਸਮ ਦੇ ਇਹ ਫੈਸਲੇ ਆ। ਜੇ ਇਹਨਾਂ ਫੈਸਲਿਆਂ ਨੂੰ ਜੇ ਸੁਹਿਰਦ ਬਣਾਉਣਾ ਹੋਵੇ, ਨਿਰਪੱਖ ਬਣਾਉਣਾ ਹੋਵੇ, ਤੇ ਫਿਰ ਸਾਰਿਆਂ ਲਈ ਲਾਗੂ ਕੀਤੇ ਜਾਣੇ ਚਾਹੀਦੇ ਆ। ਇੱਕ ਫਿਰਕਾ ਵਿਸ਼ੇਸ਼ ਲਈ ਇਸ ਤਰ੍ਹਾਂ ਦੀ ਸਖਤਾਈ ਕਰਨੀ, ਔਰ ਉਹ ਵੀ ਉਦੋਂ ਜਦੋਂ ਉਹਨਾਂ ਦੇ ਆਪਣੇ ਧਾਰਮਿਕ ਲੋਕ ਆ ਜਿਹੜੇ, ਜਾਂ ਉਹਨਾਂ ਦੇ ਜਿਹੜੇ ਰਹਿਬਰ ਆ, ਉਹ ਪਹਿਲਾਂ ਹੀ ਇਸ ਚੀਜ਼ ਨੂੰ ਆਪਣੇ ਫਤਵੇ ਦੇ ਵਜੋਂ ਇਹਨਾਂ ਦੇ ਵਿੱਚ ਦਿੱਤੇ ਬੈਠੇ ਆ। ਇਹ ਇਸ ਸਮੇਂ ਦਾ ਯੋਗੀ ਦਾ ਉਹ ਫੈਸਲਾ ਜਿਹੜਾ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ਾ ਹੈ। ਪਰ ਹਕੀਕਤ ਇਹ ਆ ਕਿ ਇਸ ਤਰ੍ਹਾਂ ਦੇ ਨਾਅਰੇ ਲਾਉਣ ਨਾਲ, ਧੱਕੇ ਨਾਲ, ਕੌਮੀ ਤਰਾਨੇ ਗਾਉਣ ਨਾਲ ਕੁਛ ਨਹੀਂ ਹੁੰਦਾ। ਜਿਹੜਾ ਕੋਈ ਰਾਸ਼ਟਰ ਨੂੰ ਸਮਰਪਿਤ ਹੁੰਦਾ ਉਹ ਦਿਲੋਂ ਹੁੰਦਾ। ਜਿਹੜਾ ਬੰਦਾ ਦਿਲੋਂ ਰਾਸ਼ਟਰ ਨੂੰ ਨਹੀਂ ਅਪਣਾਉਂਦਾ, ਫਿਰ ਉਹਦੇ ਤੇ ਜਿੰਨੀ ਮਰਜ਼ੀ ਡੋਜ਼ ਡੋਲੀ ਜਾਓ ਰਾਸ਼ਟਰ ਭਗਤੀ ਦੀ, ਉਹ ਕਦੇ ਵੀ ਰਾਸ਼ਟਰ ਭਗਤੀ ਚ ਭਿੱਜੇਗਾ ਨਹੀਂ। ਜੀ ਬਿਲਕੁਲ। ਮਿੰਟੂ ਗੁਰਸੇਵਕ ਜੀ, ਅਗਲੀ ਆਪਾਂ ਗੱਲ ਕਰੀਏ ਵੀ ਦੇਸ਼ ਦੇ ਇੱਕ ਹੋਰ IAS ਨੇ ਕੀਤੀ ਖੁਦਕੁਸ਼ੀ। ਦੇਖੋ, ਇਹ ਇੱਕ ਨਵਾਂ ਹੀ ਵਰਤਾਰਾ ਚੱਲ ਪਿਆ, ਕਿਉਂਕਿ ਅਸੀਂ ਦੇਖਦੇ ਹਾਂ ਕਿ ਲੋਕ ਤੇ ਸਾਰੀ ਜ਼ਿੰਦਗੀ IAS ਬਣਨ ਲਈ ਲਾ ਦਿੰਦੇ ਆ। ਸਾਰੀ ਜ਼ਿੰਦਗੀ ਲੱਗ ਜਾਂਦੀ ਆ, ਸੁਪਨਾ ਹੁੰਦਾ ਲੋਕਾਂ ਦਾ ਕਿ IAS ਬਣ ਜਾਏਗੀ, ਤੇ ਜਿਹੜੇ ਲੋਕ IAS ਬਣ ਜਾਂਦੇ ਆ ਉਹਨਾਂ ਤੋਂ ਜ਼ਿੰਦਗੀ ਅੱਗੇ ਤੋਰੀ ਨਹੀਂ ਜਾਂਦੀ, ਜਦਕਿ ਇਹ IAS ਬਣਨ ਲਈ ਲੋਕ ਜ਼ਿੰਦਗੀਆਂ ਲਾ ਦਿੰਦੇ ਆ। ਸਮਝ ਤੋਂ ਪਰੇ ਦੀ ਗੱਲ ਆ। ਜਿਹੜੀ ਅੱਜ ਘਟਨਾ ਵਾਪਰੀ ਆ, ਇਹ ਮੁਕੇਸ਼ ਪਾਂਡੇ ਸੀਗਾ, ਬਕਸਰ ਦੇ ਵਿੱਚ ਇੱਕ ਹਫ਼ਤੇ ਪਹਿਲਾਂ ਹੀ ਬਦਲ ਕੇ ਆਇਆ DM ਦੇ ਤੌਰ ਤੇ ਫਿਰ ਜਾ ਕੇ ਇਹਨੇ ਰੇਲ ਗੱਡੀ ਫਿਟਾ ਕੇ ਖੁਦਕੁਸ਼ੀ ਕਰ ਲਈ ਆ। ਇਹਦੀ ਜੇਬ ਚੋਂ ਵੀ ਇੱਕ ਸੁਸਾਈਡ ਨੋਟ ਨਿਕਲਿਆ, ਉਹਦੇ ਚ ਇਹ ਹਵਾਲਾ ਦਿੱਤਾ ਗਿਆ ਸੀਗਾ ਕਿ ਫਲਾਣੇ ਹੋਟਲ ਦੇ ਫਲਾਣੇ ਕਮਰੇ ਦੇ ਵਿੱਚ ਮੇਰਾ ਬੈਗ ਪਿਆ, ਮੇਰੇ ਮਰਨ ਦੀ ਅਸਲੀ ਵਜ੍ਹਾ ਉਸ ਬੈਗ ਦੇ ਵਿੱਚ ਲਿਖੀ ਸੀ। ਬਾਅਦ ਚ ਉਹ ਵੀ ਸੁਸਾਈਡ ਨੋਟ ਹੈ ਜਿਹੜਾ ਉਹ ਮਿਲ ਗਿਆ। ਇਹਦਾ ਸਹੁਰਾ ਸਾਹਿਬ ਅੱਜ ਚੈਨਲਾਂ ਤੇ ਆਏ ਆ, ਉਹਨਾਂ ਨੇ ਕਿਹਾ ਕਿ ਪਰਸੋਂ ਇਹਦਾ ਟੈਲੀਫੋਨ ਆਇਆ ਸੀਗਾ, ਬੜਾ ਹੱਸ ਖੇਡ ਕੇ ਬੋਲਿਆ, ਬੜਾ ਖੁਸ਼ ਹੋ ਕੇ ਬੋਲਿਆ, ਕੱਲੇ ਕੱਲੇ ਜੀ ਦਾ ਹਾਲ ਪੁੱਛਿਆ, ਨਾਲੇ ਆਪਣਾ ਹਾਲ ਦੱਸਿਆ। ਕੋਈ ਇਹੋ ਜਿਹੀ ਗੱਲ ਹੀ ਹੈ ਨਹੀਂ ਸੀ, ਕੋਈ ਘਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਕਲੇਸ਼ ਹੈ ਨਹੀਂ ਸੀ। ਹੁਣ ਜਿਹੜਾ ਉਹ ਦੂਸਰਾ ਸੁਸਾਈਡ ਨੋਟ ਬਰਾਮਦ ਹੋਇਆ, ਉਹਦੇ ਬਾਰੇ ਹਾਲੇ ਤੱਕ ਕੁਛ ਵੀ ਹਵਾਲਾ ਨਹੀਂ ਦਿੱਤਾ ਗਿਆ ਕਿ ਉਹਦੇ ਚ ਕੀ ਲਿਖਿਆ ਕੀ ਨਹੀਂ ਲਿਖਿਆ। ਉਮੀਦ ਕਰਦੇ ਹਾਂ ਕੱਲ ਤੱਕ ਸਾਫ਼ ਹੋ ਜਾਏਗਾ ਕਿ ਅਸਲ ਦੇ ਵਿੱਚ ਮਰਨ ਦੀ ਕੀ ਵਜ੍ਹਾ ਸੀ। ਪਰ ਇਹ ਪਹਿਲਾ IAS ਅਫਸਰ ਨਹੀਂ ਹੈ ਜਿਹੜਾ ਖੁਦਕੁਸ਼ੀ ਕਰ ਗਿਆ। ਥੋੜੇ ਦਿਨ ਪਹਿਲਾਂ ਮਈ ਦਾ ਮਹੀਨਾ ਸੀ ਸ਼ਾਇਦ, ਉਦੋਂ ਕਰਨਾਟਕ ਕਾਡਰ ਦਾ ਇੱਕ IAS ਅਧਿਕਾਰੀ ਸੀ ਅਨੁਰਾਗ ਤਿਵਾੜੀ, ਉਹਦੀ ਵੀ ਮੌਤ ਹੈ ਜਿਹੜੀ ਉਹ ਸ਼ੱਕੀ ਹਾਲਾਤਾਂ ਚ ਹੋਈ ਸੀਗੀ। ਕੁਛ ਉਹਨੂੰ ਸੁਸਾਈਡ ਕਹਿੰਦੇ ਸਨ, ਕੁਛ ਲੋਕ ਕੋਈ ਅਣਹੋਣੀ ਵੀ ਕਹਿੰਦੇ ਸੀਗੇ। ਇਸ ਤੋਂ ਪਹਿਲਾਂ 2012 ਦੇ ਵਿੱਚ ਬਲਾਸਪੁਰ ਦਾ SP ਰਾਹੁਲ ਸ਼ਰਮਾ ਸੀਗਾ ਜਿਹੜਾ, ਉਹਨੇ ਵੀ ਖੁਦ ਨੂੰ ਗੋਲੀ ਮਾਰ ਲਈ ਸੀਗੀ। 2015 ਦੇ ਵਿੱਚ ਇੱਕ ਬਹੁਤ ਹੀ ਘੱਟ ਉਮਰ ਦਾ ਮੁੰਡਾ ਖੁੰਡਾ ਜਿਹਾ ਸੀ, ਬਿਲਕੁਲ IAS DK ਰਵੀ, ਉਹਨੇ ਖੁਦ ਨੂੰ
ਮੁਕਾ ਲਿਆ ਸੀਗਾ। ਯਾਨੀ ਇਹ ਦੇਖੋ, ਮੈਂ ਜਿਹੜੀ ਗੱਲ ਸ਼ੁਰੂ 'ਚ ਕੀਤੀ ਹੈ ਕਿ ਲੋਕਾਂ ਦਾ ਸੁਪਨਾ ਹੁੰਦਾ ਔਰ ਉਸ ਸੁਪਨੇ ਦੇ ਪਿੱਛੇ ਭੱਜਦਿਆਂ ਜ਼ਿੰਦਗੀ ਲੱਗ ਜਾਂਦੀ ਹੈ ਕਿ ਅਸੀਂ ਐਡੇ ਰੈਂਕ ਤੇ ਪਹੁੰਚੀਏ। ਉੱਥੇ ਪਹੁੰਚ ਕੇ ਜ਼ਿੰਦਗੀ ਖਤਮ ਕਰਨੀ, ਇਹ ਪਤਾ ਨਹੀਂ ਕਿੱਦਾਂ ਦੇ ਹਾਲਾਤ ਹੋਣਗੇ। ਹੁਣ ਇਹ ਤੇ ਕੋਈ ਮਨੋਵਿਗਿਆਨੀ ਦੱਸ ਸਕਦਾ, ਕੋਈ ਸਮਾਜਿਕ ਚਿੰਤਕ ਦੱਸ ਸਕਦਾ, ਕੋਈ ਘਰੇਲੂ ਮਸਲਿਆਂ ਦਾ ਮਾਹਰ ਦੱਸ ਸਕਦਾ। ਪਰ ਜੋ ਨਜ਼ਰ ਆਉਂਦਾ ਹੈ ਉਹ ਕਿਤੇ ਨਾ ਕਿਤੇ ਨਜ਼ਰ ਆਉਂਦਾ ਕਿ ਇਹ ਲੋਕ ਉਹ ਲੋਕ ਆ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਆ, ਬਹੁਤ ਜ਼ਿਆਦਾ ਅਵੇਅਰ ਹੁੰਦੇ ਆ, ਜਿਨ੍ਹਾਂ ਨੇ ਸਾਰੀ ਦੁਨੀਆ ਦੀ ਹਿਸਟਰੀ ਦੀ ਫੋਲਾਫਾਲੀ ਕੀਤੀ ਹੁੰਦੀ ਹੈ, ਹਰੇਕ ਸਮਾਜ ਦੇ ਉਹਨਾਂ ਨੇ ਅਧਿਐਨ ਕੀਤੇ ਹੁੰਦੇ ਆ। ਤਾਂ ਉਹਨਾਂ ਦੇ ਇੱਕ ਸੁਪਨੇ ਜਿਹੜੇ ਆ ਉਹ ਬੜੇ ਮਿਆਰੀ ਹੁੰਦੇ ਆ ਕਿ ਅਸੀਂ ਆਵਾਂਗੇ ਸਰਵਿਸ ਦੇ ਵਿੱਚ, ਅਸੀਂ ਚੇਂਜ ਲਿਆਵਾਂਗੇ, ਅਸੀਂ ਇਸ ਤਰ੍ਹਾਂ ਕਰਾਂਗੇ, ਉਸ ਤਰ੍ਹਾਂ ਕਰਾਂਗੇ। ਪਰ ਦੇਖੋ, ਜੇ ਉਹ ਸਿਸਟਮ ਦੇ ਵਿੱਚ ਵਿਚਰਨਾ ਸ਼ੁਰੂ ਕਰਦੇ ਆ ਤੇ ਫਿਰ ਉੱਥੇ ਹਾਲਾਤ ਜਿਹੜੀ ਉਹਨਾਂ ਦੀ ਸੋਚ ਹੁੰਦੀ ਹੈ ਉਹ ਤੋਂ ਬਿਲਕੁਲ ਉਲਟ ਸੋਚ ਮਿਲਦੇ ਆ। ਉੱਥੇ ਭ੍ਰਿਸ਼ਟ ਬੰਦੇ ਸਾਲਾਂ ਤੋਂ ਬੈਠੇ, ਉੱਥੇ ਸਿਆਸਤਦਾਨ, ਦਲਾਲ, ਪਤਾ ਨਹੀਂ ਕਿੰਨੇ ਕਿਸਮ ਦੀ ਉੱਥੇ ਗੰਦਗੀ ਫੈਲੀ ਹੁੰਦੀ ਹੈ ਸਿਸਟਮ ਦੇ ਵਿੱਚ। ਫਿਰ ਜਦੋਂ ਉਸ ਚੀਜ਼ ਦੇ ਨਾਲ ਉਹ ਟਕਰਾਉਂਦੇ ਆ, ਕੁਛ ਲੋਕ ਸਮਝੌਤਾ ਕਰ ਲੈਂਦੇ, ਉਹ ਵੀ ਤੇ ਮਾਨਸਿਕਤਾ ਤੇ ਬੋਝ ਆ। ਕੁਛ ਲੋਕ ਦਾਇਰੇ 'ਚ ਰਹਿ ਕੇ ਬਦਲਾਅ ਦੀ ਕੋਸ਼ਿਸ਼ ਕਰਦੇ, ਸੰਘਰਸ਼ ਕਰਦੇ ਆ, ਤੇ ਹਾਰ ਜਾਂਦੇ, ਉਹ ਵੀ ਨਿਰਾਸ਼ਾ। ਸੋ ਜਿਹੜੇ ਚੁੱਪਚਾਪ ਬੋਝ ਢੋਣ ਲੱਗ ਪੈਂਦੇ ਆ, ਨਾ ਸਮਝੌਤਾ ਕਰਦੇ ਆ, ਨਾ ਕੋਸ਼ਿਸ਼ ਕਰਦੇ ਆ, ਚੁੱਪ ਕਰਕੇ ਕਹਿੰਦੇ ਕਿ ਤਨਖਾਹ ਲੈ ਕੇ ਡੰਗ ਸਾਰ ਦਿਓ, ਫਿਰ ਉਹਨਾਂ ਨੇ ਜੋ ਕਦੇ ਸੋਚਿਆ ਹੁੰਦਾ ਉਸ ਸੋਚ ਤੋਂ ਉਲਟੇ ਹੋ ਵੀ ਜਾਂਦੇ ਆ। ਤਾਂ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਨਾਲ ਘਰੇਲੂ ਪਰੇਸ਼ਾਨੀਆਂ ਤੇ ਇੱਕ ਸਬਬ ਹੋ ਹੀ ਸਕਦੀਆਂ ਇਸ ਵਰਤਾਰੇ ਦਾ, ਪਰ ਜੋ ਪ੍ਰਸ਼ਾਸਕੀ ਇੱਥੇ ਗੰਦ ਫੈਲਿਆ ਹੋਇਆ ਸਿਸਟਮ ਦੇ ਵਿੱਚ, ਕਿਤੇ ਨਾ ਕਿਤੇ ਉਹ ਵੀ ਜ਼ਿੰਮੇਵਾਰ ਲੱਗਦਾ ਹੈ। ਇਹਦਾ ਪੜਚੋਲ ਕਰਨਾ ਚਾਹੀਦਾ, ਆਂਕਲਨ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਦਾ ਦੇਖਣਾ ਚਾਹੀਦਾ ਕਿ ਸਿਸਟਮ ਦੇ ਵਿੱਚ ਐਸੀ ਕਿਹੜੀ ਖਾਮੀ ਹੈ ਕਿ ਇੱਥੋਂ ਤੱਕ ਪਹੁੰਚ ਕੇ ਏਡੀ ਮਿਹਨਤ ਦੇ ਨਾਲ ਏਡਾ ਸੰਘਰਸ਼ ਲੜ ਕੇ ਜਿਹੜੇ ਲੋਕ ਇੱਥੋਂ ਤੱਕ ਪਹੁੰਚਦੇ ਆ, ਇਸ ਮੁਕਾਮ ਤੇ ਆ ਕੇ ਖੁਦਕੁਸ਼ੀ ਕਰਦੇ, ਅਸਲ ਕਾਰਨ ਕੀ ਹੈ? ਜੀ 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 ਤੇ ਮਿੰਟੂ ਗੁਰਸਰੇ ਜੀ, ਅਗਲੀ ਗੱਲ ਕਰਦੇ ਹਾਂ। ਕੇਂਦਰ ਨੂੰ ਇੱਕ ਹੋਰ ਆਰਥਿਕ ਝਟਕਾ, ਲਾਭ ਅੰਸ਼ ਘਟ ਕੇ ਅੱਧਾ ਰਹਿ ਗਿਆ। ਇਹ ਸਭ ਕੀਤੇ ਕਰਾਏ ਆਪਣੇ ਹੀ ਹੈ, ਕਿਸੇ ਨੂੰ ਕੁਛ ਨਹੀਂ ਕਹਿ ਸਕਦੇ ਜੀ। ਰਿਜ਼ਰਵ ਬੈਂਕ ਨੇ ਸਰਕਾਰ ਨੂੰ ਜਿਹੜਾ ਐਤਕੀ ਡਿਵੀਡੈਂਡ ਕਹਿ ਦਿੰਦੇ ਆ, ਜਿਹਨੂੰ ਤੁਸੀਂ ਲਾਭ ਅੰਸ਼ ਕਿਹਾ ਪੰਜਾਬੀ ਦਾ ਵਿੱਚ, ਵਧੀਆ ਵੈਸੇ ਤੁਸੀਂ ਇਹਦਾ ਉਹ ਲੱਖਾ ਕੀਤਾ, ਲਾਭ ਅੰਸ਼ ਡਿਵੀਡੈਂਡ ਜਿਹਨੂੰ ਆਪਾਂ ਕਹਿ ਦਿੰਦੇ। ਸੋ ਉਹ RBI ਨੇ ਜਿਹੜਾ ਐਤਕੀ ਸਰਕਾਰ ਨੂੰ ਦੇਣਾ ਹੈ ਉਹ ਹੈ 30,659 ਕਰੋੜ ਦਾ, 30,659 ਕਰੋੜ ਦਾ। ਤੇ ਜੇ ਇਹਦਾ ਪਿਛਲੇ ਸਾਲ ਦਾ ਦੇਖ ਲਈਏ RBI ਦਾ ਡਿਵੀਡੈਂਡ, ਉਹ ਹੈ 65,876 ਕਰੋੜ ਦਾ, ਯਾਨੀ 65 ਤੋਂ ਅੱਧ ਜੇ ਲਾਈਏ 32.5 ਤੋਂ ਵੀ ਥੱਲੇ ਚਲੇ ਗਿਆ 30,000। ਸੋ ਇਹਦਾ ਮਤਲਬ ਇਹ ਹੈ ਕਿ ਅੱਧ ਤੋਂ ਵੀ ਜ਼ਿਆਦਾ ਉੱਡ ਗਿਆ ਜੀ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨਾ ਜ਼ਿਆਦਾ ਨੁਕਸਾਨ ਇਸ ਸਮੇਂ ਇੱਥੋਂ ਦੀ ਆਰਥਿਕਤਾ ਚੱਲਦੀ ਪਈ ਹੈ। ਪਰ ਬੰਦੇ ਬੜੇ ਕਰੜੇ ਆ, ਮੰਨਦੇ ਨਹੀਂ ਕਿ ਸਾਡੀ ਆਰਥਿਕਤਾ ਤੇ ਪ੍ਰਭਾਵ ਸਾਡੇ ਫੈਸਲਿਆਂ ਦਾ ਪਿਆ। ਜਦ ਆਪਾਂ ਗੱਲ ਕਰਦੇ ਹਾਂ ਇਸ ਤਰ੍ਹਾਂ ਦੇ ਆਰਥਿਕ ਨੁਕਸਾਨਾਂ ਦੀ, ਤਾਂ ਫਿਰ ਸਾਨੂੰ ਸਭ ਤੋਂ ਪਹਿਲਾਂ ਨੋਟਬੰਦੀ ਚੇਤੇ ਆਉਂਦੀ ਹੈ। ਨੋਟਬੰਦੀ ਨੇ ਜਿੰਨਾ ਇਸ ਦੇਸ਼ ਦਾ ਖਿਲਾਰਾ ਪਾਇਆ ਸਾਰੇ ਜਾਣਦੇ ਆ। 15 ਲੱਖ ਦੇ ਕਰੀਬ ਕਾਮੇ ਜਿਹੜੇ ਉਹਨਾਂ ਤੋਂ ਰੁਜ਼ਗਾਰ ਖੋਹ ਲਿਆ, ਬਹੁਤ ਵੱਡੀ ਆਰਥਿਕ ਸੱਟ ਮਾਰੀ, 250 ਦੇ ਕਰੀਬ ਜਾਨਾਂ ਦੀ ਬਲੀ ਲੈ ਗਈ ਨੋਟਬੰਦੀ। ਪਰ ਇਹ ਮੰਨਣਗੇ ਨਹੀਂ। ਇਹ ਤੇ ਹਾਲੇ ਤੱਕ ਇਹ ਵੀ ਨਹੀਂ ਮੰਨਦੇ ਪਏ ਕਿ ਸਾਡੇ ਕੋਲ ਨੋਟ ਕਿੰਨੇ ਆਏ ਆ। ਜਦੋਂ ਪੁੱਛੋ ਕਹਿੰਦੇ ਜੀ RBI ਗਿਣ ਰਿਹਾ, RBI ਨੋਟਾਂ ਦੀ ਗਿਣਤੀ ਕਰਦਾ ਪਿਆ। ਪਤਾ ਨਹੀਂ ਨੋਟਾਂ ਦੀ ਗਿਣਤੀ ਕਿਉਂ ਕਰਦਾ ਪਿਆ, ਕਿਉਂਕਿ ਜਦੋਂ ਵੀ ਕੋਈ ਬੈਂਕ ਨੋਟ ਲੈਂਦਾ ਉਹ ਤੇ ਗਿਣ ਕੇ ਲੈਂਦਾ ਨਾ, ਬਿਲਕੁਲ। ਤੇ ਫਿਰ RBI ਨੇ ਗਿਣਤੀ ਕਿਉਂ ਕਰੀ ਜਾਂਦਾ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਅੱਜ ਇੱਕ ਚੀਜ਼ ਹੋਰ ਵਾਪਰੀ ਹੈ ਜੀ, ਆਰਥਿਕਤਾ ਦੀ ਉਹ ਗੱਲ ਕਰ ਲਈਏ। ਅਰੁਣ ਜੇਤਲੀ ਸਾਹਿਬ ਨੇ ਸੰਸਦ ਦੇ ਵਿੱਚ ਇਸ ਛਮਾਈ ਦਾ ਜਿਹੜਾ ਆਰਥਿਕ ਸਰਵੇਖਣ ਪੇਸ਼ ਕੀਤਾ, ਕਿ ਉਹਦੇ ਤੇ ਤੁਸੀਂ ਝਾਤ ਮਾਰੋ, ਉਹ ਵੀ ਨੁਕਸਾਨਦਾਇਕ ਲੱਗਦਾ, ਕਿਉਂਕਿ ਉਹਨਾਂ ਨੇ ਜੋ ਅਨੁਮਾਨ ਪੇਸ਼ ਕੀਤਾ ਉਹ ਕਹਿੰਦੇ ਕਿ ਜਿਹੜੀ GDP ਵੀ ਹੈ ਉਹਦੀ ਵਿਕਾਸ ਦਰ ਜਿਹੜੀ ਹੈ ਉਹ 7.5 ਤੋਂ 7.5% ਤੱਕ ਨਹੀਂ ਪਹੁੰਚ ਸਕੇਗੀ। ਯਾਨੀ ਜੋ ਟੀਚਾ ਸੀ ਇਸ ਮੁਲਕ ਦਾ, ਜੋ ਟੀਚਾ ਲੈ ਕੇ ਚੱਲਿਆ ਸੀ ਇਸ ਚਲੰਤ ਮਾਲੀ ਸਾਲ ਦੇ ਲਈ ਤੇ ਦੇਸ਼, ਤਾਂ ਇਹ ਕਹਿੰਦੇ ਆ ਕਿ ਉਸ ਟੀਚੇ ਤੱਕ ਵੀ ਇਹ ਮੁਲਕ ਨਹੀਂ ਪਹੁੰਚ ਸਕੇਗਾ। ਸੋ ਤੁਸੀਂ ਆਪ ਹੀ ਹਿਸਾਬ ਲਾ ਲਓ
ਕਿ ਆਪਣੀ ਕਰੀਆਂ ਕਰਤੂਤਾਂ ਦਾ ਇਹ ਦੰਨ ਹੈ ਜਿਹੜਾ ਉਹ ਦੇਸ਼ ਕਿਵੇਂ ਭਰਾ ਰਿਹਾ। ਹੁਣ ਜੇ ਆਪਾਂ ਗੱਲ ਪਿਛਲੇ ਉਹ ਲਾਭਾਂਸ਼ ਵਾਲੀ ਗੱਲ ਦੀ ਕਰੀਏ ਤਾਂ ਸਿੱਧੇ ਤੌਰ ਤੇ ਕੁਛ ਨਹੀਂ ਦੱਸਦੇ ਪਏ ਕਿ RBI ਨੇ ਲਾਭਾਂਸ਼ ਅੱਧੇ ਤੋਂ ਜ਼ਿਆਦਾ ਕਿਵੇਂ ਘਟਾ ਦਿੱਤਾ। ਸਰਕਾਰ ਦਾ ਜਿਹੜਾ ਇਹ ਏਡਾ ਵੱਡਾ ਲਾਭਾਂਸ਼ ਨੁਕਸਾਨਿਆ ਕਿਉਂ ਗਿਆ। ਪਰ ਠੀਕ ਆ, ਇਹ ਸਾਨੂੰ ਨਹੀਂ ਦੱਸਦੇ, ਪਰ ਲੋਕ ਔਖੇ ਸੌਖੇ ਸਮਝ ਹੀ ਲੈਂਦੇ ਆ ਕਿ ਇਹ ਸਾਰਾ ਅਸਰ ਨੋਟਬੰਦੀ ਦਾ, ਇਹ ਮੰਨਣ ਜਾਂ ਨਾ ਮੰਨਣ, ਸ਼੍ਰੀ ਦੇਵੀ ਦੀ ਨਾਕਾਬੰਦੀ ਫਿਲਮ ਵਾਂਗੂ ਇਹ ਨੋਟਬੰਦੀ ਫਲਾਪ ਹੋਈ ਹੈ, ਉਹਦਾ ਅਸਰ ਆ ਜੀ। ਇਹ ਨਾ ਮੰਨਣ ਕੋਈ ਚੱਕਰ ਨਹੀਂ, ਪਰ ਲੋਕ ਮੰਨਦੇ ਪਏ ਆ ਕਿ ਜਿਹੜੇ ਇਹ ਆਰਥਿਕ ਨੁਕਸਾਨ ਹੁਣ ਰਹਿ ਰਹਿ ਕੇ ਸਾਡੇ ਸਾਹਮਣੇ ਆਉਂਦੇ ਪਏ ਆ, ਇਹਨਾਂ ਆਰਥਿਕ ਨੁਕਸਾਨਾਂ ਪਿੱਛੇ ਇਹਨਾਂ ਦੇ ਵਾਹਿਯਾਤ ਬੇਢੰਗੇ ਤੇ ਇਹ ਬਿਲਕੁਲ ਸੋਚ ਸਮਝ ਤੋਂ ਪਰੇ ਦੇ ਫੈਸਲੇ ਜਿਹੜੇ ਉਹ ਜ਼ਿੰਮੇਵਾਰ ਹੈ। ਜੀ ਜੀ ਬਿਲਕੁਲ ਮਿੰਟੂ ਜੀ। ਅਗਲੀ ਆਪਾਂ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਸਿੰਘ ਪਹੁੰਚਿਆ ਨਰਮੇ ਦੀ ਪੱਟੀ 'ਚ, ਕਿਸਾਨਾਂ ਨੂੰ ਸਬਰ ਤੋਂ ਕੰਮ ਲੈਣ ਦੀ ਅਪੀਲ ਕੀਤੀ। ਦੇਖੋ, ਕਿਸਾਨਾਂ ਦਾ ਸਬਰ ਹੋਰ ਕਿੱਡਾ ਕੁ ਵੱਡਾ ਹੋਊਗਾ, ਕਿੱਡਾ ਕੁ ਵੱਡਾ ਸਬਰ ਹੋਊਗਾ। ਉਹ ਕਿਸਾਨ ਦੇਖੋ ਕਿੱਥੋਂ ਚੱਲਦੇ ਚੱਲਦੇ ਕਿੱਥੇ ਤੱਕ ਆ ਪਹੁੰਚੇ ਆ, ਸਬਰ ਹੀ ਹੈ, ਲੈ ਆਇਆ ਉਹਨਾਂ ਨੂੰ। ਹੁਣ ਹਾਲੇ ਵੀ ਕਹਿੰਦੇ ਸਬਰ ਕਰੋ, ਤੁਹਾਨੂੰ ਪਾਵਰ 'ਚ ਲਿਆ ਦਿੱਤਾ, ਤੁਹਾਨੂੰ ਵਿਹਲੇ ਤੁਰਦੇ ਫਿਰਦਿਆਂ ਨੂੰ ਕੰਮ ਤੇ ਲਾ ਦਿੱਤਾ, ਹਾਲੇ ਵੀ ਕਹਿੰਦੇ ਸਬਰ ਕਰੋ। ਸਬਰ ਕਿੰਨਾ ਕੁ ਕਰੀ ਜਾਣ। ਹੁਣ ਦੇਖੋ ਜੋ ਹਾਲਾਤ ਬਣਦੇ ਪਏ ਆ, ਉਹ ਹਾਲਾਤ ਏਦਾਂ ਦੇ ਬਣਦੇ ਪਏ ਆ ਕਿ 2015 ਵਾਲੀ ਕਹਾਣੀ ਲਗਭਗ ਦੁਹਰਾਏ ਜਾਣ ਦੀ ਸੰਭਾਵਨਾ। ਇਹ ਕਿਸੇ ਨੇ ਨਹੀਂ ਦੁਹਰਾਉਣੀ, ਇਹ ਕੁਦਰਤ ਨੇ ਆਪਣੇ ਆਪ ਹੀ ਦੁਹਰਾ ਦੇਣੀ। ਕੁਦਰਤ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਦੇਖੋ ਜਿਹੜਾ ਚਿੱਟਾ ਮੱਛਰ ਆ ਅਕਸਰ ਹੈ ਤੇ ਉਹ ਕੁਦਰਤੀ ਜੀਵ ਹੈ ਨਾ, ਉਹਨੂੰ ਅਸੀਂ ਰੋਕ ਹੀ ਨਹੀਂ ਸਕੇ। ਸਾਡੇ ਖੇਤੀ ਵਿਗਿਆਨੀ, ਖੇਤੀ ਮਾਹਰ ਜਿਹੜਾ ਥੱਬਿਆਂ ਮੂੰਹੀ ਤਨਖਾਹ ਲੈਂਦੇ ਆ, ਉਹਨਾਂ ਤੋਂ ਚਿੱਟਾ ਮੱਛਰ ਨਹੀਂ ਰੋਕਿਆ ਗਿਆ। ਚਿੱਟਾ ਮੱਛਰ ਫੇਰ ਪੈ ਗਿਆ ਤੇ ਚਿੱਟਾ ਮੱਛਰ ਉਹ ਜੀਵ ਆ ਜਿਹੜਾ ਲੋਕਾਂ ਦੀ ਨੀਂਦ ਹਰਾਮ ਕਰ ਦਿੰਦਾ। ਦੇਖੋ ਦੁਆਬੇ 'ਚ ਨਰਮਾ ਤੇ ਵੀ ਨਾ ਹੁੰਦਾ, ਮਾਝੇ 'ਚ ਨਰਮਾ ਤੇ ਵੀ ਨਾ ਹੁੰਦਾ, ਪਰ ਦੁਆਬੇ ਤੇ ਮਾਝੇ ਵਾਲਿਆਂ ਨੂੰ ਵੀ ਪਤਾ ਕਿ ਇੱਕ ਚਿੱਟਾ ਮੱਛਰ ਹੁੰਦਾ ਹੈ ਜਿਹਨੇ ਸਾਡੇ ਮਾਲਵੇ ਦੇ ਕਿਸਾਨ ਭਰਾਵਾਂ ਦੀ ਜ਼ਿੰਦਗੀ ਤਹਿਸ ਨਹਿਸ ਕਰ ਦਿੱਤੀ ਸੀ। ਉਹਨਾਂ ਨੂੰ ਵੀ ਪਤਾ, ਹਰੇਕ ਪੰਜਾਬੀ ਨੂੰ, ਬਾਹਰ NRI ਬੈਠੇ ਜਿਨ੍ਹਾਂ ਨੇ ਕਦੇ ਨਰਮੇ ਦਾ ਸ਼ਾਇਦ ਮੂੰਹ ਵੀ ਨਹੀਂ ਵੇਖਿਆ ਹੋਣਾ, ਉਹਨਾਂ ਨੂੰ ਵੀ ਪਤਾ ਕਿ ਚਿੱਟਾ ਮੱਛਰ ਕੀ ਹੁੰਦਾ। ਪਰ ਸਾਡੇ ਇੱਥੋਂ ਦੇ ਜਿਹੜੇ ਖੇਤੀ ਮਾਹਰ ਆ ਉਹ ਸੁੱਤੇ ਦੇ ਸੁੱਤੇ ਆ। 2 ਸਾਲਾਂ 'ਚ ਉਹਨਾਂ ਨੇ ਇਹਦੀ ਰੋਕਥਾਮ ਲਈ ਕੁਛ ਵੀ ਪ੍ਰਬੰਧ ਨਹੀਂ ਕੀਤਾ। ਅੱਜ ਕਰਦੇ ਨੇ ਜੀ ਆਹ ਕਰ ਦਿੱਤਾ, ਜੋ ਕਰ ਦਿੱਤਾ, ਅਸੀਂ ਫਲਾਇੰਗ ਸਕੁਐਡ ਬਣਾ ਦਿੱਤੇ ਆ, ਅਸੀਂ ਬੰਦੇ ਰੱਖ ਲਏ ਆ, ਕੱਖ ਨਹੀਂ ਹੋਇਆ ਇਹਨਾਂ 'ਚੋਂ। ਦੁਬਾਰਾ ਪੈ ਗਿਆ। ਔਰ ਕੱਲਾ ਚਿੱਟਾ ਮੱਛਰ ਹੀ ਨਹੀਂ, ਐਤਕੀ ਨਾਲ ਪੂਰੀ ਜੂੰ ਹੈ ਕਹਿੰਦੇ ਆ ਜਿਹਨੂੰ। ਸੋ ਇਹ ਦੋਵੇਂ ਰਲ ਕੇ ਕਿਸਾਨ ਦੀ ਤਬਾਹੀ ਦਾ ਮੁੱਢ ਬਣਦੇ ਪਏ ਆ। ਹਾਲ ਦੀ ਘੜੀ ਤੇ ਮਾਨਸਾ 'ਚ ਜ਼ਿਆਦਾ ਜ਼ੋਰ ਆ। ਉੱਥੇ ਕਿਸਾਨ ਦਵਾ ਦਵ ਜ਼ਮੀਨਾਂ ਵਾਹੀ ਜਾਂਦੇ ਆ, ਜਿਹੜੀ ਨਰਮੇ ਦੀ ਫਸਲ ਆ ਉਹਦੇ ਤਵੀਆਂ ਫੇਰੀ ਜਾਂਦੇ ਆ, ਕਿਉਂਕਿ 5-5 7-7 ਸਪਰੇਵਾਂ ਕਰਕੇ ਮਹਿੰਗੀਆਂ ਕੀਟਨਾਸ਼ਕਾਂ ਛਿੜਕ ਕੇ ਉਹਨਾਂ ਦੀ ਜਦੋਂ ਬਿਮਾਰੀ ਕੰਟਰੋਲ 'ਚ ਨਹੀਂ ਆਉਂਦੀ, ਉਹ ਕਹਿੰਦੇ ਕਿ ਦਫਾ ਕਰੋ। ਇਹ ਤੇ ਚਿੱਟਾ ਹਾਥੀ ਸਾਡੇ ਪੱਲੇ ਪੈ ਗਿਆ ਨਰਮਾ, ਮੈਨੂੰ ਵਾਹ ਘੱਟੋ ਘੱਟ ਜੇਬ 'ਚ ਹੋਰ ਖਰਚਾ ਤੇ ਨਾ ਲੱਗੂ, ਗਾਂ ਕਣਕ ਬੀਜ ਲਵਾਂਗੇ। ਸੋ ਇਹ ਜਦੋਂ ਰਿਪੋਰਟਾਂ ਆਈਆਂ, ਕੈਪਟਨ ਅਮਰਿੰਦਰ ਸਿੰਘ ਉੱਥੇ ਪਹੁੰਚੇ ਅੱਜ ਮਾਨਸਾ ਦੇ ਵਿੱਚ, ਪਹਿਲਾਂ ਤੇ ਪਹੁੰਚੇ ਆ ਉਹ ਮਾਰ ਇਹ ਕਹਿੰਦੇ ਜੀ ਕਿ VIP ਉਹ ਕਲਚਰ ਅਸੀਂ ਖਤਮ ਕਰ ਦਿੱਤਾ। ਕਿਹੜਾ ਕਲਚਰ ਖਤਮ ਹੋਇਆ? ਉੱਥੇ 500 ਨਾਲ ਛਪੈਟਾ ਤੇ ਉਹ ਕੋਈ ਇੱਧਰੋਂ ਤੇ ਕੋਈ ਉੱਧਰੋਂ ਮਨੁੱਖੀ ਚੇਨ ਬਣੀ ਹੈ। ਔਰ ਉਸ ਖੇਤ 'ਚ ਲੈ ਗਏ ਜਿੱਥੇ ਨਰਮਾ ਚੰਗਾ ਭਲਾ ਖੜਾ ਸੀਗਾ। ਕਿਸਾਨ ਦੂਜੇ ਪਾਸੇ ਨਾਅਰੇਬਾਜ਼ੀਆਂ ਕਰਦੇ ਪਏ ਸਨ ਕਿ ਇੱਧਰ ਆਓ ਤੁਹਾਨੂੰ ਦਿਖਾਈਏ, ਇੱਧਰ ਆਓ ਤੁਹਾਨੂੰ ਦਿਖਾਈਏ। ਫਿਰ ਜਦੋਂ ਨਾਅਰੇਬਾਜ਼ੀ ਹੋਈ, ਫਿਰ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਅਹਿਲਕਾਰ ਸੀ ਉਹਨਾਂ ਨੇ ਦੱਸਿਆ ਕਿ ਕੈਪਟਨ ਸਾਹਿਬ ਦੂਜੇ ਪਾਸੇ ਦੇ ਮੁਰਦਾਬਾਦ ਹੋਣ ਡਈ ਆ। ਫਿਰ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਗੱਲਬਾਤ ਸੁਣੀ ਆ। ਉੱਥੇ ਕਿਸਾਨਾਂ ਨੇ ਸਿੱਧੇ ਤੌਰ ਤੇ ਇੱਕ ਖੇਤੀਬਾੜੀ ਅਫਸਰ ਦਾ ਨਾਂ ਲਿਆ ਤੇ ਇਹ ਦੁਕਾਨਾਂ ਵਾਲਿਆਂ ਦੇ ਨਾਲ ਮਿਲ ਕੇ ਸਾਰਾ ਕੰਮ ਕਰਾਉਂਦਾ। ਜਿੰਨੀ ਵੀ ਨਕਲੀ ਦਵਾਈ ਵਿਕਦੀ ਆ ਇਹਦੀ ਸ਼ਹਿਦ ਨਾਲ ਵਿਕਦੀ ਆ ਜੀ। ਪਰ ਕੈਪਟਨ ਅਮਰਿੰਦਰ ਸਿੰਘ ਤੋਂ ਇੰਨਾ ਵੀ ਨਹੀਂ ਸਰਿਆ ਕਿ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ। ਜਦੋਂ ਤੁਸੀਂ ਕਿਸਾਨਾਂ ਦੇ ਦੁੱਖ ਸੁਣ ਗਏ ਹੋ, ਜਿਹੜੇ ਦੁੱਖ ਉਹਨਾਂ ਨੇ ਤੁਹਾਨੂੰ ਦੱਸੇ, ਉਹਨਾਂ ਦੁੱਖਾਂ ਦਾ ਕੋਈ ਨਿਵਾਰਨ ਤੇ ਕਰੋ ਨਾ। ਫਿਰ ਇਹੋ ਹੀ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਸਖਤ ਹਦਾਇਤ ਦਿੰਦੇ ਹਾਂ, ਅਸੀਂ ਨਕਲੀ ਕੀਟਨਾਸ਼ਕ ਵੇਚਣ ਵਾਲਿਆਂ ਤੇ ਨਕੇਲ ਕੱਸ ਦਿਆਂਗੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਇਹ ਤੇ ਹਜ਼ੂਰ ਤੁਸੀਂ 4 ਮਹੀਨੇ ਪਹਿਲਾਂ ਕਰਨਾ ਸੀ ਜਦੋਂ ਤੁਸੀਂ ਪਾਵਰ 'ਚ ਆਏ। ਜਦੋਂ ਨਰਮਾ ਬੀਜਿਆ ਗਿਆ ਸੀ, ਅਸਲ ਦੇ ਵਿੱਚ ਬੀਜ ਤੇ ਉਦੋਂ ਪੈਣਾ ਸੀ। ਅਗਲੇ ਨਕਲੀ ਬੀਜ ਵੇਚ ਕੇ ਉਹ ਤੇ ਕਦੋਂ ਦੇ ਟੱਪ ਗਏ ਹੋਣੇ।
ਹੁਣ ਤੁਸੀਂ ਕਹਿੰਦੇ ਹੋ ਕਿ ਨਕਲੀ ਬੀਜ ਨਹੀਂ ਵਿਕਣ ਦੇਵਾਂਗੇ। ਕੀਟਨਾਸ਼ਕ ਅਸਲ ਦੇ ਵਿੱਚ ਜਿੰਨੀ ਨਕਲੀ ਵਿਕਣੀ ਸੀ ਉਹ ਵਿਕ ਚੁੱਕੀ ਹੈ। ਇਹਨਾਂ ਦਿਨਾਂ 'ਚ ਆ ਕੇ ਜਦੋਂ ਅੱਸੂ ਚੜ੍ਹੇਗਾ, ਅੱਧ ਭਾਦਰੋਂ ਟੱਪੇਗਾ, ਉਦੋਂ ਤੇ ਸਪਰੇਵਾਂ ਬੰਦ ਹੋ ਜਾਂਦੀਆਂ ਜੀ। ਤੇ ਸਪਰੇਵਾਂ ਜਿੰਨਾ ਉਜੜਨਾ ਸੀ ਕਿਸਾਨਾਂ ਨੇ, ਤੇ ਸਪਰੇਵਾਂ 'ਚ ਉਜੜ ਗਏ। ਹੁਣ ਤੁਸੀਂ ਕਹਿੰਦੇ ਹੋ ਕਿ ਨਕਲੀ ਕੀਟਨਾਸ਼ਕਾਂ ਦੇ ਖਿਲਾਫ ਕਾਰਵਾਈ ਕਰਾਂਗੇ। ਪਹਿਲਾਂ ਤੁਸੀਂ ਮੂਰਤ ਕਢਾਉਂਦੇ ਸੀ, ਮੂਰਤ ਨੂੰ ਵਿਕਦੇ ਸੀ ਤੁਸੀਂ। ਪਹਿਲਾਂ ਤੁਹਾਨੂੰ ਨਹੀਂ ਸੀ ਫਿਕਰ ਕਿ ਐਤਕੀ ਦੇਖੋ, ਇਹ ਬੜੀ ਗੱਲ ਨੋਟ ਕਰਨ ਵਾਲੀ ਹੈ ਕਿ ਪਿਛਲੀ ਵਾਰ ਦੇ ਨਾਲੋਂ 1 ਲੱਖ ਹੈਕਟੇਅਰ ਨਰਮਾ ਐਤਕੀ ਜ਼ਿਆਦਾ ਬੀਜਿਆ ਗਿਆ ਜੀ। 1 ਲੱਖ ਹੈਕਟੇਅਰ ਦਾ ਮਤਲਬ ਹੈ 2.5 ਲੱਖ ਕਿੱਲਾ। 2.5 ਲੱਖ ਕਿੱਲਾ ਕਿਉਂ ਬੀਜਿਆ ਕਿਸਾਨਾਂ ਨੇ? ਇਸ ਕਰਕੇ ਬੀਜਿਆ ਕਿਉਂਕਿ ਉਹਨਾਂ ਨੂੰ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਆਊਗਾ, ਬੀਜ ਵੀ ਅਸਲੀ ਹੋਣਗੇ, ਕੀਟਨਾਸ਼ਕ ਵੀ ਅਸਲੀ ਹੋਊਗਾ, ਤੇ ਸਾਡਾ ਫਿਰ ਹੋ ਸਕਦਾ ਮੁਕੱਦਰ ਵੀ ਅਸਲੀ ਨਿਕਲ ਪਵੇ। ਉਹਨਾਂ ਦੀ ਉਮੀਦ ਹੈ ਜਿਹੜੀ ਉਹ ਹੁਣ ਉਜੜਦੀ ਨਜ਼ਰ ਆਉਂਦੀ ਹੈ। ਇਹ ਹੁਣ ਇਕੱਲੇ ਬਿਆਨਾਂ ਦੇ ਸਿਰ ਤੇ ਕਹਿ ਦੇਣ ਕਿ ਸਭ ਕੁਛ ਅਸੀਂ ਠੀਕ ਕਰਤਾ ਜੀ, ਠੀਕ ਕਰਤਾ, ਤੇ ਉਹ ਕਿਸਾਨ ਮੰਨ ਲੈਣ, ਏਦਾਂ ਨਹੀਂ ਗੱਲ ਬਣਨੀ। ਵੱਡਾ ਰੋਡ ਮੈਪ ਲਿਆਉਣਾ ਪਊਗਾ, ਠੋਸ ਕਾਰਵਾਈ ਕਰਨੀ ਪਊਗੀ। ਔਰ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਗੱਲ ਕੰਧ ਤੇ ਲਿਖੇ ਸੱਚ ਵਾਂਗੂ ਪੜ੍ਹ ਲੈਣੀ ਚਾਹੀਦੀ ਹੈ ਕਿ ਜੇ ਨਰਮਾ ਪੱਟੀ 2015 ਵਾਂਗੂ ਆਪਣੀ ਪੱਟੀ ਲੀਸ ਕਰਾ ਬੈਠੀ ਤੇ ਫਿਰ ਤੁਹਾਡਾ ਹਾਲ ਬੁਰਾ ਹੋਣਾ। ਅਕਾਲੀਆਂ ਤੇ ਜਿਹੜੇ ਦਿਨ 8ਵੇਂ ਸਾਲ 'ਚ ਜਾ ਕੇ ਆਏ ਸਨ ਨਾ 2015 'ਚ, ਜਿਹੜੇ 8ਵੇਂ ਸਾਲ 'ਚ ਜਾ ਕੇ ਆਏ ਸਨ, ਤੁਹਾਡੇ ਤੇ ਉਹ 8ਵੇਂ ਮਹੀਨੇ 'ਚ ਆ ਜਾਣੇ। ਲੋਕਾਂ ਨੇ ਤੁਹਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਇਹਨਾਂ ਨੂੰ ਸੋਚ ਲੈਣਾ ਚਾਹੀਦਾ, ਕਿਉਂਕਿ ਇਹੀ ਅਕਾਲੀਆਂ ਨਾਲ ਹੋਏ ਸੀ। ਅਕਾਲੀਆਂ ਨੂੰ ਵੀ ਇਹੀ ਗਫ਼ਲਤ ਸੀਗੀ ਕਿ ਸਾਨੂੰ ਕੀ ਹੈ, ਸਾਡੇ ਤਾਂ ਬਹੁਤ ਸਹਿਚਾਰ ਹੈ ਕਿਸਾਨਾਂ ਦੇ ਨਾਲ, ਤੇ ਮੁੜ ਕੇ ਕਿਸਾਨ ਮੇਲਿਆਂ 'ਚ ਅੱਗੇ ਲੱਗ ਕੇ ਭੱਜਦੇ ਪਏ ਸਨ। ਸੋ ਕੈਪਟਨ ਅਮਰਿੰਦਰ ਸਿੰਘ ਨੂੰ ਸੋਚ ਲੈਣਾ ਚਾਹੀਦਾ, ਜੇ ਇਸ ਤਰ੍ਹਾਂ ਦੀ ਤਬਾਹੀ ਫੇਰ ਹੋ ਗਈ, ਕਿਸਾਨ ਸੜਕਾਂ ਤੇ ਆ ਜਾਣਗੇ, ਕਿਸਾਨ ਅਕਰੋਸ਼ 'ਚ ਆ ਜਾਣਗੇ। ਫਿਰ ਇਹਨਾਂ ਨੇ ਆਪਣੇ ਲੀਡਰਾਂ ਨੂੰ ਭੇਜਣਾ ਕਿ ਜਾਓ ਉਹਨਾਂ ਦੇ ਕੋਲ, ਤੇ ਲੀਡਰਾਂ ਨੇ ਆਖਣਾ ਨਾ ਵੇ ਸੱਜਣਾ ਨਾ, ਕਿਉਂ ਜੂਤ ਪਵਾਉਣਾ ਤੂੰ। ਸੋ ਫਿਰ ਉਹਨਾਂ ਨੇ ਮੂੰਹ ਨਹੀਂ ਕਰਨਾ। ਐਸੀ ਨੌਬਤ ਨਾ ਆਵੇ, ਅਸੀਂ ਵੀ ਸੁੱਖ ਸੁੱਖਦੇ ਹਾਂ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਥੋਂ ਤੱਕ ਗੱਲ ਨਾ ਜਾਵੇ। ਜਿੰਨਾ ਨੁਕਸਾਨ ਹੋ ਗਿਆ ਠੀਕ ਹੋ ਗਿਆ, ਕੋਈ ਦਵਾਈ ਇਹੋ ਜਿਹੀ ਲਿਆਉਣ, ਕੋਈ ਕੀਟਨਾਸ਼ਕ ਇਹੋ ਜਿਹੀ ਲਿਆਉਣ ਜਿਹਦੇ ਨਾਲ ਇਹ ਬਿਮਾਰੀ ਨੂੰ ਠੱਲ ਪਵੇ। ਪਰ ਮੇਰੇ ਖਿਆਲ ਦੇ ਨਾਲ ਨਹੀਂ, ਕਿਉਂਕਿ ਜੇ ਦੇਖੋ ਇੱਕ ਖੇਤ 'ਚ ਚੰਗੀ ਹੋ ਗਈ, ਇੱਕ ਸਬ ਡਿਵੀਜ਼ਨ 'ਚ ਚੰਗੀ ਹੋ ਗਈ ਦਵਾਈ, ਤਾਂ ਉਹ ਜਿਹੜਾ ਚਿੱਟਾ ਮੱਛਰ ਹੈ ਉਹ ਉੱਡ ਕੇ ਦੂਜੇ ਇਲਾਕੇ 'ਚ, ਦੂਜੇ ਖੇਤ 'ਚ ਚਲਾ ਜਾਏਗਾ। ਇਹਦੇ ਲਈ ਤੁਹਾਨੂੰ ਜਿੱਥੇ ਜਿੱਥੇ ਨਰਮਾ ਹੈ ਉੱਥੇ ਉੱਥੇ ਕੰਟਰੋਲ ਕਰਨਾ ਪਵੇਗਾ, ਜੋ ਹਾਲ ਦੀ ਘੜੀ ਸੰਭਵ ਜਾਪਦਾ ਨਹੀਂ। ਜੀ ਮਿੰਟੂ ਗੁਰੂਸਰੀਆ ਜੀ। ਤੇ ਮਿੰਟੂ ਗੁਰੂਸਰੀਆ ਜੀ, ਇੱਕ ਆਪਾਂ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ 'ਚ ਫਿਰ ਮੁੜ ਕੇ ਵਾਪਸ ਆਉਂਦੇ ਹਾਂ, ਤੇ ਰਹਿੰਦੀਆਂ ਹੋਈਆਂ ਖਬਰਾਂ ਦੇ ਉੱਤੇ ਫਿਰ ਆਪਾਂ ਨਜ਼ਰ ਬਣਾਉਂਦੇ ਹਾਂ। ਤੇ ਸਰੋਤਿਓ, ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ ਜੁੜੇ ਰਹੋ। ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਦੇ ਨਾਲ। ਮੈਂ ਕਹਿੰਦੀ ਹਾਂ ਜੀ, ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐਂ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ 'ਚ। ਬਲੇਹੋ 'ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ 'ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ 'ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ 'ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ 'ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਉਹ ਭਾਈ ਜੀ, ਟੂਲ ਬਾਕਸ ਚੱਕਿਆ? ਕਿਹੜੇ ਅਸਮਾਨ ਨੂੰ ਟਾਕੀ ਲਾਉਣ ਚੱਲੇ ਹੋ? ਉਹ ਟਾਕੀ ਨਹੀਂ, ਘਰ ਫਿਕਸ ਕਰਨ ਚੱਲਿਆ। ਹੈ ਕੀ ਹੋ ਗਿਆ? ਉਹ ਘਰ ਵਿਕਣਾ ਲਾਇਆ ਸੀ, 3 ਮਹੀਨੇ ਹੋ ਗਏ, ਬਾਹਰ ਆਉਂਦਾ ਪਰ ਵਿਕਦਾ ਨਹੀਂ। ਰਿਐਲਟਰ ਨੇ ਪਹਿਲਾਂ ਫੜ ਕੇ ਕੰਟਰੈਕਟ ਸਾਈਨ ਕਰਵਾ ਲਿਆ, ਹੋਰ ਕਿਤੇ ਜਾਣ ਨਹੀਂ ਦਿੰਦੇ, ਤੇ ਹੁਣ ਕਹਿੰਦੇ ਆ ਫਿਕਸ ਕਰੋ ਫੇਰ ਵਿਕੂ। ਉਹ ਬਾਈ ਜੀ, ਬਾਇਰ ਮਾਰਕੀਟ ਹੋਵੇ ਜਾਂ ਸੈਲਰ ਮਾਰਕੀਟ, ਤੁਸੀਂ JP ਸਿੰਘ ਤੇ ਸੰਜੀਵ ਵਰਮਾ ਨੂੰ ਕਾਲ ਕਰੋ। ਉਹ ਪਿਛਲੇ 15 ਸਾਲ ਤੋਂ ਇਸੇ ਕੰਮ 'ਚ ਆ ਤੇ ਤੁਹਾਡੀ ਪ੍ਰਾਪਰਟੀ ਵੇਚ ਵੀ ਦੇਣਗੇ ਤੇ 1031 ਐਕਸਚੇਂਜ ਵੀ ਕਰ ਦੇਣਗੇ। ਉਹ ਇਹ ਬੈਂਕਾਂ ਦੇ ਡਾਇਰੈਕਟ REO ਲਿਸਟਿੰਗ ਏਜੰਟ ਰਹਿ ਚੁੱਕੇ ਆ। ਜੇ ਤੁਸੀਂ ਵੀ ਬੇ ਏਰੀਆ, ਸੈਨ ਹੋਜ਼ੇ, ਫ੍ਰੀਮੌਂਟ, ਹੇਵਰਡ ਜਾਂ ਫਿਰ ਸੈਕਰਾਮੈਂਟੋ ਤੱਕ ਚਾਹੁੰਦੇ ਹੋ ਆਪਣੀ ਪ੍ਰਾਪਰਟੀ ਵੇਚਣਾ ਜਾਂ ਖਰੀਦਣਾ, you can count on the professionalism of JP Singh and Sanjeev Verma's team. 9167780808 and 9163208820 and elitenorcalteam.com. ਸਮਝਦਾਰੀ ਵਿਖਾਓਗੇ ਤਾਂ
ही जायदाद बढ़ाओगे। JP's BRE license 01374632, NMLS ID 333264, Sanjeev BRE license 01450573, NMLS ID 291587। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਬੱਗਾ ਜੁਐਲਰਜ਼ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ 6930 65th ਸਟਰੀਟ ਨੰਬਰ 115 ਸੈਕਰਾਮੈਂਟੋ ਵਿਖੇ। ਬੱਗਾ ਜੁਐਲਰਜ਼ ਸੈਕਰਾਮੈਂਟੋ ਵਾਲਿਆਂ ਤੋਂ ਪੂਰੇ ਹੀ ਸੈਕਰਾਮੈਂਟੋ ਦੇ ਵਿੱਚ ਸਭ ਤੋਂ ਸਸਤੇ ਰੇਟ ਦੇ ਉੱਤੇ ਸੋਨਾ ਤੇ ਲੋੜ ਪੈਣ ਦੇ ਉੱਤੇ ਸੋਨੇ ਦੇ ਬਦਲੇ ਕੈਸ਼ ਲੈ ਸਕਦੇ ਹੋ। ਨਵੇਂ ਤੋਂ ਨਵੇਂ ਡਿਜ਼ਾਈਨ, ਕਸਟਮ ਡਿਜ਼ਾਈਨ ਤੇ ਹੋਰ ਸੋਨੇ ਦੀ ਹਰ ਇੱਕ ਤਰੀਕੇ ਦੀ ਆਈਟਮ ਬੱਗਾ ਜੁਐਲਰਜ਼ ਤੋਂ ਲੈ ਸਕਦੇ ਹੋ। ਬੱਗਾ ਜੁਐਲਰਜ਼ ਤੋਂ ਵਿਆਹ ਸ਼ਾਦੀ, ਜਾਗੋ ਅਤੇ ਹੋਰ ਹਰ ਇੱਕ ਤਰੀਕੇ ਦੇ ਪ੍ਰੋਗਰਾਮ ਦੇ ਲਈ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਕਿਸੇ ਵੀ ਤਰੀਕੇ ਦੀ ਜਾਣਕਾਰੀ ਲਈ ਕਾਲ ਕਰੋ ਜੌਨੀ 9169128842 916 912 8842। ਬੱਗਾ ਜੁਐਲਰਜ਼ ਸੈਕਰਾਮੈਂਟੋ 6930 65th ਸਟਰੀਟ ਨੰਬਰ 150 ਸੈਕਰਾਮੈਂਟੋ ਚਾਈਨਾ ਟਾਊਨ ਸੁਪਰਮਾਰਕੀਟ ਦੇ ਵਿੱਚ। ਕਾਲ ਜੌਨੀ 9169128842। ਬੱਗਾ ਜੁਐਲਰਜ਼ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਗੁਰੂ ਸਰੀਆ ਜੀ, ਜੀ ਆਇਆਂ ਨੂੰ, ਸਵਾਗਤ ਹੈ ਇੱਕ ਵਾਰੀ ਫਿਰ ਜੀ ਪ੍ਰੋਗਰਾਮ ਦੇ ਵਿੱਚ। ਮਿੰਟੂ ਜੀ। ਜੀ ਜੀ ਜੀ, ਸ਼ੁਕਰੀਆ ਜੀ ਵੈਲਕਮ ਜੀ। ਤੇ ਮਿੰਟੂ ਜੀ, ਅਗਲੀ ਆਪਾਂ ਜਿਹੜੀਆਂ ਖਬਰ ਉਸ ਦੇ ਵੱਲ ਵੱਧਦੇ ਹਾਂ। ਆਧਾਰ ਕਾਰਡ ਤੋਂ ਪੰਜਾਬੀ ਗਾਇਬ ਹੋਣ ਤੋਂ ਪੰਜਾਬ ਦੇ ਵਿੱਚ ਭੜਥੂ ਪਿਆ ਹੋਇਆ। ਦੇਖੋ, ਆਧਾਰ ਕਾਰਡ ਕਿਉਂਕਿ ਬਹੁਤ ਲਾਜ਼ਮੀ ਕਰ ਦਿੱਤਾ ਮੋਦੀ ਸਾਹਿਬ ਨੇ ਜੀ, ਇਸ ਕਰਕੇ ਆਧਾਰ ਕਾਰਡ ਬੱਚੇ ਨੂੰ ਪਤਾ ਕੀ ਅਹਿਮੀਅਤ ਰੱਖਦਾ। ਪਰ ਆਧਾਰ ਕਾਰਡ ਤੇ ਉਕਰੀ ਪੰਜਾਬੀ ਉਹ ਵੀ ਇੱਕ ਵੱਖਰੀ ਅਹਿਮੀਅਤ ਰੱਖਦੀ ਹੈ ਜੀ। ਹੋਇਆ ਕੀ ਹੈ ਕਿ ਅੱਜ ਇੱਕ ਅਖਬਾਰ ਦੇ ਵਿੱਚ ਰਿਪੋਰਟ ਛਪੀ ਆ, ਫਰੰਟ ਪੇਜ ਦੀ ਉਸ ਰਿਪੋਰਟ ਨੇ ਸਾਰਿਆਂ ਨੂੰ ਸਖਤੀ 'ਚ ਪਾ ਦਿੱਤਾ, ਕਿਉਂਕਿ ਉਹਦੇ 'ਚ ਜ਼ਿਕਰ ਕੀਤਾ ਗਿਆ ਜੀ ਕਿ ਆਉਣ ਵਾਲੇ ਦਿਨਾਂ 'ਚ ਆਧਾਰ ਕਾਰਡ ਤੋਂ ਪੰਜਾਬੀ ਗਾਇਬ ਹੋ ਸਕਦੀ ਹੈ। ਔਰ ਹਵਾਲਾ ਇਹ ਵੀ ਦਿੱਤਾ ਗਿਆ ਕਿ ਇੱਕ ਸੱਜਣ ਦਾ ਆਧਾਰ ਕਾਰਡ ਗੁੰਮ ਹੋ ਗਿਆ ਜਾਂ ਡਿੱਗ ਪਿਆ ਕਿਤੇ, ਤਾਂ ਉਸਨੇ ਦੁਬਾਰਾ ਕਢਵਾਇਆ ਤਾਂ ਉਹਦਾ ਜਿਹੜਾ ਨਵਾਂ ਨਿਕਲਿਆ ਆਧਾਰ ਕਾਰਡ ਸੀ ਉਹ ਸਿਰਫ ਅੰਗਰੇਜ਼ੀ ਤੇ ਹਿੰਦੀ 'ਚ ਸੀ, ਜਦਕਿ ਪਹਿਲਾਂ ਇਸ ਤਰ੍ਹਾਂ ਨਹੀਂ। ਪਹਿਲਾਂ ਉਹ ਆਧਾਰ ਕਾਰਡ ਕੁਛ ਅੰਗਰੇਜ਼ੀ ਔਰ ਕੁਛ ਪੰਜਾਬੀ 'ਚ, ਯਾਨੀ ਅੱਧਾ ਪੰਜਾਬੀ 'ਚ ਅੱਧਾ ਅੰਗਰੇਜ਼ੀ 'ਚ। ਇਹ ਆਧਾਰ ਕਾਰਡ ਸਿਰਫ ਤੇ ਸਿਰਫ ਹਿੰਦੀ ਤੇ ਅੰਗਰੇਜ਼ੀ 'ਚ, ਇਹਦੇ 'ਚ ਪੰਜਾਬੀ ਹੈ ਹੀ ਕੋਈ ਨਹੀਂ ਸੀ। ਇਹ ਤੋਂ ਬਾਅਦ ਫਿਰ ਬੜੀ ਵੱਡੀ ਚਰਚਾ ਛਿੜ ਗਈ, ਬਹਿਸ ਛਿੜ ਗਈ, ਲੋਕਾਂ ਦੇ ਵਿੱਚ ਗੁੱਸੇ ਦੀ ਲਹਿਰ ਚੱਲ ਪਈ ਕਿ ਇਹ ਕਿੱਦਾਂ ਹੋ ਸਕਦਾ। ਭਾਸ਼ਾ ਦੇ ਆਧਾਰ ਤੇ ਜਿਹੜਾ ਸੂਬਾ ਬਣਿਆ ਹੋਵੇ, ਜਿਹਦਾ ਗਠਨ ਹੀ ਭਾਸ਼ਾ ਦੇ ਆਧਾਰ ਤੇ ਹੋਇਆ ਹੋਵੇ, ਉਸ ਸੂਬੇ ਦੇ ਵਿੱਚੋਂ ਉਹਦੀ ਲੋਕਲ ਲੈਂਗੁਏਜ ਨੂੰ ਮਨਫੀ ਕਰ ਦੇਣਾ, ਇਹ ਸਾਜ਼ਿਸ਼ ਹੋ ਸਕਦੀ ਹੈ ਜਾਂ ਸ਼ਰਾਰਤ ਹੋ ਸਕਦੀ ਹੈ। ਸੋ ਕਾਫੀ ਵਿਰੋਧ ਹੋਇਆ। ਲੇਖਕਾਂ ਦੀ ਜਿਹੜੀ ਇੱਕ ਸਭਾ, ਉਹਨੇ ਵੀ ਵਿਰੋਧ ਕੀਤਾ, ਲਿਖਤੀ ਵਿਰੋਧ ਕੀਤਾ, ਸੋਸ਼ਲ ਮੀਡੀਆ ਤੇ ਵੀ ਵਿਰੋਧ ਚੱਲਿਆ। ਪਰ ਬਾਅਦ ਦੇ ਵਿੱਚ ਇਹ ਚੀਜ਼ ਕੁਛ ਸਪਸ਼ਟ ਨਹੀਂ ਹੋ ਸਕੀ ਕਿ ਕੀ ਇਹ ਕੋਈ ਚੀਜ਼ ਹੈ ਜਿਹੜੀ ਸਾਰਿਆਂ ਤੇ ਲਾਗੂ ਹੋਈ ਹੈ ਜਾਂ ਇਕੱਲਾ ਇਹ ਇੱਕ ਲੌਤਾ ਐਸਾ ਕੇਸ ਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਸਾਨੂੰ ਦੇਖਣ ਨੂੰ ਮਿਲਿਆ ਵਰਤਾਰਾ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜਿਹੜਾ ਵੀ ਨਵਾਂ ਨਿਕਲਦਾ ਆਧਾਰ ਕਾਰਡ
ਕਿ ਉਹ ਸਾਰੇ ਹੀ ਆਧਾਰ ਕਾਰਡ ਹਿੰਦੀ ਔਰ ਅੰਗਰੇਜ਼ੀ 'ਚ ਨਿਕਲਦੇ ਆ, ਜਾਂ ਇਹ ਇਕੱਲਾ ਪਰਟੀਕੂਲਰ ਐਸਾ ਕੇਸ ਆ ਜਿਹਦੇ ਵਿੱਚ ਇਸ ਤਰ੍ਹਾਂ ਦੀ ਊਣਤਾਈ ਦੇਖਣ ਨੂੰ ਮਿਲੀ ਹੈ। ਸੋ ਪਤਾ ਕੀਤਾ ਗਿਆ ਵੱਖ ਵੱਖ ਸਰੋਤਾਂ ਦੇ ਜ਼ਰੀਏ। ਸੋ ਅਸਲ ਦੇ ਵਿੱਚ ਜੋ ਕਹਾਣੀ ਨਿਕਲ ਕੇ ਆਈ ਹੈ ਉਹ ਇੱਕ ਤੇ ਇਹ ਹੈ ਕਿ ਦੱਸਦੇ ਆ ਕਿ ਕੁਛ ਦਿਨਾਂ ਤੋਂ ਇਹਦਾ ਜਿਹੜਾ ਸੌਫਟਵੇਅਰ ਸੀਗਾ, ਜੋ ਸਰਵਰ ਇਹ ਕੰਮ ਕਰਦਾ, ਉਹਦੇ ਵਿੱਚ ਵੀ ਕੋਈ ਤਕਨੀਕੀ ਨੁਕਸ ਸੀ। ਦੂਸਰੀ ਗੱਲ ਇਹ ਪਤਾ ਲੱਗੀ ਆ ਕਿ ਅਸਲ ਦੇ ਵਿੱਚ ਪੰਜਾਬੀ ਭਾਸ਼ਾ ਅੱਜ ਵੀ ਉਸ ਸੌਫਟਵੇਅਰ ਦੇ ਵਿੱਚ ਹੈ ਜੀ, ਔਰ ਉਹ ਜਿਹੜਾ ਵੀ ਬੰਦਾ ਅਪਲਾਈ ਕਰਦਾ, ਅਪਲਾਈ ਦਾ ਮਤਲਬ ਇਹ ਹੈ ਕਿ ਜੇ ਮੈਂ ਗਿਆ ਸੀ ਏਜੰਟ ਦੇ ਕੋਲ, ਕੋਈ ਆਥੋਰਾਈਜ਼ਡ ਬੰਦਾ ਕੋਈ ਬੈਠਾ ਆਧਾਰ ਕਾਰਡ ਬਣਾਉਣ ਵਾਲਾ, ਮੈਂ ਜਾ ਕੇ ਅਪਲਾਈ ਕਰਦਾ, ਜਾ ਕੇ ਮੈਂ ਦੱਸ ਦੇਵਾਂ ਕਿ ਭਾਈ ਜਿਹੜਾ ਆਪਸ਼ਨਲੀ ਭਾਸ਼ਾ ਹੈ ਉਹ ਪੰਜਾਬੀ ਰੱਖ ਦੇਣੀ, ਤੇ ਜਾਂ ਜਿਹੜਾ ਸਾਹਮਣੇ ਵਾਲਾ ਬੈਠਾ ਉਹ ਇਸ ਚੀਜ਼ ਨੂੰ ਜੱਜ ਕਰ ਲਵੇ ਕਿ ਹਾਂ ਮੈਂ ਇਹਨੂੰ ਭਾਸ਼ਾ ਇਹ ਦੇਣੀ ਆ, ਕਿਉਂਕਿ ਘੱਟ ਪੜ੍ਹਿਆ ਲਿਖਿਆ ਮਾਤੜ ਬੰਦਾ ਇਹ ਲੋਕਲ ਲੈਂਗੁਏਜ ਹੀ ਜਾਣਦਾ। ਸੋ ਉਹ ਹੁਣ ਜਾਂ ਤੇ ਉਸ ਬੰਦੇ ਤੇ ਡਿਪੈਂਡ ਹੈ ਜੋ ਅਪਲਾਈ ਕਰਦਾ, ਤੇ ਜਾਂ ਉਹ ਜਿਹੜਾ ਅੱਗੋਂ ਬਾਇਓਮੈਟ੍ਰਿਕ ਡਾਟਾ ਜਿਹੜਾ ਫੀਡ ਕਰਦਾ। ਹੁਣ ਉਹ ਪਤਾ ਨਹੀਂ ਉੱਥੇ ਜਿਹੜਾ ਸਾਹਮਣੇ ਵਾਲਾ ਬੈਠਾ ਹਿੰਦੀ ਪ੍ਰੇਮੀ ਹੋ ਸਕਦਾ, ਜਾਂ ਹੋ ਸਕਦਾ ਅਣਜਾਣੇ ਦੇ ਵਿੱਚ ਉਹਨੇ ਕੰਮ ਕਰ ਦਿੱਤਾ ਹੋਵੇ। ਪਰ ਬਹੁਤੇ ਮਾਮਲਿਆਂ 'ਚ ਇਸ ਤਰ੍ਹਾਂ ਨਹੀਂ ਆਇਆ। ਅੱਜ ਮੈਂ ਵੀ ਜਦੋਂ ਤੁਹਾਡੇ ਪ੍ਰੋਗਰਾਮ 'ਚ ਜੁੜਨਾ ਸੀ, ਉਹ ਤੋਂ ਅੱਧਾ ਕੁ ਘੰਟਾ ਪਹਿਲਾਂ ਇੱਕ ਆਧਾਰ ਕਾਰਡ ਆਥੋਰਾਈਜ਼ ਨਾਲ ਗੱਲ ਕੀਤੀ ਜੋ ਆਧਾਰ ਕਾਰਡ ਬਣਾਉਂਦਾ, ਉਹ ਕਹਿੰਦਾ ਕਿ ਐਸੀ ਕੋਈ ਸਮੱਸਿਆ ਨਹੀਂ, ਨਾ ਹੀ ਕੋਈ ਇਸ ਤਰ੍ਹਾਂ ਦਾ ਕੁਛ ਆਇਆ। ਫਿਰ ਉਹਨੇ ਇੱਕ ਚੀਜ਼ ਹੋਰ ਵੀ ਦੱਸੀ, ਉਹ ਕਹਿੰਦਾ ਕਿ ਆਧਾਰ ਕਾਰਡ ਲਈ ਇੱਕ ਵੱਖਰਾ ਐਕਟ ਬਣਿਆ ਹੋਇਆ, ਕੋਈ ਇੱਕ ਐਕਟ ਬਣਿਆ ਹੋਇਆ, ਜੇ ਕੁਛ ਇਸ ਤਰ੍ਹਾਂ ਦਾ ਕਰਨਗੇ ਤੇ ਪਹਿਲਾਂ ਉਸ ਐਕਟ ਦੇ ਨਾਲ ਛੇੜਛਾੜ ਕਰਨੀ ਪੈਣੀ। ਸੋ ਜੋ ਹੁਣ ਤੱਕ ਪਤਾ ਲੱਗਾ ਉਹਦਾ ਕਾਫੀ ਵਿਰੋਧ ਹੋਇਆ ਇਹਦਾ। ਮੈਂ ਕਹਿੰਦਾ ਕਿ ਜੇ ਤਕਨੀਕੀ ਗਲਤੀ ਹੈ ਉਹਦੇ ਤੇ ਤਾਂ ਕੋਈ ਜ਼ੋਰ ਨਹੀਂ ਹੈ। ਦੇਖੋ ਕਿਸੇ ਵੇਲੇ ਵੀ ਕਿਸੇ ਤੋਂ ਵੀ ਹੋ ਸਕਦੀ ਹੈ, ਕੋਈ ਤਕਨੀਕੀ ਨੁਕਸ ਕਿਤੇ ਵੀ ਪੈ ਸਕਦਾ, ਉਹ ਵੱਖਰੀ ਗੱਲ ਹੈ। ਪਰ ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਪੰਜਾਬ ਲਈ ਇਕੱਲਾ ਭਾਸ਼ਾਈ ਧੱਕਾ ਹੀ ਨਹੀਂ, ਉਹ ਇੱਥੋਂ ਦੇ ਲੋਕਾਂ ਦੇ ਨਾਲ ਵੀ ਇੱਕ ਬਹੁਤ ਵੱਡਾ ਇੱਕ ਪਰੇਸ਼ਾਨੀ ਦਾ ਸਬਬ ਹੋਵੇਗਾ। ਕਿਉਂਕਿ ਦੇਖੋ ਇੱਥੇ ਬਹੁਤਾਤ ਲੋਕ ਪਿੰਡਾਂ ਦੇ ਵਿੱਚ ਇਹੋ ਜਿਹੇ ਜਿਹੜੇ ਅੱਖਰ ਜੋੜ ਕੇ ਪੜ੍ਹਨ ਵਾਲੇ ਆ, ਜਿਨ੍ਹਾਂ ਨੂੰ ਪੰਜਾਬੀ ਹੈ ਜਿਹੜੀ ਉਹ ਲੱਲਾ ਕੱਖਾ ਵਾਵੇ ਨੂੰ ਏਦਾਂ ਸਿਆਰੀ ਟਿੱਪੀ ਦੱਦਾ ਰਾਰਾ ਪੜ੍ਹ ਕੇ ਉਹ ਲਖਵਿੰਦਰ ਤੇ ਬਣਾ ਲੈਂਦੇ ਆ। ਪਰ ਹਿੰਦੀ ਤੇ ਉਹਨਾਂ ਦੇ ਦੂਰ ਦੂਰ ਤੱਕ ਸਮਝ ਆਉਣ ਵਾਲੀ ਸ਼ੈ ਨਹੀਂ, ਉਹ ਉਹਨਾਂ ਦੀ ਓਪਰੀ ਸ਼ੈ ਆ। ਸੋ ਇਹ ਜ਼ਰੂਰੀ ਹੈ ਕਿ ਇੱਥੋਂ ਦੀ ਭਾਸ਼ਾ ਨੂੰ ਤਬਦੀਲ ਨਾ ਕੀਤਾ ਜਾਵੇ, ਔਰ ਨਾ ਹੀ ਇਹ ਗਲਤੀ ਕੀਤੀ ਜਾਵੇ ਜੇ ਇਸ ਤਰ੍ਹਾਂ ਹਿੰਦੀ ਇਕੱਲੀ ਥੋਪੀ ਗਈ, ਫਿਰ ਉਹੀ ਜੋ 60 ਦੇ ਦਹਾਕੇ 'ਚ ਵੇਖਿਆ ਸੀਗਾ ਉਹੀ ਚੀਜ਼ ਫਿਰ ਜਿਹੜਾ ਉਸੇ ਤਰ੍ਹਾਂ ਦਾ ਵਿਰੋਧ ਆ ਉਹ ਪਨਪ ਸਕਦਾ। ਪਰ ਇਹ ਜਿੰਨਾ ਕੁ ਸਾਫ਼ ਹੋ ਸਕਿਆ ਉਹ ਇਹੋ ਹੀ ਸਾਫ਼ ਹੋ ਸਕਿਆ ਕਿ ਜਿਹੜੇ ਆਧਾਰ ਕਾਰਡ ਬਣ ਰਹੇ ਆ, ਯਾਨੀ ਅੱਜ ਕੱਲ੍ਹ 'ਚ ਬਣੇ ਆ ਜਿਹੜੇ, ਉਹਨਾਂ 'ਚੋਂ ਪੰਜਾਬੀ ਆ ਜਿਹੜੇ ਆਧਾਰ ਕਾਰਡ ਉਹ ਆਏ ਆ, ਪੰਜਾਬੀ 'ਚ ਵੀ ਆਏ ਆਧਾਰ ਕਾਰਡ, ਐਸੀ ਗੱਲ ਨਹੀਂ। ਹੁਣ ਉਹ ਜਿਹੜਾ ਆਧਾਰ ਕਾਰਡ ਜਿਹਦੀ ਬਿਨਾਂ ਤੇ ਉਹ ਖਬਰ ਲੱਗੀ ਹੈ, ਉਹ ਪਤਾ ਨਹੀਂ ਹੁਣ ਜਿਹੜਾ ਬਣਾਉਣ ਵਾਲਾ ਸੀ ਉਹਦੇ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਆ, ਜਾਂ ਜਿਹੜਾ ਬਣਵਾਉਣ ਗਿਆ ਸੀ ਕਿਤੇ ਨਾ ਕਿਤੇ ਉਹ ਭੁੱਲ ਕਰ ਬੈਠਾ, ਇਹ ਸਾਫ਼ ਨਹੀਂ ਹੈ। ਪਰ ਜਿੰਨਾ ਵਿਰੋਧ ਹੋਇਆ ਮੇਰੇ ਖਿਆਲ ਦੇ ਨਾਲ, ਜੇ ਪਿੱਛੇ ਬੈਠੇ ਲੋਕ ਚਾਹੁੰਦੇ ਵੀ ਹੋਣਗੇ ਕਿ ਐਡੀ ਛੇਤੀ ਹਿੰਦੀ ਥੋਪ ਦੇਵਾਂਗੇ, ਉਹ ਥੋਪੀ ਵੀ ਨਹੀਂ ਜਾਣੀ, ਔਰ ਇਹ ਥੋਪਣੀ ਵੀ ਨਹੀਂ ਚਾਹੀਦੀ, ਕਿਉਂਕਿ ਭਾਰਤ ਦੀ ਵਿਲੱਖਣਤਾ ਜਿਹੜੀ ਉਹ ਹੈ ਅਨੇਕਤਾ 'ਚ ਏਕਤਾ। ਦੱਖਣ ਰਾਜਾਂ 'ਚ ਇਹਨਾਂ ਨੇ ਗਲਤੀ ਕੀਤੀ ਹੈ, ਔਰ ਪਹਿਲਾਂ ਵੀ ਗਲਤੀ ਕੀਤੀ ਸੀ ਹਿੰਦੀ ਥੋਪਣ ਦੀ, ਉਹ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਜੇ ਪੰਜਾਬ 'ਚ ਵੀ ਇੱਦਾਂ ਕਰਨਗੇ ਤਾਂ ਫਿਰ ਪੰਜਾਬ 'ਚ ਵੀ ਇਹੋ ਹੀ ਖਾਣੀ ਪੈਣੀ ਹੈ। ਹਿੰਦੀ ਇੱਕ ਲਿੰਕ ਭਾਸ਼ਾ, ਉਹਨੂੰ ਲਿੰਕ ਭਾਸ਼ਾ ਰਹਿਣ ਦੇਣਾ ਚਾਹੀਦਾ। ਜਿਹੜੀਆਂ ਸਾਡੀਆਂ ਇੱਥੋਂ ਦੀਆਂ ਮਾਤਰ ਭਾਸ਼ਾਵਾਂ ਨੇ ਉਹਨਾਂ ਨੂੰ ਆਪਣੀ ਚਾਲੇ ਆਪਣੀ ਵੇਖ 'ਚ ਵਹਿੰਦੇ ਰਹਿਣਾ ਚਾਹੀਦਾ ਹੈ। ਜੀ 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 ਤੇ ਮਿੰਟੂ ਗੁਰਸਰੀਆ ਜੀ, ਅਗਲੀ ਆਪਾਂ ਗੱਲ ਕਰੀਏ, ਪੰਜਾਬੀ ਪੁੱਤ ਦਵਿੰਦਰ ਸਿੰਘ ਕੰਗ ਨੇ ਸਿਰਜਿਆ ਇਤਿਹਾਸ, ਖੇਡਾਂ ਦੇ ਵਿੱਚ ਹੌਲੀ ਹੌਲੀ ਪੰਜਾਬੀ ਫੇਰ ਮੱਲਾਂ ਮਾਰਨ ਲੱਗੇ ਨੇ। ਇਹ ਸ਼ੁਭ ਸੰਕੇਤ ਆ, ਔਰ ਸਭ ਤੋਂ ਵੱਡੀ ਗੱਲ ਵੇਖਣ ਵਾਲੀ ਇਹ ਆ ਕਿ ਇਸ ਸਮੇਂ ਪੰਜਾਬ ਦੇ ਵਿੱਚ ਕੋਈ ਸਪੋਰਟਸ ਪਾਲਿਸੀ ਨਹੀਂ ਹੈ ਜੀ, ਕੋਈ ਸਰਕਾਰ ਵੀ ਖਿਡਾਰੀਆਂ ਪੱਖੀ ਨਹੀਂ ਹਾਲਦੀ ਕਦੇ। ਪਿਛਲੀ ਸਰਕਾਰ ਸੀ ਜਿਹੜੀ ਸਪੋਰਟਸ ਪਾਲਿਸੀ ਲੈ ਕੇ ਆਈ ਸੀ 2012 ਦੇ ਵਿੱਚ, ਉਹ ਵੀ ਬਿਲਕੁਲ ਫਲੋਪ ਹੋ ਗਈ ਸੀਗੀ। ਤਾਂ ਸਪੋਰਟਸ ਪਾਲਿਸੀ ਜਿਹੜੀ ਫਲੋਪ ਹੋਣ ਦੇ ਬਾਵਜੂਦ ਖਿਡਾਰੀ ਸਕਸੈਸਫੁਲੀ ਜਾ ਕੇ ਉੱਥੇ ਪ੍ਰਾਪਤੀਆਂ ਦਰਜ ਕਰਵਾ ਰਹੇ ਆ ਕੌਮਾਂਤਰੀ ਮੰਚਾਂ ਤੇ, ਤਾਂ ਇਹ ਮੇਰੇ ਖਿਆਲ ਦੇ ਨਾਲ ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਕਿਉਂਕਿ ਹਰਿਆਣੇ ਦੇ ਵਿੱਚ ਦੇਖੋ ਬਹੁਤ ਸਪੋਰਟਸ ਪਾਲਿਸੀ ਜਿਹੜੀ ਹੈ ਸਕਸੈਸਫੁਲੀ ਉੱਥੇ ਰਨ ਕਰਦੀ ਪਈ ਹੈ, ਪਰ ਸਾਡੇ ਇੱਥੇ ਜਿਹੜੀ ਸਾਡੀ ਸਪੋਰਟਸ ਪਾਲਿਸੀ ਆ, ਖੇਡ ਨੀਤੀ ਹੈ ਜਿਹੜੀ ਮੁੱਦੇ ਮੂੰਹ ਡਿੱਗੀ ਹੈ। ਪਰ ਬਾਵਜੂਦ ਇਸ ਦੇ ਫਿਰ ਵੀ ਪੰਜਾਬੀ ਹੈ ਜਿਹੜੇ ਉਹ ਜਿੱਦਾਂ ਜੰਗਜੂ ਪੰਜਾਬੀ ਹੁੰਦੇ ਆ, ਉਹ ਆਪਣੇ ਜੰਗਜੂ ਹੌਸਲੇ ਦੇ ਨਾਲ, ਸਿਰੜ ਦੇ ਨਾਲ, ਸਿਦਕ ਦੇ ਨਾਲ ਮੱਲਾਂ ਮਾਰੀ ਜਾਂਦੇ ਆ।
ਜਿਹੜਾ ਦਵਿੰਦਰ ਸਿੰਘ ਕੰਗ ਨੇ ਮਾਰਕਾ ਮਾਰਿਆ, ਇਹ ਤੇ ਬਹੁਤ ਹੀ ਜ਼ਿਆਦਾ ਮਾਣ ਮੱਤਾ ਹੈ। ਅਸਲ ਦੇ ਵਿੱਚ ਦੇਖੋ, ਦਵਿੰਦਰ ਸਿੰਘ ਕੰਗ ਦੇ ਸੱਟ ਲੱਗੀ ਹੋਈ ਆ, ਇਹ ਨਾ ਭੁੱਲਿਓ, ਇਹਦੇ ਮੋਢੇ ਤੇ ਸੱਟ ਲੱਗੀ ਹੈ ਤੇ ਇਹ ਜੈਵਲਿਨ ਸੁੱਟਦਾ, ਤੇ ਜੈਵਲਿਨ ਦਾ ਤੁਹਾਨੂੰ ਪਤਾ ਸਿੱਧਾ ਸੰਬੰਧ ਹੀ ਮੋਢੇ ਨਾਲ ਹੈ, ਕਿਉਂਕਿ ਜੈਵਲਿਨ ਮੋਢੇ ਦੇ ਝਟਕੇ ਨਾਲ ਹੀ ਦੂਰ ਜਾਣੀ ਹੈ। ਸੋ ਇਸ ਮੁੰਡੇ ਤੇ ਸੱਟ ਲੱਗੀ ਹੋਈ ਹੈ ਮੋਢੇ ਤੇ। ਇਹਨੇ 2 ਜਿਹੜੇ ਰਾਊਂਡ ਪਹਿਲਾਂ ਸੁੱਟੇ ਉਹਨਾਂ 'ਚ ਤੇ ਠੀਕ ਠਾਕ ਰਿਹਾ। ਜਿਹੜਾ ਤੀਜਾ ਤੇ ਆਖਰੀ ਰਾਊਂਡ ਸੀਗਾ, ਜਦੋਂ ਉਹਨੂੰ ਪਤਾ ਸੀਗਾ ਕਿ ਹੁਣ ਆਖਰੀ ਹੱਲਾ ਫਾਈਨਲ ਸਾਲਟ ਹੈ, ਤਾਂ ਫਿਰ ਇਹਨੇ ਪਰਵਾਹ ਕੀਤੇ ਤੋਂ ਬਿਨਾਂ ਕਿ ਮੈਨੂੰ ਸੱਟ ਲੱਗੀ ਹੈ, ਜਿਹੜੀ ਜੈਵਲਿਨ ਸੁੱਟੀ ਹੈ ਉਹ ਜਾ ਕੇ ਡਿੱਗੀ ਮੇਰੇ ਖਿਆਲ ਦੇ ਨਾਲ 84.22 ਮੀਟਰ ਤੇ ਜੀ। ਬਹੁਤ ਵੱਡੀ ਦੂਰੀ ਸੀ ਜਿਹੜੀ ਇਹਨੇ ਤੈਅ ਕੀਤੀ ਸੱਟ ਲੱਗਣ ਦੇ ਬਾਵਜੂਦ। ਤਾਂ ਹੋਇਆ ਉਹਦਾ ਸਿੱਧਾ ਕਿ ਉਸ ਸੰਸਾਰ ਐਥਲੈਟਿਕਸ ਮੀਟ ਦੇ ਇਹ ਫਾਈਨਲ ਵਿੱਚ ਪਹੁੰਚ ਗਿਆ। ਸੋ ਫਾਈਨਲ ਦੇ ਵਿੱਚ ਪਹੁੰਚ ਜਾਣ ਦਾ ਮਤਲਬ ਇਹ ਆ ਕਿ ਦੁਨੀਆ ਦੇ ਚੋਟੀ ਦੇ ਐਥਲੀਟਾਂ ਨੂੰ ਪਛਾੜ ਕੇ 5-7 'ਚ ਪਹੁੰਚ ਗਿਆ। ਹੁਣ ਜਿਸ ਤਰ੍ਹਾਂ ਦਾ ਇਹਨੇ ਪ੍ਰਦਰਸ਼ਨ ਕੀਤਾ, ਜੇ ਆਖਰੀ ਹੱਲਾ ਇੱਕ ਹੋਰ ਇਸ ਤਰ੍ਹਾਂ ਦਾ ਵੱਜ ਗਿਆ ਜਾਂ ਇਹ ਤੋਂ ਬਿਹਤਰ ਥੋੜਾ ਜਿਹਾ ਵੱਜ ਗਿਆ ਤੇ ਹੋ ਸਕਦਾ ਕਿ ਇਹ ਕੋਈ ਤਗਮਾ ਵੀ ਲੈ ਕੇ ਆ ਜਾਵੇ। ਪਰ ਉੱਥੋਂ ਤੱਕ ਪਹੁੰਚਣਾ ਇਹ ਹੀ ਅੱਜ ਦਾ ਇਤਿਹਾਸ ਹੈ, ਕਿਉਂਕਿ ਅੱਜ ਤੱਕ ਕੋਈ ਵੀ ਭਾਰਤੀ ਐਥਲੀਟ ਵਿਸ਼ਵ ਐਥਲੈਟਿਕਸ ਮੀਟ ਦੇ ਫਾਈਨਲ 'ਚ ਨਹੀਂ ਪਹੁੰਚਿਆ। ਕੋਈ ਵੀ ਐਥਲੀਟ, ਇਹ ਦਵਿੰਦਰ ਸਿੰਘ ਕੰਗ ਪੰਜਾਬੀ ਮੁੰਡਾ ਪਹਿਲਾ ਹੈ ਜਿਹੜਾ ਇੱਥੋਂ ਤੱਕ ਸਫ਼ਰ ਤੈਅ ਕਰ ਸਕਿਆ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇੱਥੋਂ ਤੱਕ ਸਫ਼ਰ ਤੈਅ ਹੋਇਆ, ਇਹਦਾ ਅੰਜਾਮ ਥੋੜਾ ਜਿਹਾ ਅੱਗੇ ਜਾ ਕੇ ਉਹ ਵੀ ਬਿਹਤਰ ਹੋ ਜਾਵੇ, ਤੇ ਫਿਰ ਤੇ ਗੱਲਾਂ ਹੀ ਕੁਛ ਹੋਰ ਨੇ। ਪਰ ਜਿੱਤ ਹਾਰ ਹੈ ਜਿਹੜੀ, ਉਹ ਕੋਸ਼ਿਸ਼ ਤੇ ਨਿਰਭਰ ਕਰਦੀ ਹੈ ਕਿ ਉਸ ਦਿਨ ਕੰਗ ਸਾਹਿਬ ਦੀ ਕੋਸ਼ਿਸ਼ ਕਿਸ ਤਰ੍ਹਾਂ ਦੀ ਹੁੰਦੀ ਹੈ। ਪਰ ਜਿੰਨੀ ਕੁ ਕੋਸ਼ਿਸ਼ ਕਰਕੇ ਹੁਣ ਤੱਕ ਇੱਥੋਂ ਤੱਕ ਪਹੁੰਚਿਆ, ਉਸ ਕੋਸ਼ਿਸ਼ ਨੂੰ ਵੀ ਸਲੂਟ ਹੈ। ਬਿਲਕੁਲ ਬਿਲਕੁਲ। ਤੇ ਇੱਕ ਚੀਜ਼ ਜਿਹੜੀ ਜ਼ਰੂਰ ਆਪਾਂ ਮਿੰਟੂ ਗੁਰਸਰੇ ਜੀ ਦੇਖਦੇ ਹਾਂ, ਜਦੋਂ ਕੋਈ ਇੱਦਾਂ ਦੀ ਪ੍ਰਾਪਤੀ ਹਾਸਲ ਹੁੰਦੀ ਆ, ਫਿਰ ਜਿਹੜੀ ਇਹ ਸਰਕਾਰਾਂ ਉਹ ਨਾਮਾਂ ਦੀ ਵਿਸ਼ਾਰ ਵੀ ਲਾ ਦਿੰਦੀ ਹੈ। ਪਹਿਲੋਂ ਜਿਹੜੀਆਂ ਕੁਛ ਨਹੀਂ ਇਸ ਦੇ ਪਾਸੇ ਨੂੰ ਜਿਹੜੀਆਂ ਸੋਚ ਰਹੀਆਂ ਹੁੰਦੀਆਂ, ਕੋਈ ਪਹੁੰਚ ਜੇ ਆਪਣੇ ਜਿਹੜੇ ਜੀ ਬਲਬੂਤੇ 'ਤੇ ਤਾਂ ਪਹੁੰਚ ਜੇ ਅੱਗੇ ਤਾਈਂ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ ਵੀ ਭਰਤੀ ਤੇ ਤਬਾਦਲਾ ਘੁਟਾਲਾ ਵੀ ਨੱਪਿਆ ਘੁੱਟਿਆ ਰਿਹਾ। ਦੇਖੋ, ਤੁਹਾਨੂੰ ਯਾਦ ਹੋਣਾ ਇੱਕ ਸਕੋਡਾ ਫੜਿਆ ਗਿਆ ਸੀ, ਸਕੋਡਾ ਜੀ। ਔਰ ਇਹ ਸਕੋਡਾ ਨਾ ਪੰਜਾਬ ਦੇ ਕਦੋਂ ਸੁਣਿਆ ਸੀ? ਅਸੀਂ ਤੇ ਬਹੁਤ ਪਹਿਲਾਂ ਸੁਣਿਆ ਸੀ, ਕਿਉਂਕਿ ਸਾਡੇ ਇੱਧਰਲੇ ਇਲਾਕੇ ਦਾ ਸੀ। ਸਕੋਡਾ ਨਾ ਲੋਕਾਂ ਨੇ ਉਦੋਂ ਸੁਣਿਆ ਸੀ ਜਦੋਂ ਪਿੰਕੀ ਦੀਆਂ ਬਹੁਤ ਸਾਰੀਆਂ ਇੰਟਰਵਿਊ ਵਾਲੀਆਂ ਉਹ ਆਈਆਂ ਸਨ, ਵੀਡੀਓ ਜੀ ਜਦੋਂ ਵਾਇਰਲ, ਹਾਂਜੀ ਵੀਡੀਓ ਵਾਇਰਲ ਹੋਈ। ਉਦੋਂ ਉਹਨੇ ਸਕੋਡਾ ਦਾ ਨਾਂ ਲਿਆ ਸੀ ਕਿ ਮੈਂ ਇੰਨੇ ਲੱਖ ਰੁਪਈਆ ਸਕੋਡਾ ਦੇ ਜ਼ਰੀਏ ਦਿੱਤਾ ਵਾ। ਸੋ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਕੋਡਾ ਜਿਹੜਾ ਉਹ ਨੱਪਿਆ ਗਿਆ, ਔਰ ਨੱਪਿਆ ਵੀ ਉਸ ਸਰਕਾਰ ਨੇ ਜਿਹਨੇ ਸਕੋਡਾ ਪੈਦਾ ਕੀਤਾ ਸੀ। ਸਕੋਡਾ ਕੀ ਸੀ? ਸਕੋਡਾ ਇੱਕ ਸਧਾਰਨ ਪਰਿਵਾਰ ਦੇ ਵਿੱਚ ਜੰਮਿਆ ਭਲਾ ਸਧਾਰਨ ਨੌਜਵਾਨ ਸੀਗਾ, ਤੇ ਜਿਹੜਾ ਸਧਾਰਨ ਦਰਜੇ ਦੀ ਪੜ੍ਹਾਈ ਪੜ੍ਹਿਆ ਸੀ। ਪਰ ਹੋਇਆ ਕਿ ਬਹਿਣੀ ਉੱਠਣੀ ਚੰਗੇ ਮੁੰਡਿਆਂ ਨਾਲ ਸੀ, ਮੁੜ ਕੇ ਲੀਡਰਾਂ ਨਾਲ ਹੋ ਗਈ, ਲੀਡਰਾਂ ਨੇ ਜਾਂ ਪੁਲਿਸ ਅਫਸਰਾਂ ਨਾਲ ਕਰਾਤੀ। ਅੱਗੋਂ ਚੰਗੇ ਭਾਗੇ ਇੱਕ ਐਸਾ ਨੇਕ SSP ਟੱਕਰ ਗਿਆ ਜਿਹਨੇ ਅੱਗੇ DIG ਰੈਂਕ ਦੇ ਇੱਕ ਅਫਸਰ ਦੇ ਨਾਲ ਉਹਦੀ ਮਿਲਣੀ ਕਰਾ ਦਿੱਤੀ। ਫਿਰ ਚੱਲ ਉਸ ਬੰਦੇ ਨੇ ਫਿਰ ਕੀ ਕੀਤਾ? ਉਸ ਬੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਵੜ ਕੇ ਭਰਤੀਆਂ ਕਰਾਉਣ ਦਾ, ਬਦਲੀਆਂ ਕਰਾਉਣ ਦਾ, ਮਨ ਚਾਹੀ ਪੋਸਟ ਲੈਣ ਦਾ ਉੱਥੇ ਸੌਦਾ ਕਰਾਉਣਾ ਸ਼ੁਰੂ ਕਰ ਦਿੱਤਾ। ਮਤਲਬ ਇੱਕ ਅਫਸਰ ਨੇ ਕਿਤੇ ਬਦਲੀ ਕਰਵਾਉਣੀ ਹੈ, ਉਹਦੇ ਤੋਂ ਪੈਸੇ ਲੈ ਕੇ ਦੂਜੇ ਤੋਂ ਬਦਲੀ ਕਰਵਾ ਦਿੱਤੇ। ਜੇ ਕਿਸੇ ਨੇ ਗਾਹ ਆਪਣਾ ਰਿਸ਼ਤੇਦਾਰ ਭਰਤੀ ਕਰਵਾਉਣਾ, ਉਹਦੇ ਤੋਂ ਪੈਸੇ ਲੈ ਕੇ ਗਾਹ ਦੇ ਕੇ ਅੱਧੇ ਪੈਸੇ ਆਪਣਾ ਹਿੱਸਾ ਰੱਖ ਕੇ ਉਹਦਾ ਕੰਮ ਕਰਾ ਦੇਣਾ। ਜੇ ਕਿਸੇ ਨੇ ਮਨ ਚਾਹੀ ਪੋਸਟ ਲੈਣੀ ਹੈ, ਉਹਦੇ ਲਈ ਆ ਡੀਲ ਕਰਾ ਦੇਣੀ। ਬਹੁਤ ਸੌਦੇਬਾਜ਼ੀ। ਉਹਨੂੰ ਹੁਣ ਸਾਲ ਹੋ ਗਿਆ ਫੜੇ ਨੂੰ, ਸਾਲ ਹੋ ਗਿਆ। ਉਹਦੇ ਪੁੱਛਗਿੱਛ ਕਰਨ ਲਈ ਇੱਕ SIT ਬਣਾਈ ਗਈ ਸੀ। SIT ਨੇ ਦੱਸਦੇ ਕਿ ਪੁੱਛ ਪੜਤਾਲ ਕਰ ਲਈ ਹੈ, ਪਰ ਸਰਕਾਰ ਬਦਲਣ ਦੇ ਬਾਵਜੂਦ, ਨਵੀਂ ਸਰਕਾਰ ਦੇ ਆਉਣ ਤੋਂ ਬਾਅਦ ਵੀ SIT ਦੀ ਉਹ ਰਿਪੋਰਟ ਹੈ ਜਿਹੜੀ ਉਹ ਨੱਪ ਲਈ ਗਈ ਹੈ, ਘੁੱਟ ਲਈ ਗਈ ਹੈ। ਕਿਉਂਕਿ ਇਹਦੇ ਵਿੱਚ ਲਗਭਗ 2.5 ਦਰਜਨ ਦੇ ਕਰੀਬ ਅਫਸਰ ਫਸਦੇ ਪਏ ਆ, 2.5 ਦਰਜਨ ਦੇ ਕਰੀਬ, ਜਿਹਦੇ ਚ IPS ਵੀ ਹੈ, TPS ਵੀ ਹੈ ਤੇ ਕੁਛ IAS ਵੀ ਹੈ। ਉਹ ਸਾਰੇ ਹੀ ਇਹਦੇ ਨਾਲ ਰਲ ਕੇ ਇਸ ਤਰ੍ਹਾਂ ਦੀ ਸੌਦੇਬਾਜ਼ੀ ਕਰਿਆ ਕਰਦੇ ਸਨ। ਔਰ ਇੱਥੋਂ ਤੱਕ ਹੀ ਨਹੀਂ, ਇਹਦੇ ਸੰਬੰਧ ਦੱਸਦੇ ਆ ਕਿ ਉਸ ਸਮੇਂ ਦੇ ਡਿਪਟੀ CM ਦੇ ਦਫ਼ਤਰ ਤੱਕ ਵੀ ਸੀਗੇ। ਡਿਪਟੀ CM ਦਾ ਦਫ਼ਤਰ ਵੀ ਉਹ ਵੀ ਜਾਂਚ ਪੜਤਾਲ ਦੇ ਘੇਰੇ ਚ ਆਉਂਦਾ।
ਇਹਦੀਆਂ ਕੁਝ ਚੀਜ਼ਾਂ ਜਿਹੜੀਆਂ ਉਹ ਨਿਕਲੀਆਂ ਨੇ, ਜੋ ਰਿਪੋਰਟ ਹਾਲਾਂਕਿ ਸਰਕਾਰ ਦੱਬ ਕੇ ਬੈਠੀ ਹੈ, ਇਹ ਵੀ ਸਰਕਾਰ ਉਹ ਪਿਛਲੀ ਸਰਕਾਰ, ਉਹਦੇ ਚੋਂ 1-2 ਚੀਜ਼ਾਂ ਜਿਹੜੀਆਂ ਉਹ ਨਿਕਲ ਕੇ ਆਈਆਂ ਨੇ ਸਾਹਮਣੇ। ਉਹ ਇਹ ਆਈਆਂ ਨੇ ਕਿ ਇੱਕ DIG ਰੈਂਕ ਦਾ ਅਧਿਕਾਰੀ ਸਕੌਡਾ ਨੂੰ ਆਪਣਾ ਭਾਣਜਾ ਭਰਤੀ ਕਰਵਾਉਣ ਲਈ 50 ਲੱਖ ਰੁਪਈਆ ਦਿੰਦਾ ਹੈ। 50 ਲੱਖ ਜੀ, ਉਹਦੇ ਚੋਂ 32 ਲੱਖ ਰੁਪਈਆ ਉਹ ਦੇ ਦਿੰਦਾ ਪਹਿਲਾਂ ਪੇਸ਼ਗੀ, ਪਰ ਕੰਮ ਨਹੀਂ ਬਣਦਾ। ਉਸ ਤੋਂ ਬਾਅਦ ਉਹ ਦਬਾਅ ਪਾਉਂਦਾ। ਉਸ ਤੋਂ ਬਾਅਦ ਸਕੌਡਾ ਕਹਿੰਦਾ ਕਿ ਪੈਸੇ ਤਾਂ ਖਾਤੇ ਪੈ ਗਏ, ਪੈਸੇ ਤਾਂ ਹੁਣ ਮੁੜਦੇ ਨਹੀਂ, ਗੰਗਾ ਗਈਆਂ ਹੱਡੀਆਂ ਨਹੀਂ ਪਰਤਦੀਆਂ। ਤੇ ਫਿਰ ਉਹ 2-2.5 ਕਿੱਲੇ ਆਪਣੇ ਸਹੁਰਿਆਂ ਦੀ ਪਹਿਲੀ ਰਜਿਸਟਰੀ ਕਰਦਾ ਉਹਦੇ ਨਾਲ। ਸੋ ਅੱਗੇ ਇੱਕ ਖੁਲਾਸਾ ਹੋਰ ਹੋਇਆ ਇਸ ਰਿਪੋਰਟ ਦਾ, ਜਿਹੜੇ ਹਾਲਾਂਕਿ ਰਿਪੋਰਟ ਜਨਤਕ ਨਹੀਂ ਹੋਈ, ਮੈਂ ਤੁਹਾਨੂੰ ਦੱਸ ਰਿਹਾ, ਪਰ ਕੁਛ ਅੰਸ਼ ਹੈ ਜਿਹੜੇ ਉਹ ਮੀਡੀਆ ਦੇ ਵਿੱਚ ਲੀਕ ਹੋ ਰਹੇ ਆ। ਹੁਣ ਅੱਗੇ ਇੱਕ SSP ਨੇ ਆਪਣੀ ਮਨਚਾਹੀ ਪੋਸਟ ਤੇ ਲੱਗਣ ਲਈ ਇਹਨੂੰ 50 ਲੱਖ ਰੁਪਏ ਦਿੱਤੇ ਸਨ। 50 ਲੱਖ ਰੁਪਏ 11 ਲੜਕਿਆਂ ਨੂੰ ਭਰਤੀ ਕਰਵਾਉਣ ਲਈ ਇਹਨੇ 1 ਕਰੋੜ 21 ਲੱਖ ਰੁਪਇਆ ਜਿਹੜਾ ਉਹਦਾ ਇੱਕ ਸੌਦਾ ਕੀਤਾ। ਇੱਕ ਹੋਰ ਵੀ ਬੜੀ ਇਹਨੇ ਅਜੀਬੋ-ਗਰੀਬ ਸੈਟਿੰਗ ਕੀਤੀ। ਬਹੁਤ ਤਗੜਾ ਪਰਿਵਾਰ ਸੀ ਬੰਬੇ ਦਾ, ਉਹਨਾਂ ਦਾ ਮੁੰਡਾ ਵਿਆਹਿਆ ਸੀ ਸਮਰਾਲੇ, ਜਿੱਥੇ ਉਹਦੇ ਤੇ 307 ਦਾ ਪਰਚਾ ਪੈ ਗਿਆ। ਉਹ ਪਰਿਵਾਰ DGP ਦੇ ਦਫ਼ਤਰ ਦੇ ਵਿੱਚ ਗੇੜੇ ਕੱਢਦਾ ਫਿਰਦਾ ਸੀ ਤੇ ਉੱਥੇ ਇੱਕ ਦਿਨ ਅਚਾਨਕ ਉਹ DSP ਮਿਲ ਗਿਆ, ਜਿਹਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਹੋਇਆ। ਉਹਨੇ ਆਖਿਆ ਤੁਹਾਡਾ ਕੰਮ DGP ਵੀ ਨਹੀਂ ਕਰਾ ਸਕਦਾ, ਪਰ ਮੈਂ ਤੁਹਾਨੂੰ ਇੱਕ ਬੰਦਾ ਹੱਥ ਕਰਾ ਦਿੰਦਾ, ਉਹ ਤੁਹਾਡਾ ਕੰਮ ਕਰਾ ਸਕਦਾ। ਉਹਨੇ ਕਿਹਾ ਸਕੌਡੇ ਨਾਲ ਗੱਲ ਕਰ ਲਓ। ਉਹਨਾਂ ਨੇ ਆਖਿਆ ਸਕੌਡਾ, ਉਹਨਾਂ ਨੇ ਪਹਿਲਾਂ ਤੇ ਆਲੇ ਦੁਆਲੇ ਵੇਖਿਆ ਕਿਤੇ ਕਾਰ ਖੜੀ ਹੈ ਕੁਛ ਸਕੌਡਾ ਜਿਹਦੀ ਗੱਲ ਕਰਦੇ ਆ। ਫਿਰ ਉਹਨਾਂ ਨੇ ਇੱਕ ਮੁੰਡਾ ਭਾਰਾ ਜਿਹਾ ਦਿਖਾਤਾ ਕਿ ਉਹ, ਉਹਨਾਂ ਨੇ ਜਾ ਕੇ ਉਹਦੇ ਨਾਲ ਗੱਲ ਕੀਤੀ। ਉਹਨੇ 70 ਲੱਖ ਰੁਪਈਆ ਲਿਆ। 70 ਲੱਖ ਰੁਪਈਆ ਲੈਣ ਤੋਂ ਬਾਅਦ ਕ੍ਰਾਈਮ ਬ੍ਰਾਂਚ ਤੋਂ ਇਨਕੁਆਇਰੀ ਮਾਰਕ ਕਰਵਾ ਕੇ ਉਹਨਾਂ ਦੀ FIR ਰੱਦ ਕਰਵਾ ਦਿੱਤੀ। 70 ਲੱਖ ਰੁਪਈਆ ਲੈਂਦਾ, FIR ਜਿਹੜੀ ਹੈ ਉਹ ਰੱਦ ਕਰਵਾ ਦਿੰਦਾ। ਇਸ ਤੋਂ ਇਲਾਵਾ ਇੱਕ ਫਿਰੋਜ਼ਪੁਰ ਦਾ ਰੀਡਰ ਨਿਕਲ ਰਿਹਾ ਜਿਹਦੇ ਨਾਲ ਇਹਦੀ ਮਿਲੀ ਭਗਤ ਸੀ। ਉਸ ਰੀਡਰ ਦੇ ਨਾਲ ਰਲ ਕੇ, ਰੀਡਰ ਸੀ ਜਿਹੜਾ ਉਹ SSP ਦਾ ਰੀਡਰ ਸੀ, ਉਹਦੇ ਨਾਲ ਰਲ ਕੇ ਇਹਨੇ ਜਿੰਨੇ ਫਿਰੋਜ਼ਪੁਰ ਜ਼ਿਲ੍ਹੇ ਦੇ SHO ਸੀ ਸਾਰੇ ਹੀ ਬਦਲਾ ਦਿੱਤੇ ਔਰ ਉਹ ਲਵਾ ਦਿੱਤੇ ਲਿਆ ਕੇ ਜ਼ਿਲ੍ਹੇ 'ਚ ਜਿਨ੍ਹਾਂ ਨੇ ਇਹਦੇ ਨਾਲ ਸੌਦਾ ਕੀਤਾ ਹੋਇਆ ਸੀ। ਔਰ ਹਰੇਕ ਤੋਂ 1 ਮਹੀਨੇ ਦਾ ਇਹ 1-1 ਲੱਖ ਰੁਪਈਆ ਲੈਂਦਾ ਸੀ ਜੀ। 5 ਲੱਖ ਰੁਪਈਏ ਤੱਕ ਜਿਹੜਾ ਹੁੰਦਾ ਸੀਗਾ ਉਹ ਤੇ ਰੀਡਰ ਨੂੰ ਦਿੰਦਾ ਸੀ। ਜਿਹੜੀ ਰਕਮ 5 ਲੱਖ ਤੋਂ ਉੱਤੇ ਦੀ ਹੁੰਦੀ ਸੀ ਨਗਦੀ, ਉਹ SSP ਨੂੰ ਡਾਇਰੈਕਟ ਆਪ ਦੇਣ ਜਾਂਦਾ ਸੀ। ਸੋ ਇਹ ਖੁਲਾਸੇ ਹੋਏ ਆ। ਹੋਰ ਵੀ ਬਹੁਤ ਸਾਰੇ ਖੁਲਾਸੇ ਇਸ ਰਿਪੋਰਟ ਦੇ ਵਿੱਚ, ਮੈਂ ਥੋੜੇ ਤੁਹਾਨੂੰ ਦੱਸਿਆ ਕਿਉਂਕਿ ਸਮਾਂ ਘੱਟ ਆ। ਬਹੁਤ ਸਾਰੇ ਇਸ ਤਰ੍ਹਾਂ ਦੇ ਖੁਲਾਸੇ ਹੋਏ ਆ, ਪਰ ਉਹਨਾਂ ਖੁਲਾਸਿਆਂ ਨੂੰ ਨੱਪ ਕੇ ਇਸ ਕਰਕੇ ਬੈਠੇ ਆ ਕਿਉਂਕਿ ਅਫਸਰਾਂ ਦੀ ਇੱਕ ਬਹੁਤ ਵੱਡੀ ਫੌਜ ਹੈ ਜਿਹੜੀ ਉਹ ਇਸ ਕੇਸ ਦੇ ਵਿੱਚ ਘੜੀਸੀ ਜਾਂਦੀ ਹੈ। ਉਸ ਫੌਜ ਨੂੰ ਬਚਾਉਣ ਲਈ ਇਸ ਰਿਪੋਰਟ ਨੂੰ ਨੱਪਿਆ ਜਾ ਰਿਹਾ, ਪਰ ਇਹਦਾ ਨੁਕਸਾਨ ਇਹ ਹੋਏਗਾ ਕਿ ਸਕੌਡਾ ਸਾਹਿਬ ਦੇ ਕੇਸ ਹੈ ਜਿਹੜੇ ਉਹ ਅਗਾਂਹ ਜ਼ੋਰ ਪੈ ਜਾਣਗੇ। ਪਰ SIT ਨੇ ਜਿਹੜੀ ਜਾਂਚ ਪੜਤਾਲ ਕੀਤੀ ਉਹ ਖੂਬ ਕੀਤੀ, ਵਧੀਆ ਢੰਗ ਨਾਲ ਕੀਤੀ, ਪਰ ਅੱਗੋਂ ਸਰਕਾਰ ਹੈ ਜਿਹੜੀ ਉਹ ਹੁਣ ਮਰਜ਼ੀ ਦਾ ਹੀ ਮਾਲਕ ਆ, ਤੇਰਾ ਦਿਲ ਮਰਜ਼ੀ ਦਾ ਮਾਲਕ ਹੈ। ਸੋ ਉਹ ਮਰਜ਼ੀ ਦੀ ਮਾਲਕ ਹੈ, ਇਸ ਰਿਪੋਰਟ ਨੂੰ ਕੱਢੇ ਤੇ ਕੱਢ ਲਵੇ, ਜੇ ਚਾਹਵੇ ਤੇ ਫਿਰ ਧੂੜ ਫੱਕਦੀ ਰਹੋ ਕਿਸੇ ਅਲਮਾਰੀ 'ਚ। ਪਰ ਇਹ ਅਲਮਾਰੀ 'ਚ ਕੈਦ ਕਰਨ ਵਾਲੀ ਫਾਈਲ ਨਹੀਂ ਸੀ, ਇਹ ਫਾਈਲ ਜਨਤਕ ਹੋਣੀ ਚਾਹੀਦੀ ਸੀ। ਉਹ ਚਿਹਰੇ ਨੰਗੇ ਹੋਣੇ ਚਾਹੀਦੇ ਸੀਗੇ ਜਿਨ੍ਹਾਂ ਨੇ ਆਪਣੀ ਪੁਲਿਸ ਨੂੰ ਹੀ ਨਹੀਂ ਬਖਸ਼ਿਆ, ਆਪਣੀ ਪੁਲਿਸ ਨੂੰ ਵੀ ਖਾ ਗਏ। ਉਹ ਲੋਕ ਜਿਨ੍ਹਾਂ ਨੇ ਆਪਣੇ ਸਕੇ ਸੋਧਰੇ ਭਰਤੀ ਕਰਵਾਉਣ ਲਈ ਦੂਸਰਿਆਂ ਦੇ ਹੱਕ ਮਾਰ ਦਿੱਤੇ, ਉਹਨਾਂ ਨੂੰ ਅਕਸਰ ਤੇ ਸਜ਼ਾ ਮਿਲਣੀ ਚਾਹੀਦੀ ਹੈ। ਜੀ ਬਿਲਕੁਲ। ਤੇ ਆਪਣੇ ਜਿਹੜੇ ਸਰੋਤਿਆਂ ਨੂੰ ਦੱਸ ਜਾਈਏ ਵੀ ਇਹ ਇੱਕ ਜਿਹੜਾ ਅਖੀਰਲਾ ਸਵਾਲ ਮੈਂ ਪੁੱਛੂੰਗਾ, ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਸਾਰਿਆਂ ਦੇ ਲਈ ਆਪਾਂ ਫੋਨ ਲਾਈਨਸ ਓਪਨ ਕਰਾਂਗੇ। ਤੁਸੀਂ ਵੀ ਜੇ ਕੋਈ ਸਵਾਲ ਮਿੰਟੂ ਗੁਰੂਸਰੀਆ ਜੀ ਨੂੰ ਪੁੱਛਣਾ ਚਾਹੁੰਦੇ ਹੋ ਤਾਂ ਇਸ ਸਵਾਲ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈਗਾ ਆ 408-272-5200 4082725200। ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋ, ਚਾਹੇ ਅਮਰੀਕਾ, ਕੈਨੇਡਾ, ਇੰਡੀਆ, ਜਿੱਥੇ ਵੀ ਹੋ ਤੁਸੀਂ ਸਵਾਲ ਪੁੱਛ ਸਕਦੇ ਹੋ। ਸਾਡੇ ਸਟੂਡੀਓ ਦਾ ਨੰਬਰ ਆ ਅੱਗੇ ਏਰੀਆ ਕੋਡ 408-272-5200 ਦੇ ਉੱਤੇ। ਅਤੇ ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਅਧਿਆਪਕ ਦੀ ਕੁੱਟਮਾਰ ਤੋਂ ਬਾਅਦ ਲਾਪਤਾ ਹੋਏ ਬੱਚੇ ਦੀ ਲਾਸ਼ ਮਿਲੀ। ਦੇਖੋ ਇਹ ਪਾਤੜਾਂ ਦੇ ਲਾਗੇ ਦੀ ਘਟਨਾ, ਬੱਚੇ ਦਾ ਕੋਈ ਟੈਸਟ ਸੀਗਾ, ਟੈਸਟ ਲਿਆ ਅਧਿਆਪਕਾਂ ਨੇ ਤੇ ਜਦੋਂ ਚੈਕਿੰਗ ਕੀਤੀ ਉਹਦੇ ਨੰਬਰ ਬੱਚੇ ਦੇ ਥੋੜੇ ਆਏ। ਦੱਸਦੇ ਆ ਕਿ ਅਧਿਆਪਕ ਨੇ ਇਸ ਗੱਲੋਂ ਕਿ ਉਹਦੇ ਨੰਬਰ ਘੱਟ ਆਏ ਸੀਗੇ ਉਹਦੇ ਨਾਲ ਕੁੱਟਮਾਰ ਕਰ ਦਿੱਤੀ। ਫਿਰ ਉਸ ਬੱਚੇ ਨੇ ਇਹਦੀ ਸੂਚਨਾ ਆਪਣੇ ਪਰਿਵਾਰ ਨੂੰ ਦਿੱਤੀ ਕਿ ਮਾਸਟਰ ਨੇ ਮੈਨੂੰ ਕੁੱਟਿਆ ਬੜਾ। ਪਰਿਵਾਰ ਦੇ ਬਾਕੀ ਮੈਂਬਰ ਜਦੋਂ ਉੱਥੇ ਘਰ ਪੁੱਜੇ
ਤੇ ਉਹ ਜਿਹੜਾ ਪਰਮਿੰਦਰ ਸਿੰਘ ਬੱਚਾ ਸੀਗਾ ਉਹ ਬਾਅਦ ਦੇ ਵਿੱਚ ਲਾਪਤਾ ਹੋ ਗਿਆ। ਲਾਪਤਾ ਹੋ ਗਿਆ, ਭਾਲਦੇ ਰਹੇ ਕਰਦੇ ਕਿ ਕਿੱਧਰ ਗਿਆ ਜਵਾਕ ਕਿੱਧਰ ਗਿਆ, ਕਿਉਂਕਿ ਏਡੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਬਣ ਗਈ ਗਾ ਜਾ ਕੇ। ਸੋ ਘਰਦਿਆਂ ਨੂੰ ਵੀ ਇੰਨਾ ਜ਼ਿਆਦਾ ਸ਼ੱਕ ਸੰਸ਼ਾ ਨਹੀਂ ਸੀਗਾ ਕਿ ਇਹ ਮਸਲਾ ਇੱਥੋਂ ਤੱਕ ਚਲੇ ਜਾਏਗਾ। ਉਹ ਬੱਚਾ ਅਚਾਨਕ ਲਾਪਤਾ ਹੋ ਗਿਆ ਤੇ ਫਿਰ ਦੱਸਦੇ ਆ ਕਿ ਕੱਲ ਇੱਕ ਛੋਟੀ ਨਹਿਰ ਦੇ ਵਿੱਚ ਉਹਦੀ ਲਾਸ਼ ਮਿਲੀ ਹੈ। ਹੁਣ ਉਹਨੇ ਜਾ ਕੇ ਨਹਿਰ 'ਚ ਛਾਲ ਮਾਰ ਲਈ ਹੋਏਗੀ, ਮੰਨਿਆ ਤੇ ਇਹੀ ਜਾ ਰਿਹਾ, ਬਾਕੀ ਜਾਂਚ ਪੜਤਾਲ ਦਾ ਵਿਸ਼ਾ। ਉਦਾਂ ਇਹ ਹੈਰਾਨ ਕਰਨ ਵਾਲੀਆਂ ਗੱਲਾਂ ਨੇ ਕਿ ਦੇਖੋ ਅਧਿਆਪਕ ਦੀ ਕੁੱਟਮਾਰ ਕੀ ਹੋਊ, ਵੱਧ ਤੋਂ ਵੱਧ ਕੋਈ ਚਪੇੜ ਮਾਰ ਦਿੱਤੀ ਹੋਊ ਮਾਸਟਰ ਨੇ। ਇਹ ਵੀ ਹੋ ਸਕਦਾ ਕਿ ਨਾ ਹੀ ਮਾਰੀ ਹੋਵੇ। ਕਈ ਵਾਰ ਝਿੜਕੀ ਦਿੰਦੇ ਅਧਿਆਪਕ ਤੇ ਬੱਚੇ ਆ ਕੇ ਕਹਿ ਦਿੰਦੇ ਕਿ ਸਾਨੂੰ ਕੁੱਟਿਆ, ਕਿਉਂਕਿ ਅੱਜ ਕੱਲ੍ਹ ਪੇਰੈਂਟਸ ਉਹੋ ਜਿਹੇ ਹੋ ਗਏ, ਥੋੜ੍ਹੇ ਜਿਹੇ ਗਰਮ ਹੋ ਗਏ ਆ। ਉਹ ਕਈ ਵਾਰ ਜੇ ਅਸੀਂ ਇੱਦਾਂ ਦੀਆਂ ਵੀ ਖਬਰਾਂ ਪੜ੍ਹਦੇ ਹਾਂ ਕਿ ਬੱਚੇ ਜਾ ਕੇ ਝੂਠ ਹੀ ਮਾਰ ਦਿੰਦੇ ਆ, ਤੇ ਉਹ ਝੂਠ ਹੀ ਮਾਸਟਰਾਂ ਦਾ ਜਲੂਸ ਕਢਾ ਦਿੰਦਾ, ਕਿਉਂਕਿ ਪਰਿਵਾਰ ਡਾਂਗਾ ਲੈ ਕੇ ਸਕੂਲ 'ਚ ਆ ਖੜਦਾ, ਹਾਂ ਬਾਈ ਤੂੰ ਬੱਚਿਆਂ ਨੂੰ ਹੱਥ ਲਾਉਣਾ ਲੱਗ ਗਿਆ ਹੋਣਾ, ਸਰਕਾਰ ਨੇ ਸਾਨੂੰ ਹੁਕਮ ਦਿੱਤਾ ਕਿ 8ਵੀਂ ਤੱਕ ਤੁਹਾਡਾ ਬੱਚਾ ਫੇਲ ਹੀ ਨਹੀਂ ਹੋਣਾ। ਸੋ ਬੱਚਾ ਜਦੋਂ ਫੇਲ ਹੀ ਨਹੀਂ ਹੋਣਾ ਤੇ ਤੂੰ ਕਿਉਂ ਹੱਥ ਲਾਏਂਗਾ। ਸੋ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਆ। ਪਰ ਦੇਖੋ ਇਹ ਹੁਣ ਕਿਸ ਤਰ੍ਹਾਂ ਦਾ ਰਿਸ਼ਤਾ ਹੋ ਗਿਆ ਅਧਿਆਪਕ ਤੇ ਉਹਦੇ ਚੇਲੇ ਦਾ ਕਿ ਜੇ ਅਧਿਆਪਕ ਉਹਨੂੰ ਪੜ੍ਹਾਈ ਲਿਖਾਈ ਤੋਂ ਵੀ ਮਾੜਾ ਮੋਟਾ ਘੂਰ ਨਹੀਂ ਸਕਦਾ, ਮਾੜਾ ਮੋਟਾ ਝਿੜਕ ਨਹੀਂ ਸਕਦਾ, ਫਿਰ ਤੇ ਬਹੁਤ ਔਖਾ ਹੋ ਜਾਣਾ ਕੰਮ ਦਾ। ਗਾਂਹ ਦੀ ਗਾਂਹ ਇਹ ਤੇ ਫਰਕ ਜਿਹੜਾ ਉਹ ਬਹੁਤ ਵੱਡਾ ਹੋ ਜਾਊ। ਇਹ ਖਾਈ ਹੈ ਜਿਹੜੀ ਉਹ ਬੜੀ ਵਿਸ਼ਾਲ ਹੋ ਜਾਏਗੀ। ਉਹ ਸਮਾਂ ਸ਼ਾਇਦ ਬਹੁਤ ਸਾਰੇ ਲੋਕਾਂ ਨੇ ਵੇਖਿਆ ਵੀ ਹੋਣਾ, ਬਹੁਤ ਸਾਰੇ ਲੋਕਾਂ ਨੇ ਹੰਢਾਇਆ ਵੀ ਹੋਣਾ, ਜਦੋਂ ਮਾਸਟਰ ਬੱਚਿਆਂ ਦੇ ਘਰਾਂ 'ਚ ਆ ਕੇ ਸ਼ਾਮ ਨੂੰ ਉਦੋਂ ਵੀ ਤਲਪੀ ਲਾ ਦਿੰਦੇ ਸਨ। ਔਰ ਮਾਸਟਰਾਂ ਨੂੰ ਇਹ ਹੱਕ ਮਿਲਿਆ ਹੁੰਦਾ ਸੀਗਾ ਕਿ ਜੇ ਬੱਚਾ ਸਾਡਾ ਗਲਤੀ ਕਰਦਾ ਇਹਨੂੰ ਬੇਸ਼ੱਕ ਕੁੱਟੋ, ਮਾਰੋ, ਝਿੜਕੋ, ਜੋ ਮਰਜ਼ੀ ਮਾਰੋ, ਕਿਉਂਕਿ ਇਹ ਬੱਚਾ ਤੁਹਾਡਾ ਹੈ। ਹੁਣ ਪੇਰੈਂਟਸ ਹੈ ਜਿਹੜੇ ਉਹ ਹੱਕ ਅਧਿਆਪਕਾਂ ਨੂੰ ਨਹੀਂ ਦਿੰਦੇ। ਸੋ ਜੇ ਕਿਤੇ ਅਧਿਆਪਕ ਕੋਈ ਉਨੀਤੀ ਕਰ ਬੈਂਦਾ ਤੇ ਉਹਨੂੰ ਫਿਰ ਇਸ ਤਰ੍ਹਾਂ ਦਾ ਮਾਮਲਾ ਭੁਗਤਣਾ ਪੈਂਦਾ। ਸੋ ਇਹ ਬਹੁਤ ਹੀ ਸੋਚਣ ਵਿਚਾਰਨ ਵਾਲੀ ਗੱਲ ਆ ਕਿ ਸਾਡੇ ਬੱਚਿਆਂ ਔਰ ਅਧਿਆਪਕਾਂ ਦਰਮਿਆਨ ਇਹ ਜਿਹੜਾ ਰਿਸ਼ਤਾ ਉਹ ਇੰਨਾ ਜ਼ਿਆਦਾ ਖੱਪੇ ਵਾਲਾ ਬਣ ਗਿਆ ਕਿ ਹੁਣ ਇਹਦੇ 'ਚ ਦੇਖ ਲਓ ਲਾਸ਼ਾਂ ਵੀ ਡਿੱਗਣ ਡਈਆਂ। ਸੋ ਇਹ ਸੋਚਣ ਵਿਚਾਰਨ ਵਾਲੀ ਗੱਲ ਆ। ਅਧਿਆਪਕ ਹੈ ਜਿਹੜੇ ਉਹ ਕਸੂਤੇ ਫਸੇ ਆ। ਜੇ ਉਹ ਰਿਜ਼ਲਟ ਨਹੀਂ ਦਿੰਦੇ ਤੇ ਤਾਂ ਉਹਨਾਂ ਨੂੰ ਸਰਕਾਰ ਖਿੱਚ ਲੈਂਦੀ ਆ। ਜੇ ਉਹ ਬੱਚੇ ਨੂੰ ਕੁਛ ਨਹੀਂ ਕਹਿੰਦੇ ਤੇ ਫਿਰ ਬੱਚਾ ਗੱਲ ਨਹੀਂ ਸੁਣਦਾ। ਸੋ ਅਧਿਆਪਕ ਮੇਰੇ ਖਿਆਲ ਦੇ ਨਾਲ ਸਭ ਤੋਂ ਜ਼ਿਆਦਾ ਦੁਖੀ ਆ। ਜੇ ਇਸ ਤਰ੍ਹਾਂ ਦੀ ਕਿਸੇ ਦੀ ਡਿਊਟੀ 'ਚ ਇਹ ਅਣਹੋਣੀ ਘਟਨਾ ਵਾਪਰ ਗਈ ਤੇ ਉਹਦੀ ਤਾਂ ਸਾਰੀ ਜ਼ਿੰਦਗੀ ਤਬਾਹ ਹੋ ਗਈ। ਸੋ ਜਿਹੜੀ ਮੁੰਡੇ ਦੀ ਜ਼ਿੰਦਗੀ ਗਈ ਆ ਉਹ ਤਾਂ ਜ਼ਿੰਦਗੀ ਗਈ ਆ, ਅਧਿਆਪਕ ਦੀ ਜ਼ਿੰਦਗੀ ਵੀ ਦੁੱਖਾਂ 'ਚ ਪੈ ਗਈ। ਪਰ ਕੁੱਲ ਮਿਲਾ ਕੇ ਦੋਹਾਂ ਪੱਖਾਂ ਤੋਂ ਇਹ ਵਰਤਾਰਾ ਹੈ ਜਿਹੜਾ ਉਹ ਬੜਾ ਦੁੱਖ ਦੇਣ ਵਾਲਾ, ਕਿਉਂਕਿ ਪੰਜਾਬੀ ਸੱਭਿਆਚਾਰ ਦੇ ਵਿੱਚ ਅਧਿਆਪਕ ਔਰ ਉਹਦੇ ਚੇਲੇ ਦਾ ਯਾਨੀ ਉਸਤਾਦ ਤੇ ਚੇਲੇ ਦਾ ਰਿਸ਼ਤਾ ਬੜਾ ਮਜ਼ਬੂਤ ਹੁੰਦਾ ਸੀ। ਪਰ ਬਦਲਦੇ ਵਕਤ ਦੀ ਇਹ ਵੀ ਬਦਲੀ ਹੋਈ ਤੋਰ ਆ ਕਿ ਇਸ ਮਹਾਨ ਰਿਸ਼ਤੇ ਨੂੰ ਵੀ ਸਮਾਜਿਕ ਸੱਭਿਆਚਾਰਕ ਉਥਲ ਪੁਥਲ ਦੀ ਨਜ਼ਰ ਲੱਗਦੀ ਹੈ। ਜੀ ਮਿੰਟੂ ਜੀ ਤੇ ਮਿੰਟੂ ਜੀ ਕਾਫੀ ਸਰੋਤੇ ਆਪਣੇ ਨਾਲ ਹੁਣ ਜੁੜ ਚੁੱਕੇ। ਆਪਾਂ ਵਾਰੀ ਸਿਰ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰਦੇ ਹਾਂ। ਤੇ ਆਪਣੇ ਨਾਲ ਅੱਜ ਦੇ ਜਿਹੜੇ ਪਹਿਲੇ ਕਾਲਰ ਇਸ ਟਾਈਮ ਜੁੜ ਚੁੱਕੇ ਨੇ ਰਾਜ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਿੰਟੂ ਜੀ ਨੂੰ ਪਹਿਲਾਂ ਤਾਂ ਮੈਂ ਵਧਾਈ ਦੇਣੀ ਚਾਹੁੰਦਾ ਜੀ। ਇਹਨਾਂ ਨੂੰ ਆਪਦਾ ਮੁੱਖ ਮੰਤਰੀ ਮਿਲ ਗਿਆ ਜੀ ਅੱਜ ਪਹਿਲੇ ਦਿਨ। ਹੈਲੋ ਹਾਂਜੀ। ਤੇ ਦੂਜੀ ਮੇਰੀ ਸਵਾਲ ਸੀਗਾ ਜੀ ਆਪਣੇ ਨਾ ਕਬੱਡੀ ਨੂੰ ਲੈ ਕੇ ਕੁਛ ਮੇਰਾ ਸਵਾਲ ਸੀਗਾ, ਕਿਉਂਕਿ ਅੱਜ ਕੱਲ ਪਲੇਅਰ ਆਏ ਵੇ ਆ ਇੰਡੀਆ ਤੋਂ ਇੱਥੇ ਕੈਨੇਡਾ ਅਮਰੀਕਾ ਦੇ ਵਿੱਚ ਤੇ ਟੂਰਨਾਮੈਂਟ ਹੋ ਰਹੇ ਆ। ਸਾਡੇ ਸ਼ਹਿਰ 'ਚ ਵੀ ਟੂਰਨਾਮੈਂਟ ਹੋਇਆ ਤੇ ਇੱਥੇ ਜੀ ਜਿਹੜੇ ਮੈਂ ਕੈਨੇਡਾ ਦੀ ਗੱਲ ਕਰਦਾ ਵੈਸੇ, ਤੇ ਜਿਹੜੇ ਪਲੇਅਰ ਉਹ ਆਏ ਆ ਜਿਹੜੇ ਵੱਡੀਆਂ ਨਿਊਜ਼ਾਂ ਬਣਾਈਆਂ ਜੀ, ਜਿਨ੍ਹਾਂ ਨੇ ਡਰੱਗ ਤਸਕਰੀ ਦੇ ਕੇਸਾਂ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦਾ ਇੱਕ ਖਿਡਾਰੀ ਆ ਮਿੰਟੂ ਜੀ ਹੋਣੀ ਬਿਹਤਰ ਜਾਣਦੇ ਹੋਣਗੇ, ਔਰ ਤੁਹਾਡੇ ਚੈਨਲਾਂ ਤੇ ਵੀ ਨਿਊਜ਼ਾਂ ਆਈਆਂ। ਤੇ ਉਹ ਬੰਦੇ ਸਾਲ 2 ਸਾਲ ਦੇ ਵਿੱਚ ਉਹ ਕਿਵੇਂ ਪਹੁੰਚ ਗਏ ਦੁਬਾਰਾ ਇੱਥੇ, ਫਿਰ ਕਿਵੇਂ ਕਾਮਯਾਬ ਹੋ ਗਏ ਕੈਨੇਡਾ ਦਾ ਵੀਜ਼ਾ ਲੈਣ ਦੇ ਵਿੱਚ। ਤੇ ਉਹਦੇ ਲਈ ਮੈਂ ਸੰਪਰਕ ਕੀਤਾ ਇੱਥੋਂ ਦੇ ਮੀਡੀਏ ਨੂੰ, ਇੱਥੋਂ ਦੇ ਔਰਗੇਨਾਈਜੇਸ਼ਨਾਂ ਨੂੰ, ਇੱਥੋਂ ਦੇ ਪੋਲੀਟੀਸ਼ੀਅਨਾਂ ਨੂੰ, ਜਿਨ੍ਹਾਂ ਦੀਆਂ ਸਪੋਂਸਰਸ਼ਿਪਾਂ ਲੈ ਕੇ ਜਿਨ੍ਹਾਂ ਤੋਂ ਆਏ। ਉਹ ਸਾਰੇ ਹੀ ਪੱਲਾ ਝਾੜ ਜਾਂਦੇ ਆ ਜੀ। ਉਹ ਔਰਗੇਨਾਈਜ਼ਰ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ, ਉਹ ਫੈਡਰੇਸ਼ਨ ਨੇ ਮੰਗਾਏ ਸੀ, ਅਸੀਂ ਤਾਂ ਉਹਨਾਂ ਤੋਂ ਟੀਮ ਮੰਗੀ ਸੀ ਤੇ ਇੰਨੇ ਉਹਨਾਂ ਨੇ ਖਿਡਾਰੀ ਭੇਜਤੇ, ਸਾਨੂੰ ਕੀ ਪਤਾ ਉਹਨਾਂ ਨੇ ਕਿਹਨੇ ਭੇਜਤਾ। ਤੇ ਪੋਲੀਟੀਸ਼ੀਅਨ ਕਹਿੰਦੇ ਆ ਜੀ ਸਾਡੇ ਕੋਲੇ ਤਾਂ ਜਿਹੜਾ ਵੀ ਪਬਲਿਕ ਡਿਮਾਂਡ ਤੇ ਅਸੀਂ ਸਪੋਂਸਰਸ਼ਿਪ ਦੇ ਦਿੰਦੇ ਹਾਂ
ਵੀ ਪਤਾ ਨਹੀਂ ਕਿਹੜਾ ਆਉਂਦਾ ਕਿਹੜਾ ਜਾਂਦਾ, ਤੇ ਅੰਬੈਸੀ ਵਾਲਿਆਂ ਦਾ ਕੰਮ ਆ ਇਹ ਚੈੱਕ ਕਰਨਾ। ਉਹਨਾਂ ਕੋਲ ਇੰਨਾ ਟਾਈਮ ਹੀ ਹੈ ਨਹੀਂ ਗਾ ਵੀ ਉਹ ਇਕੱਲੇ ਦੀ ਬੈਕਗਰਾਊਂਡ ਚੈੱਕ ਕਰਨ ਜਾਂ ਉਹਨਾਂ ਦੇ ਡਰੱਗ ਟੈਸਟ ਕਰਨ। ਤੇ ਇਹ ਤੁਹਾਨੂੰ ਨਹੀਂ ਲੱਗਦਾ ਵੀ ਇਹ ਜਿਹੜਾ ਇੱਕ ਮਾਫੀਆ ਡਰੱਗ ਦਾ, ਤੇ ਇਹਦੇ ਵਿੱਚ ਪਲੇਅਰ ਤੇ ਔਰਗੇਨਾਈਜ਼ਰ ਕਬੱਡੀਆਂ ਦੇ ਜਿਹੜੇ ਟੂਰਨਾਮੈਂਟ ਕਰਾਉਣ ਵਾਲੇ ਸਾਰੇ ਇੱਕ ਗੇਮ ਨਹੀਂ ਇਹ ਬਣੀ ਹੋਏਗੀ? ਜੀ ਥੈਂਕ ਯੂ ਰਾਜ ਜੀ। ਦੇਖੋ ਸਰਦਾਰ ਸਾਹਿਬ, ਗੱਲ ਇਹ ਆ ਕਿ ਕਬੱਡੀ ਨੂੰ ਇਹ ਸਿਆਸਤਾਂ ਨੇ ਔਰ ਇਹਨਾਂ ਵਿਵਾਦਾਂ ਨੇ ਬਹੁਤ ਬਦਨਾਮ ਕੀਤਾ। ਮੈਂ ਵੀ ਇਤਫਾਕਨ ਥੋੜਾ ਚਿਰ ਖੇਡਿਆ ਕਬੱਡੀ, 5-6 ਸਾਲ। ਉਦੋਂ ਬਹੁਤਾ ਨਹੀਂ ਸੀ, ਥੋੜਾ ਅੰਸ਼ਿਕ ਖਾਂਦੇ ਪੀਂਦੇ ਸਨ। ਮੈਂ ਐਵੇਂ ਝੂਠ ਬੋਲਾਂ ਕਿ ਉਦੋਂ ਸਾਰੇ ਦੇਵਪੁਰਸ਼ੀ ਕਬੱਡੀ ਖੇਡਦੇ ਹੁੰਦੇ ਸਨ, ਉਹ ਝੂਠ ਹੋਏਗਾ। ਸੋ ਹੁੰਦਾ ਸੀ ਪਰ ਬਹੁਤਾ ਨਹੀਂ। ਹੁਣ ਇਹ ਚੀਜ਼ਾਂ ਜਿਹੜੀਆਂ ਉਹ ਇੱਥੋਂ ਤੱਕ ਪਹੁੰਚ ਗਈਆਂ ਕਿ ਕੁਝ ਖਿਡਾਰੀ ਪੰਜਾਬ ਦੇ ਵਿੱਚ ਨਸ਼ਾ ਸਪਲਾਈ ਕਰਦੇ ਫੜੇ ਗਏ, ਔਰ ਬਹੁਤ ਵੱਡੇ ਖਿਡਾਰੀ ਸਪਲਾਈ ਕਰਦੇ ਫੜੇ ਗਏ। ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਖਿਡਾਰੀਆਂ ਦੀ ਗੱਲ ਕਰਦੇ ਹੋ, ਕਿਉਂਕਿ ਸੱਚ ਜਾਣਿਓ ਮੈਂ ਜਦੋਂ ਤੋਂ ਕਬੱਡੀ ਖੇਡਣੀ ਛੱਡੀ, ਕਬੱਡੀ ਦੇ ਵਿੱਚੋਂ ਰੁਚੀ ਵੀ ਘੱਟ ਗਈ। ਔਰ ਖਾਸ ਤੌਰ ਤੇ ਇਹੋ ਜਿਹੀ ਕਬੱਡੀ ਜਿਹਦਾ ਚਿਹਰਾ ਮੋਹਰਾ ਹੀ ਵਿਗਾੜ ਦਿੱਤਾ, ਜਿਹਦੀ ਰੈਪੋ ਜਿਹੜੀ ਹੈ ਉਹ ਮਿੱਟੀ 'ਚ ਮਿਲਾ ਦਿੱਤੀ ਗਈ। ਜਿੱਦਾਂ ਹੁਣ ਤੁਸੀਂ ਬਹੁਤ ਕੁਛ ਕਹਿ ਗਏ ਹੋ, ਪਰ ਮੇਰੇ ਕੋਲ ਬਹੁਤਾ ਕੁਛ ਕਹਿਣ ਲਈ ਨਹੀਂ, ਕਿਉਂਕਿ ਮੈਂ ਹੁਣ ਕਬੱਡੀ ਦੇ ਖੇਤਰ ਤੋਂ ਦੂਰ ਆ। ਮੈਨੂੰ ਨਹੀਂ ਪਤਾ ਤੁਸੀਂ ਕਿਹੜਿਆਂ ਦੀ ਗੱਲ ਕਰਦੇ ਹੋ, ਪਰ ਅਸਲ ਦੇ ਵਿੱਚ ਜੇ ਏਦਾਂ ਹੋਇਆ, ਕਿਸੇ ਤੇ ਕੋਈ ਕੇਸ ਪਿਆ, ਮੁਕੱਦਮਾ ਪਿਆ, ਤਾਂ ਉਹਦੇ ਵਿੱਚ ਇਹ ਆ ਕਿ ਜੇਕਰ ਉਸਨੂੰ ਕੋਈ ਸਜ਼ਾ ਨਹੀਂ ਹੋਈ ਤੇ ਫਿਰ ਉਹਨੂੰ ਵੀਜ਼ਾ ਮਿਲਣ ਦੇ ਵਿੱਚ ਕੋਈ ਸਮੱਸਿਆ ਨਹੀਂ ਆਈ ਹੋਏਗੀ। ਜੇ ਉਹਦਾ ਕੇਸ ਅੰਡਰ ਟਰਾਇਲ ਆ, ਉਹ ਹੋ ਸਕਦਾ ਅਦਾਲਤ ਤੋਂ ਪਰਮਿਸ਼ਨ ਲੈ ਕੇ ਆ ਗਿਆ ਹੋਵੇ ਕਿ ਮੈਂ ਖੇਡਣ ਜਾਣਾ। ਜਦੋਂ ਤੱਕ ਅਦਾਲਤ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦੀ, ਤੁਸੀਂ ਜਾਂ ਮੈਂ ਉਹਨੂੰ ਅਸੀਂ ਗੁਨਾਹਗਾਰ ਨਹੀਂ ਕਹਿ ਸਕਦੇ, ਦੋਸ਼ੀ ਨਹੀਂ ਕਹਿ ਸਕਦੇ। ਉਹਨਾਂ ਚਿਰ ਉਹ ਨਾਮਜ਼ਦ ਇੱਕ ਮੁਲਜ਼ਮ ਆ ਕਿ ਉਹਦਾ ਕੇਸ ਦੇ ਵਿੱਚ ਨਾਮ ਆ। ਹੁਣ ਉਹ ਜੇ ਤੇ ਲੈ ਕੇ ਆਇਆ ਪਰਮਿਸ਼ਨ, ਕੋਰਟ ਨੂੰ ਇਨਫੋਰਮ ਕਰਕੇ ਆਇਆ, ਉਹਨੂੰ ਕੋਈ ਨਹੀਂ ਰੋਕ ਸਕਦਾ। ਜੇ ਉਹ ਆਇਆ ਕੋਰਟ ਤੋਂ ਚੋਰੀ ਔਰ ਪਾਸਪੋਰਟ ਜੇ ਉਹਦਾ ਬਾਅਦ 'ਚ ਬਣਿਆ ਔਰ ਇਹ ਕਹਿ ਕੇ ਬਣਿਆ ਕਿ ਮੇਰੇ ਤੇ ਕੋਈ ਕੇਸ ਨਹੀਂ ਚੱਲਦਾ, ਤੇ ਫਿਰ ਉਹ ਕਾਨੂੰਨੀ ਸਿਕੰਜੇ 'ਚ ਵੀ ਫਸ ਸਕਦਾ, ਚਾਹੇ ਖਿਡਾਰੀ ਕੋਈ ਤਗੜਾ ਹੋਵੇ, ਮਾੜਾ ਹੋਵੇ, ਕੋਈ ਨਜਾਇਜ਼ ਹੋਵੇ, ਕੋਈ ਜਾਇਜ਼ ਹੋਵੇ। ਸੋ ਇਹ ਇੱਕ ਪ੍ਰੋਸੈਸ ਹੁੰਦਾ। ਕੋਈ ਸਮੱਸਿਆ ਇਹ ਵੱਡੀ ਨਹੀਂ ਕਿ ਬਾਹਰ ਨਹੀਂ ਆ ਸਕਦਾ ਬੰਦਾ, ਘੁੰਮਣ ਫਿਰਨ ਸਭ ਕੁਛ ਚੱਲਦਾ ਆ। ਪਰ ਇਹ ਪਤਾ ਹੋਣਾ ਚਾਹੀਦਾ ਕਿ ਉਹ ਖਿਡਾਰੀ ਹੈ ਜਿਹੜਾ ਕਿ ਉਹਨੂੰ ਕਨਵਿਕਸ਼ਨ ਹੋਈ ਹੈ ਜਾਂ ਅੰਡਰ ਟਰਾਇਲ ਆ, ਕਿ ਉਹ ਇਜਾਜ਼ਤ ਲੈ ਕੇ ਆਇਆ ਜਾਂ ਨਹੀਂ ਲੈ ਕੇ ਆਇਆ। ਉਹ ਜਿਹੜੀ ਤੁਸੀਂ ਕਬੱਡੀ ਦੀ ਹਾਲ ਬਿਆਨੀ ਕੀਤੀ ਹੈ, ਮੈਨੂੰ ਨਹੀਂ ਪਤਾ ਤੁਸੀਂ ਕਿੰਨੇ ਕੁ ਦੁਖੀ ਹੋ ਗਏ, ਪਰ ਮੈਂ ਜਦੋਂ ਏਦਾਂ ਦੀ ਗੱਲ ਸੁਣਦਾ ਤੇ ਮੈਨੂੰ ਸੱਚ ਜਾਣੇ ਬਹੁਤ ਦੁੱਖ ਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਕਬੱਡੀ ਸਾਂਭਣੀ ਸੀ, ਖਾਸ ਤੌਰ ਤੇ NRIs ਨੇ, ਉਹ ਵੀ ਕੁਛ ਮਾਮਲਿਆਂ 'ਚ ਇਸ ਪੱਖੋਂ ਸਾਨੂੰ ਜਿਹੜਾ ਨਾ ਵਾਚਕ ਹੀ ਰਿਜ਼ਲਟ ਦੇ ਕੇ ਜਾਂਦੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਿੰਟੂ ਜੀ ਸੁੱਚਾ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਕਰਨਵੀਰ ਸਿੰਘ ਜੀ, ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮਿੰਟੂ ਗੁਰਸਰੀਆ ਜੀ, ਮੇਰਾ ਇੱਕ ਸਵਾਲ ਆ ਛੋਟਾ ਜਿਹਾ ਤੇ ਸੁਝਾਅ ਵੀ ਆ। ਜਿੱਦਾਂ NRI ਵੀਰਾਂ ਨੂੰ ਬੇਨਤੀ ਵੀ ਮੇਰੀ ਹੱਥ ਜੋੜ ਕੇ, ਹੁਣ ਸਰਕਾਰਾਂ ਦਾ ਤਾਂ ਆਪਾਂ ਹਿਸਾਬ ਹੀ ਲਾ ਹੀ ਲਿਆ। ਕੈਪਟਨ ਦੀ ਸਰਕਾਰ ਆਈ ਆ, ਇਹਨੇ ਕੀ ਕੀਤਾ, ਤੇ ਬਾਦਲਾਂ ਦੀ ਸਰਕਾਰ ਸੀ, ਉਹਨਾਂ ਕੀ ਕੀਤਾ। ਸਿੱਧੂ ਹੁਣ ਉਹ ਤਾੜੀ ਮਾਰ ਕੇ ਜਿਵੇਂ ਖੁਸਰੇ ਨਹੀਂ ਨੱਚਦੇ, ਖੁਸਰਿਆਂ ਵਾਂਗੂ ਪਿੱਛੋਂ ਕਹਿੰਦਾ ਜੀ ਠੋਕੋ, ਹੈ ਨਾ। ਉਹਨੂੰ ਹੋਰ ਕੋਈ ਕੰਮ ਹੀ ਨਹੀਂ, ਜਿਹੜੇ ਕੰਮ ਕਰਨ ਵਾਲੇ ਨੇ ਤੇ ਉਹ ਕਰ ਨਹੀਂ ਰਹੇ, ਜਿਹੜੇ ਹੋਰ ਪਾਸੇ ਖਿਆਲ ਏ। ਮੇਰੀ ਇੱਕ ਬੇਨਤੀ NRI ਵੀਰਾਂ ਨੂੰ, ਸਾਰਿਆਂ ਨੂੰ ਹੱਥ ਜੋੜ ਕੇ, ਕਿਉਂਕਿ ਚੁਲੀ ਨਾਲ ਸਮੁੰਦਰ ਭਰ ਜਾਂਦਾ ਹੈ, ਉੱਥੇ ਖੁਦਕੁਸ਼ੀਆਂ ਹੁੰਦੀਆਂ ਨੇ। ਪੰਜਾਬ ਦੇ ਅਸੀਂ ਵੀ ਪਿੰਡਾਂ 'ਚ ਰਹਿਣ ਵਾਲੇ ਹਾਂ, ਇਹੋ ਜਿਹੇ ਘਰ ਨੇ ਜਿਨ੍ਹਾਂ ਦੇ ਵਿੱਚ ਰੋਟੀ ਨਹੀਂ ਪੱਕਦੀ, ਕੱਪੜਾ ਨਹੀਂ ਤਨ ਤੇ ਪਾਉਣ ਨੂੰ, ਸਿਰ ਤੇ ਛੱਤ ਨਹੀਂ ਹੈਗੀ। ਜਿਵੇਂ ਹੁਣ ਬੇਦਾਗ ਬੰਦੇ ਨੇ, ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ ਜੀ, ਹੋਰ ਬੰਦੇ ਲੈ ਲੈਣ, ਭਾਵੇਂ ਕਾਂਗਰਸ ਦਾ ਹੋਵੇ ਭਾਵੇਂ ਕੋਈ ਅਕਾਲੀ, ਜਿਹੜਾ ਬੇਦਾਗ ਹੋਵੇ, ਉਹਨਾਂ ਦੀ ਕਮੇਟੀ ਬਣਾਈ ਜਾਵੇ। ਤੇ ਜਿਹੜੇ NRI ਵੀਰ ਨੇ, ਇਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਥੋੜਾ ਜਿੰਨਾ ਵੀ ਯੋਗਦਾਨ ਪਾ ਕੇ ਨਾ ਪੈਸਾ ਭੇਜਿਆ ਜਾਏ, ਤੇ ਉਹ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਦੀ ਸਹਾਇਤਾ ਕੀਤੀ ਜਾਏ। ਸਰਕਾਰ ਵੱਲੋਂ ਕੋਈ ਆਸ ਨਾ ਰੱਖਣ, ਨਾ ਕੈਪਟਨ ਨੇ ਕੋਈ ਦੇਣਾ। ਕੈਪਟਨ ਅੱਜ ਦੂਜੀ ਵਾਰ ਪੰਜਾਬ ਦੇ ਵਿੱਚ ਆਇਆ ਤੇ ਨਾ ਇਹਨਾਂ ਕੁਛ ਦੇਣਾ। ਇਹਨਾਂ ਦੀ ਤਾਂ ਉਹ ਪੱਗਾਂ ਦੇ ਰੰਗ ਬਦਲੇ ਨੇ, ਨੀਲੀਆਂ ਚਲੀ ਗਈਆਂ, ਚਿੱਟੀਆਂ ਆ ਗਈਆਂ। ਰਿਹਾ ਉੱਥੇ ਦਾ ਉੱਥੇ ਹੀ ਸਾਰਾ ਕੁਛ, ਪਰਨਾਲਾ ਉੱਥੇ ਦਾ ਉੱਥੇ ਹੀ ਹੈ ਜੀ। ਤੇ ਦੂਸਰਾ ਇੱਕ ਮੇਰਾ ਸਵਾਲ ਹੈ ਛੋਟਾ ਜਿਹਾ, ਵੀ ਜਿਹੜਾ ਇਹਨਾਂ ਨੇ ਆਧਾਰ ਕਾਰਡ ਬਣਾਇਆ ਜੀ, ਮੇਰਾ ਉੱਥੇ ਹੈ ਨਹੀਂ ਕੁਛ ਵੀ, ਜਿੱਦਾਂ ਨਾ ਰਾਸ਼ਨ ਕਾਰਡ ਨਾ ਆਧਾਰ ਕਾਰਡ, ਤੇ ਉਹ ਕਿੰਨੀ ਉਹਦੀ ਬੁਨਿਆਦ ਹੈਗੀ। ਮੈਂ ਜਨਵਰੀ 'ਚ ਜਾਣਾ ਹੈ, ਉਹਦੇ ਬਾਰੇ ਦੱਸੋ ਤੇ ਕੱਟਿਓ ਨਾ, ਮੈਂ ਸੁਣਨੀ ਹੈ ਗੱਲਬਾਤ ਜੀ। ਨਹੀਂ ਦੇਖੋ, ਪਹਿਲੀ ਤਾਂ ਮੈਂ ਬੇਨਤੀ ਕਰੂੰਗਾ ਕਿ ਸਿੱਧੂ ਚਾਹੇ ਜਿੱਦਾਂ ਦਾ ਮਰਜ਼ੀ ਹੈ, ਸਿੱਧੂ ਮੰਤਰੀ ਹੈ, ਤਾਂ ਸਾਨੂੰ ਸ਼ਬਦਾਂ ਦੀ ਚੋਣ ਹੈ ਜਿਹੜੀ ਥੋੜੀ ਜਿਹੀ ਸਟੇਜੇ ਢੰਗ ਨਾਲ ਕਰਨੀ ਚਾਹੀਦੀ ਹੈ। ਮੇਰੀ ਬੇਨਤੀ ਪ੍ਰਵਾਨ ਕਰੋ। ਮੈਂ ਅਕਸਰ ਹੀ ਕਰਦਾ ਕਿ ਆਲੋਚਨਾ ਕਰਨ ਦਾ ਤੁਹਾਨੂੰ ਅਧਿਕਾਰ ਆ। ਸਾਡੇ ਇੱਥੋਂ ਨਾਲੋਂ ਜ਼ਿਆਦਾ ਤੁਹਾਡੇ ਇੱਥੇ ਟੋਲਰੈਂਸ ਆ
ਬੜੀ ਸਹਿਣਸ਼ੀਲਤਾ ਉਹਨਾਂ ਮੁਲਕਾਂ ਦੇ ਵਿੱਚ, ਖੁੱਲੇ ਵਿਚਾਰਾਂ ਲਈ ਖੁੱਲੀ ਜਗ੍ਹਾ। ਤੁਸੀਂ ਜਿੰਨੀ ਮਰਜ਼ੀ ਸਪੇਸ ਵਰਤੀ ਜਾਓ ਆਪਣੇ ਵਿਚਾਰਾਂ ਲਈ, ਕੋਈ ਚੱਕਰ ਨਹੀਂ ਹੈਗਾ, ਪਰ ਥੋੜ੍ਹੀ ਜਿਹੀ ਮਰਿਆਦਾ ਆਪਣੇ ਸ਼ਬਦਾਂ ਤੇ ਜ਼ਰੂਰ ਲਾਇਆ ਕਰੋ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਉਹ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ ਕਿ ਤੁਹਾਡੇ ਤੇ ਕੋਈ ਰਿਸਟ੍ਰਿਕਸ਼ਨ ਨਹੀਂ ਇੱਦਾਂ ਦੀ ਕਿ ਆਧਾਰ ਕਾਰਡ ਤੁਸੀਂ ਇੰਨੀ ਤਰੀਕ ਤੱਕ ਬਣਾ ਸਕਦੇ ਹੋ। ਆਧਾਰ ਕਾਰਡ ਦੀ ਕੋਈ ਮਿਆਦ ਨਹੀਂ। ਆਧਾਰ ਕਾਰਡ ਹੁਣ ਦੇਖੋ, ਬੱਚੇ ਤੇ 31 ਦਸੰਬਰ ਤੋਂ ਬਾਅਦ ਵੀ ਜੰਮਣਗੇ ਨਾ, ਆਧਾਰ ਕਾਰਡ ਤੇ ਜੰਮਦੇ ਬੱਚਿਆਂ ਦਾ ਵੀ ਬਣਦਾ ਪਿਆ ਇੱਥੇ। ਸੋ ਕੋਈ ਵੀ ਇਸ ਤਰ੍ਹਾਂ ਦੀ ਮਿਆਦ ਨਹੀਂ। ਹਾਂ, ਕੁਛ ਮਾਮਲਿਆਂ 'ਚ ਜਿੱਦਾਂ ਲਿੰਕ ਹੁੰਦਾ, ਪੈਨ ਕਾਰਡ ਦੇ ਨਾਲ ਲਿੰਕ ਹੁੰਦਾ, ਉਹਦੀ ਮਿਆਦ ਲੰਘ ਚੁੱਕੀ ਹੈ। ਬੈਂਕ ਖਾਤਿਆਂ ਨਾਲ ਆਧਾਰ ਕਾਰਡ ਲਿੰਕ ਹੁੰਦਾ, ਉਹਦੀ ਇੱਕ ਡੈਡਲਾਈਨ ਆ। ਟੈਲੀਕਾਮ ਕੰਪਨੀਆਂ ਉਹ ਸਿਮਾਂ ਦੇ ਨਾਲ ਜਿਹੜੇ ਆਪਣੇ ਹੁੰਦੇ ਆ ਆਈਡੈਂਟੀਫਿਕੇਸ਼ਨ ਵਾਲੇ ਜਿਹੜੇ ਡਾਕੂਮੈਂਟ, ਉਹਨਾਂ ਦੀ ਜਗ੍ਹਾ ਤੇ ਆਧਾਰ ਕਾਰਡ ਲੈ ਰਹੀ ਹੈ, ਉਹਦੀ ਇੱਕ ਡੈਡਲਾਈਨ ਆ। ਏਦਾਂ ਕੁਛ ਸਕੀਮਾਂ ਦੇ ਲਈ ਇਹ ਤਰੀਕ ਮਿੱਥੀ ਗਈ ਹੈ, ਪਰ ਇਹ ਨਹੀਂ ਹੈ ਕਿ ਤੁਸੀਂ ਉਸ ਮਿੱਥੀ ਜਗ੍ਹਾ ਤੋਂ ਬਾਅਦ ਆਪਣਾ ਆਧਾਰ ਕਾਰਡ ਹੀ ਨਹੀਂ ਬਣਾ ਸਕਦੇ। ਆਧਾਰ ਕਾਰਡ ਤੁਸੀਂ ਜਦੋਂ ਮਰਜ਼ੀ ਬਣਾ ਲਿਓ ਆ ਕੇ, ਕੋਈ ਚੱਕਰ ਨਹੀਂ, ਬੇਫਿਕਰੇ ਰਹੋ। ਜੀ ਜੀ। ਤੇ ਮਿੰਟੂ ਗੁਰਸਰੇ ਜੀ, ਇੱਥੇ ਇੱਕ ਆਪਾਂ ਛੋਟੀ ਜੀ ਇੱਕ ਬ੍ਰੇਕ ਲੈਣੀ ਆ। ਬ੍ਰੇਕ ਤੋਂ ਬਾਅਦ ਫਿਰ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ, ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦਾ ਰਹੇਗਾ ਖਬਰ ਤੇ ਨਜ਼ਰ। ਇੱਦਾਂ ਹੀ ਜੁੜੇ ਰਹੋ ਸਰੋਤਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਦਲਜੀਤ ਸਿੰਘ ਦੁਸਾਂਝ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਲੈਜੈਂਡ ਟਰਾਂਸਪੋਰਟੇਸ਼ਨ ਯੂਬਾ ਸਿਟੀ ਵਾਲਿਆਂ ਨੂੰ ਸੈਂਟਰਲ ਵੈਲੀ ਦੇ ਵਿੱਚੋਂ ਡੈਡੀਕੇਟਿਡ ਡਰਾਈਵਰਸ ਦੀ ਜ਼ਰੂਰਤ ਹੈ। ਨਦਰਨ ਕੈਲੀਫੋਰਨੀਆ ਟੂ LA ਤੇ ਨਦਰਨ ਕੈਲੀਫੋਰਨੀਆ ਟੂ ਫੀਨਿਕਸ ਦੇ ਰੂਟ ਦੇ ਪੱਕੇ ਲੋਡ ਹਨ। ਜੇਕਰ ਤੁਸੀਂ ਕੰਮ ਲੱਭ ਰਹੇ ਹੋ ਜਾਂ ਆਪਣੀ ਕੰਪਨੀ ਚੇਂਜ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ। ਡਰਾਈਵਰਸ ਨੂੰ ਪੂਰੇ ਬੈਨੀਫਿਟ ਮਿਲਣਗੇ, ਹੈਲਥ, ਵਿਜ਼ਨ ਅਤੇ ਡੈਂਟਲ ਇੰਸ਼ੋਰੈਂਸ ਵੀ ਮਿਲੇਗੀ। 401k ਦੀ ਵੀ ਸਹੂਲਤ ਹੋਵੇਗੀ। ਵੀਕਲੀ ਪੇ ਹਰ ਸ਼ੁੱਕਰਵਾਰ ਨੂੰ ਮਿਲੇਗੀ। ਡਾਇਰੈਕਟ ਡਿਪੋਜ਼ਿਟ ਦੀ ਆਪਸ਼ਨ ਵੀ ਹੈ। ਨੰਬਰ 530 674 3100, ਐਕਸਟੈਂਸ਼ਨ 5498 ਜਾਂ 5463, 5306743100, ਐਕਸਟੈਂਸ਼ਨ 5498 ਜਾਂ 5463। ਰਾਣੀ ਬਣਾ ਕੇ ਰੱਖੂੰਗਾ, ਰਾਣੀ ਨਹੀਂ ਨੌਕਰਾਣੀ ਬਣਾ ਕੇ ਰੱਖਤਾ। ਹੌਲੀ ਨਹੀਂ ਤੋਪਦੇ ਭਾਂਡੇ ਤੇਰੇ ਤੋਂ। ਰੋਲਤੀ ਮੇਰੀ ਸਾਰੀ ਜ਼ਿੰਦਗੀ ਬੇਸਮੈਂਟਾਂ 'ਚ ਬੰਦਿਆ, ਕਿੱਥੇ ਗਿਆ ਤੇਰਾ ਸੁਪਨੇ ਵਾਲਾ ਘਰ? ਮੈਂ ਤਾਂ ਤੂੰ ਕਰਾ ਲੈਂਦੀ ਵੇ ਕੇ ਮਹਾਰਾਜੇ ਨਾਲ ਵਿਆਹ। ਧੱਕੇ ਖਾ ਖਾ ਕੇ ਕਮਾਈਆਂ ਕਰ ਕਰਕੇ ਤੁਰਿਆ ਤੇ ਫਿਰਦਾ ਤੁਹਾਡੇ ਲਈ ਹੈ ਮਰਦਾ ਮੈਂ। ਵੀ ਮੇਰੇ ਕੋਲ ਕੋਈ ਜਾਦੂ ਦੀ ਛੜੀ ਆ ਵੀ ਮੈਂ ਸਵੇਰੇ ਬਣਾ ਦਿਆਂ ਤੈਨੂੰ ਘਰ। ਹੈ ਮੌਰਗੇਜ ਵਾਲੇ ਮੇਰੇ ਮਾਮੇ ਦੇ ਪੁੱਤ ਭਰਾ ਲੱਗਦੇ ਨਾ, ਵੀ ਮੈਨੂੰ ਹਾਂ ਕਰ ਦੂ ਕੋਈ। ਘਰ ਦੇ ਲਈ ਮੌਰਗੇਜ ਲੈਣਾ ਚਾਹੁੰਦੇ ਹੋ ਤਾਂ ਯਾਦ ਰੱਖੋ ਰੇਟ ਬੀਟ ਮੌਰਗੇਜ ਵਾਲੇ ਨਿਰਮਲ ਮਾਨ ਜੀ ਨੂੰ, ਕਿਉਂਕਿ ਇਹ ਸਭ ਤੋਂ ਵਧੀਆ ਰੇਟ ਤੇ ਤੁਹਾਨੂੰ ਰੈਜ਼ੀਡੈਂਸ਼ੀਅਲ ਲੋਨ ਦਵਾ ਸਕਦੇ ਨੇ। ਇੱਕ ਤੋਂ ਵੱਧ ਲੈਂਡਰਸ ਦੇ ਰੇਟਸ ਬਾਰੇ ਦੱਸਣਗੇ, ਤੇ ਜੇ ਤੁਸੀਂ ਸੈਲਫ ਇੰਪਲੋਇਡ ਹੋ ਤਾਂ W2 ਤੇ ਟੈਕਸ ਰਿਟਰਨ ਦੀ ਕੋਈ ਲੋੜ ਨਹੀਂ। ਜੇ ਲੋ ਕ੍ਰੈਡਿਟ ਸਕੋਰ ਹੈ ਤਾਂ ਵੀ ਕੋਈ ਪ੍ਰੋਬਲਮ ਨਹੀਂ, 500 ਦੇ ਕ੍ਰੈਡਿਟ ਸਕੋਰ ਤੇ ਵੀ ਲੋਨ ਦਵਾ ਦੇਣਗੇ। ਸਸਤੀ ਮੌਰਗੇਜ ਲੈਣੀ ਹੈ ਤਾਂ ਰੇਟ ਬੀਟ ਮੌਰਗੇਜ ਵਾਲੇ ਨਿਰਮਲ ਮਾਨ। Call 877-877-7575, 877-877-7575। Rate Beat Mortgage LLC, NMLS ID 1267188। ਪੰਜਾਬੀ ਰੇਡੀਓ USA ਵੱਲੋਂ ਸਾਰੇ ਹੀ ਟਰੱਕਰਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ELD ਲਵਾਉਣ ਕਰਕੇ ਤੁਹਾਨੂੰ ਡਾਲਰਾਂ ਦਾ ਬੋਝ ਪਵੇਗਾ ਅਤੇ ਤੁਹਾਡੇ ਕੰਮ ਵਿੱਚ ਰੁਕਾਵਟ ਆਵੇਗੀ, ਤਾਂ ਅੱਜ ਹੀ US ਸੈਨੇਟ ਦੇ ਨੰਬਰ 202-224-3121 202-224-3121 ਤੇ ਕਾਲ ਕਰਕੇ ਆਪਣੇ ਇਲਾਕੇ ਦੇ ਕਾਂਗਰਸਮੈਨ ਨੂੰ ਹਾਊਸ ਬਿੱਲ ਨੰਬਰ 3282 ਦੇ ਹੱਕ ਵਿੱਚ ਵੋਟ ਪਾਉਣ ਲਈ ਆਖੋ, ਜੋ ਕਿ ELD ਨੂੰ 2 ਸਾਲਾਂ ਲਈ ਡਿਲੇ ਕਰਦਾ ਹੈ। ਤੁਸੀਂ ਵੈਬਸਾਈਟ fightingfortruckers.com ਤੇ ਜਾ ਕੇ ਵੀ ਆਪਣਾ ਨਜ਼ਰੀਆ ਜ਼ਾਹਿਰ ਕਰ ਸਕਦੇ ਹੋ। US ਸੈਨੇਟ ਦੇ ਨੰਬਰ 202-224-3121 ਤੇ ਕਾਲ ਕਰਕੇ ਆਪਣੇ ਇਲਾਕੇ ਦੇ ਕਾਂਗਰਸਮੈਨ ਨੂੰ ਬਿੱਲ ਨੰਬਰ 3282 ਦੇ ਹੱਕ ਵਿੱਚ ਵੋਟ ਪਾਉਣ ਲਈ ਆਖੋ, ਜੋ ਕਿ ELD ਨੂੰ 2 ਸਾਲਾਂ ਲਈ ਡਿਲੇ ਕਰਦਾ ਹੈ। ਵੈਬਸਾਈਟ ਇੱਕ ਵਾਰੀ ਫੇਰ fightingfortruckers.com। ਸਾਨੂੰ ਸਾਡੇ ਧਰਮ ਦੇ ਨਾਲ ਜੋੜਦਾ ਹੈ, ਸਾਨੂੰ ਸਾਡੇ ਸੱਭਿਆਚਾਰ ਅਤੇ ਮਾਂ ਬੋਲੀ ਦੇ ਨਾਲ ਜੋੜਦਾ ਹੈ। ਤੁਹਾਡਾ ਅਤੇ ਸਾਡਾ ਸਾਰਿਆਂ ਦਾ ਸਾਂਝਾ ਪੰਜਾਬੀ ਰੇਡੀਓ USA। ਸੁਣਦੇ ਰਹੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਮਿੰਟੂ ਜੀ ਸਵਾਗਤ ਹੈ, ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ। ਜੀ ਸ਼ੁਕਰੀਆ ਜੀ।
ਤੇ ਜਿੱਦਾਂ ਸਰੋਤੇ ਹੁਣੇ ਤੁਸੀਂ ELD ਦੇ ਬਾਰੇ ਜਿਹੜੀ ਐਡ ਸੁਣ ਰਹੇ ਸੀ, ਤੇ ਕੱਲ ਨੂੰ ਜਿਹੜਾ ਵਿਸ਼ੇਸ਼ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਜਿਹੜਾ ਹੁੰਦਾ ਆ ਉਸ ਦੇ ਵਿੱਚ ਟਰੈਕਿੰਗ ਸਪੈਸ਼ਲ ਹੁੰਦਾ, ਤੇ ਕੱਲ ਨੂੰ ਫਿਰ ਸਾਡੀ ਟਰਾਈ ਹੋਵੇਗੀ ਜਿਹੜੇ ਜੱਜ ਲਿੰਡਾ ਜਿਹੜਾ ELD ਦੇ ਖਿਲਾਫ ਜਾਂ ਉਸ ਦੀ ਐਕਸਟੈਂਸ਼ਨ ਦੇ ਲਈ ਜਿਹੜਾ ਕੰਮ ਕਰ ਰਹੇ ਨੇ, ਤੇ ਉਹਨਾਂ ਨੂੰ ਅਸੀਂ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਾਂਗੇ ਵੀ ਹੋਰ ਕੀ ਜਿਹੜੇ ਆ ਟਰੱਕਰਸ ELD ਨੂੰ ਜੇ ਐਕਸਟੈਂਡ ਕਰਵਾਉਣਾ ਚਾਹੁੰਦੇ ਨੇ ਤਾਂ ਉਸ ਦੇ ਵਿੱਚ ਉਹ ਕੀ ਕਰ ਸਕਦੇ ਨੇ। ਤੇ ਤੁਸੀਂ ਵੀ ਸਰੋਤੇ ਜ਼ਰੂਰ ਕੱਲ ਨੂੰ ਜਿਹੜਾ ਜੀ ਇਸੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਕਾਲਸ ਕਰਿਓ, ਤੁਹਾਡੀਆਂ ਕਾਲਸ ਵੀ ਜਿਹੜੀਆਂ ਆ ਉਹ ਲਈਆਂ ਜਾਣਗੀਆਂ ਉਦੋਂ। ਤੇ ਆਪਾਂ ਮਿੰਟੂ ਗੁਰਸਰੇ ਜੀ ਜਲਦੀ ਆਪਣੇ ਅਗਲੇ ਕਾਲਰਸ ਉਹਨਾਂ ਦੇ ਨਾਲ ਵਾਰੀ ਸਿਰ ਗੱਲ ਕਰਦੇ ਨੇ। ਜੁੜ ਚੁੱਕੇ ਨੇ ਆਪਣੇ ਨਾਲ ਅਗਲੇ ਕਾਲਰ ਬਲਬੀਰ ਸੰਧੂ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਚਾਹੁੰਦਾ ਮਿੰਟੂ ਬਾਈ ਨੂੰ ਵੀ ਜਿਹੜਾ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਸਹੁੰ ਖਾਧੀ ਸੀਗੇ, ਸਭ ਤੋਂ ਪਹਿਲਾਂ ਮੈਂ ਆਪਣਾ ਜਿਹੜੀ ਬੇਅਦਬੀ ਹੋਈ ਸੀ ਕੋਟਕਪੂਰਾ 'ਚ ਜੋ ਕੁਛ ਹੋਇਆ ਸੀ ਉਹਨੂੰ ਪਹਿਲਾਂ ਦੇ ਆਧਾਰ ਤੇ ਇਨਵੈਸਟੀਗੇਸ਼ਨ ਕਰੂੰਗਾ ਕਿ ਉਹਦੇ ਬਾਰੇ ਕੁਝ ਪਤਾ ਲੱਗਿਆ। ਬਸ ਇੰਨਾ ਹੀ ਪੁੱਛਣਾ। ਧੰਨਵਾਦ। ਪਰ ਕੱਟਿਓ ਨਾ ਸੁਣ ਲੈਣ। ਨਹੀਂ ਗੁਟਕਾ ਤੇ ਉਹਨੇ ਫੜ ਕੇ ਨਸ਼ੇ ਬਾਰੇ ਆਖਿਆ ਸੀ, ਚਲੋ ਉਹ ਵੀ ਵੈਸੇ ਧਾਰਮਿਕ ਵਾਧਾ ਹੀ ਸੀਗਾ ਨਾ, ਉਹ ਵਾਅਦਾ ਪੂਰਾ ਹੋਇਆ ਤੇ ਨਾ ਉਹ ਵਾਅਦਾ ਪੂਰਾ ਹੋਇਆ, ਕੱਖ ਨਹੀਂ ਪੂਰਾ ਹੋਇਆ। ਵੈਸੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਇਹ ਆਖ ਦਿੱਤਾ ਸੀਗਾ ਲੰਬੀ ਦੇ ਵਿੱਚ ਖੜ ਕੇ ਕਿ ਜਿੱਦਣ ਮੈਂ ਆ ਗਿਆ ਸਭ ਤੋਂ ਪਹਿਲਾ ਕੰਮ ਮੇਰਾ ਇਹ ਹੋਊ ਕਿ ਮੈਂ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਨੂੰ ਕਾਲਰ ਤੋਂ ਫੜ ਕੇ ਅੰਦਰ ਸੁੱਟਣਾ। ਤੇ ਸਭ ਤੋਂ ਪਹਿਲਾ ਕੰਮ ਇਹ ਹੋਇਆ ਸੀਗਾ ਕਿ ਜਦੋਂ ਕੈਪਟਨ ਸਰਕਾਰ ਬਣੀ ਹੈ ਸਭ ਤੋਂ ਪਹਿਲੀ ਕਲੀਨ ਚਿੱਟ ਹੈ ਜਿਹੜੀ ਉਹ ਇਸ ਰਾਜ ਦੇ ਵਿੱਚ ਜਥੇਦਾਰ ਕੋਲਿਆਂ ਵਾਲੀ ਨੂੰ ਮਿਲ ਗਈ ਸੀ। ਸੋ ਵਾਅਦੇ ਇਸ ਤਰ੍ਹਾਂ ਦੇ ਹੁੰਦੇ ਆ ਸਿਆਸਤਦਾਨਾਂ ਦੇ, ਉਹ ਵਾਅਦਾ ਹਾਲੇ ਤੱਕ ਪੂਰਾ ਨਹੀਂ ਹੋਇਆ। ਕਮਿਸ਼ਨ ਇਹਨਾਂ ਨੇ ਬਿਠਾ ਲਿਆ ਹੋਇਆ, ਉਹ ਕਮਿਸ਼ਨ ਬਿਆਨ ਦਰਜ ਕਰਵਾ ਰਿਹਾ ਵੱਖ ਜਿਹੜੇ ਪੀੜਤ ਸੀ ਜਾਂ ਪੀੜਤਾਂ ਦੇ ਪਰਿਵਾਰ, ਪਰ ਉਹ ਵਾਅਦਾ ਕਦੋਂ ਪੂਰਾ ਹੋਏਗਾ ਉਹਦੇ ਬਾਰੇ ਤਾਂ ਮੈਂ ਕੁਛ ਨਹੀਂ ਕਹਿ ਸਕਦਾ, ਪਰ ਹਾਲ ਦੀ ਘੜੀ ਪੂਰਾ ਨਹੀਂ ਹੋਇਆ ਜੀ। ਅਗਲੇ ਕਾਲਰ ਜੁੜੇ ਨੇ ਰਾਜਾ ਜੀ ਮੋਡੈਸਟੋ ਤੋਂ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਇੱਕ ਕਹਿਣਾ ਸੀ ਵੀ ਆਪਣੇ 10 ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਮੁੱਖ ਮੰਤਰੀ ਤਾਂ ਮਿਲਿਆ ਨਹੀਂ, ਮੂਰਖ ਮੰਤਰੀ ਮਿਲਿਆ ਜੀ। ਤੇ ਦੂਜਾ ਮੇਰਾ ਸਵਾਲ ਸੀ ਵੀ ਜਿਹੜਾ ਟਰੱਕ ਯੂਨੀਅਨ ਵਾਲੇ ਹੁਣ ਇਹ ਕਰ ਰਿਹਾ ਪ੍ਰਦਰਸ਼ਨ ਤੇ ਟਰੱਕਾਂ ਨੂੰ ਉਹ ਵਿਚਾਰੇ ਅੱਗਾਂ ਲਾ ਰਹੇ ਆ, ਵੀ ਅੱਗ ਲਾਉਣ ਦੇ ਬਜਾਏ ਇਹ ਗੱਡੀਓ ਹੀ ਚਾੜ ਦਿਆ ਕਰਨ ਜੇ DC ਦਫ਼ਤਰ ਤੇ ਨਾ ਫੇਰ ਹੀ ਕੁਛ ਕਰਨਾ, ਇਹਦੇ ਬਾਰੇ ਦੱਸੋ ਜੀ। ਦੇਖੋ ਜੇ ਉਹ ਟਰੱਕ ਚਾੜ ਦੇਣਗੇ ਤੇ ਟਰੱਕ ਚਾੜ ਕੇ ਫਿਰ ਉਹਨਾਂ ਨੂੰ ਕਿਹੜਾ ਕੋਈ ਚੁਬਾਰੇ ਚੜਾ ਕੇ ਰੱਖ ਲੂਗਾ, ਉਹਨਾਂ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟ ਦੇਣਗੇ ਤੇ ਗਰੀਬਾਂ ਦੇ ਪਰਿਵਾਰ ਪਿੱਛੋਂ ਕਿੱਧਰ ਜਾਣਗੇ। ਹੁਣ ਤੇ ਚਲੋ ਇੱਕ ਧੰਦਾ ਨਹੀਂ ਜਾਂ ਇੱਕ ਸਟੇਟ 'ਚ ਧੰਦਾ ਨਹੀਂ ਕਿਤੇ ਹੋਰ ਕਰ ਲੈਣਗੇ ਜੀ, ਜਦ ਜੇ ਜੇਲ੍ਹ 'ਚ ਚਲੇ ਗਏ ਤੇ ਮੈਨੂੰ ਦੱਸੋ ਉਹਨਾਂ ਦੇ ਟੱਬਰ ਨੂੰ ਕੌਣ ਪਾਲੂਗਾ। ਇਸ ਤਰ੍ਹਾਂ ਦੀ ਸਲਾਹ ਆਪਾਂ ਨਾ ਦਈਏ। ਅਸੀਂ ਸਲਾਹ ਇਹ ਦੇ ਸਕਦੇ ਹਾਂ ਕਿ ਭਾਈ ਦੇਖੋ ਕੁਛ ਮਾਮਲਿਆਂ 'ਚ ਟਰੱਕ ਯੂਨੀਅਨਾਂ ਗਲਤ ਸਨ ਤੇ ਰੱਜ ਕੇ ਗਲਤ ਸਨ, ਪਰ ਕੁਛ ਮਾਮਲਿਆਂ 'ਚ ਟਰੱਕ ਯੂਨੀਅਨਾਂ ਵਧੀਆ ਕੰਮ ਵੀ ਕਰਦੀਆਂ ਸਨ, ਕੁਛ ਮਾਮਲਿਆਂ 'ਚ ਉਹ ਦੂਸਰਿਆਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੇ ਸਨ, ਪਰ ਕੁਛ ਮਾਮਲਿਆਂ 'ਚ ਹੁਣ ਉਹਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ। ਸੋ ਵਿਚਲਾ ਹੱਲ ਕੱਢਣਾ ਚਾਹੀਦਾ, ਵਿਚਲਾ ਰਸਤਾ ਕੱਢਣਾ ਚਾਹੀਦਾ ਕਿ ਵਪਾਰੀ ਦਾ ਵੀ ਹਿੱਤ ਬਚ ਜਾਵੇ, ਉਹਨਾਂ ਦੇ ਵੀ ਹਿੱਤ ਬਚ ਜਾਣ, ਉਹਨਾਂ ਦੇ ਵੀ ਕਿਉਂਕਿ ਢਿੱਡ ਲੱਗੇ ਟੱਬਰ ਨੂੰ ਉਹ ਵੀ ਪਲਦੇ ਰਹਿਣੇ ਚਾਹੀਦੇ ਆ। ਸੋ ਹੱਲ ਵਿਚਲਾ ਨਿਕਲਣਾ ਚਾਹੀਦਾ। ਆਹ ਜਿਹੜੀ ਟੱਕਰ ਮਾਰਦੇ ਨੇ ਗੱਡੀ ਚੜਾਦੇ ਨੇ ਇਹ ਸਲਾਹ ਆਪਾਂ ਨਾ ਦਈਏ ਕਿਉਂਕਿ ਇਹਨਾਂ ਚੀਜ਼ਾਂ ਦੇ ਘਰ ਫਿਰ ਬੜੀ ਦੂਰ ਪੈ ਜਾਂਦੀ ਹੈ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਨਜੀਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰਾ ਇਹ ਸਵਾਲ ਹੈ ਵੀ ਪਿੰਡਾਂ ਦੇ ਵਿੱਚ ਏਦਾਂ ਹੁੰਦਾ ਸੀ ਵੀ ਜਿਹੜੀ ਖੱਟੀ ਬੇਰੀ ਹੁੰਦੀ ਸੀ ਨਾ, ਖੱਟੇ ਬੇਰ ਲੱਗਦੇ ਹਨ ਜਿਹਨੂੰ, ਤੇ ਉਹਨੂੰ ਲੋਕ ਕਹਿੰਦੇ ਹੁੰਦੇ ਸੀ ਵੀ ਇਹਨੂੰ ਵੱਢ ਦਿਓ। ਇਹ ਕਾਂਗਰਸ ਜਿਹੜੀ ਹੈ ਪੰਜਾਬ ਲਈ ਖੱਟੀ ਬੇਰੀ ਹੈ, ਇਹ ਵੱਡੀ ਫੇਰ ਉੱਗ ਪਈ ਹੈ ਤੇ ਇਹ ਕੀ ਭਲਾ ਕਰੇਗੀ ਪੰਜਾਬ ਦਾ। ਤੇ ਬਾਕੀ ਇਹਦੇ ਤੇ ਕੈਪਟਨ ਦੇ ਤੇ ਉੱਥੇ ਵਾਅਦੇ ਹੋਏ ਨੇ ਸਾਰੇ, ਜੇਤਲੀ ਨਾਲ ਤੇ ਸਿਮਰਨ ਕੌਰ ਨਾਲ ਤੇ ਉਹਦੇ ਨਾਲ ਮੋਦੀ ਨਾਲ। ਭਈ ਬਾਦਲ ਪਰਿਵਾਰ ਨੂੰ ਕੁਛ ਨਹੀਂ ਕਹਿਣਾ ਕਿਉਂ 5 ਸਾਲ ਬਾਅਦ ਅਸਾਂ ਫੇਰ ਇਹਨਾਂ ਨੂੰ ਇਸਤੇਮਾਲ ਕਰਨਾ ਜੀ। ਤੇ ਕਿਸਾਨਾਂ ਨੂੰ ਕਮਜ਼ੋਰ ਕਰੋ ਜਿਵੇਂ ਇਹਨਾਂ ਨੇ ਕੀਤਾ ਸੀ ਅਕਾਲੀਆਂ ਨੇ, ਉਸੇ ਰਸੇ ਪੈਰੇ ਤੇ ਤੁਸੀਂ ਚੱਲੋ। ਤੇ ਬਾਕੀ ਚੋਰ ਨੂੰ ਕੀ ਫੜੇਗਾ, ਇਹਨਾਂ ਦੇ ਕਰੋੜਾਂ ਦੇ ਪੈਸੇ ਨੇ ਕੋਲ, ਇਹਨਾਂ ਦੇ ਕਰੋੜਾਂ ਅਰਬਾਂ ਕਿੱਥੋਂ ਆਏ ਸਨ, ਪਿਛਲੀ ਵਾਰੀ ਖਜ਼ਾਨਿਆਂ ਚੋਂ ਹੀ ਆਏ ਨੇ, ਉਹਨਾਂ ਨੂੰ ਹੀ ਲਾਗ ਲੱਗੀ ਹੈ। ਤੇ ਚੋਰ ਕੀ ਫੜੇਗਾ, ਜੇ 2 ਬੰਦੇ 3 ਵੀ ਫੜ ਲੈਣ ਨਾ ਇਹ ਪਿਛਲੇ ਤੇ ਸਾਰਿਆਂ ਦਾ ਕਰਜ਼ਾ ਉਤਰ ਜਾਂਦਾ ਕਿਸਾਨਾਂ ਦਾ ਜੀ। ਪਰ ਇਹਨਾਂ ਨੇ ਉਧਰ ਹੱਥ ਕਰਨਾ ਹੀ ਨਹੀਂ, ਇਹਨਾਂ ਦੇ ਵਾਅਦੇ ਹੋਏ ਨੇ ਪੂਰੇ ਉੱਥੇ ਦਿੱਲੀ ਜੀ। ਥੈਂਕ ਯੂ ਮਨਜੀਤ ਕੌਰ ਜੀ। ਆਮ ਆਦਮੀ ਦਾ ਖੂਨ ਨਿਚੋੜੋ, ਇਹਨਾਂ ਨੂੰ ਕੁਛ ਨਾ ਆਖਿਓ ਵੱਡਿਆਂ ਰਿਛਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ।
ਦੇਖੋ ਲੱਗਦਾ ਉਹਨਾਂ ਦਾ ਕਿਸੇ ਦਾ ਮੇਰੇ ਕੋਲ ਤੇ ਕੋਈ ਜਵਾਬ ਨਹੀਂ ਹੈਗਾ। ਜਿਹੜੀ ਗੱਲ ਤੁਸੀਂ ਬੇਰੀ ਵਾਲੀ ਕੀਤੀ ਹੈ, ਉਸ ਬੇਰੀ ਨੂੰ ਜੇ ਕਿਸੇ ਨੇ ਮੁੱਛਿਆ ਤੇ ਉਹ ਵੀ ਲੋਕ ਸਨ, ਜੇ ਉੱਤੋਂ ਵੱਢਿਆ ਉਹ ਵੀ ਲੋਕ ਸਨ, ਤੇ ਜੇ ਪਾਣੀ ਪਾ ਕੇ ਕਿਸੇ ਨੇ ਫੁਟਾਇਆ ਤੇ ਉਹ ਵੀ ਲੋਕ ਸਨ। ਪੰਜਾਬੀਆਂ ਨੇ ਉਹਨਾਂ ਨੂੰ ਬਹੁਤ ਵੱਡਾ ਫਤਵਾ ਦਿੱਤਾ। ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਇਹ ਫੇਰ ਫੁੱਟ ਪਈ ਹੈ। ਅਸਲ ਦੇ ਵਿੱਚ ਵੋਟ ਪਾਈ ਹੈ ਤੇ ਉਹ ਸੱਤਾ ਚ ਆਏ ਆ। ਪੰਜਾਬੀਆਂ ਨੇ ਵੋਟ ਪਾਈ ਹੈ, ਵੇਖਣ ਤੋਂ ਜਿਨ੍ਹਾਂ ਨੇ ਵੋਟ ਪਾਈ ਹੈ ਉਹਨਾਂ ਦਾ ਫੈਸਲਾ ਸਹੀ ਸਾਬਤ ਹੁੰਦਾ ਜਾਂ ਗਲਤ ਉਹ ਸਮਾਂ ਤੈਅ ਕਰੇਗਾ। ਪਰ ਇਹ ਆਪਾਂ ਕਹਿ ਦੇਣਾ ਕਿ ਬੇਰੀ ਪੱਟ ਦੇਣੀ ਚਾਹੀਦੀ ਹੈ, ਇਹ ਹੈ ਜੋ ਉਹ ਹੈ, ਕਿਉਂਕਿ ਉਹ ਸਭ ਕੁਛ ਲੋਕਾਂ ਦੇ ਹੱਥ ਆ। ਆਪਾਂ ਸਿਰਫ ਇਸ ਨੂੰ ਗੱਲ ਕਰ ਸਕਦੇ ਹਾਂ। ਮੇਰੇ ਖਿਆਲ ਦੇ ਨਾਲ ਹੋਰ ਤੇ ਕੋਈ ਸਵਾਲ ਨਹੀਂ ਇਹਨਾਂ ਦਾ। ਬਲਬਲੇ ਸੀ ਇਹਨਾਂ ਦੇ ਦਿਲ ਦੇ, ਚਲੋ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੀ। ਭੁਪਿੰਦਰ ਸਿੰਘ ਗਿੱਲ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਮਿੱਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ। ਅੱਜ ਕੇ ਸਤਿ ਸ਼੍ਰੀ ਅਕਾਲ, ਬਾਕੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੇਰਾ ਸਵਾਲ ਇਹ ਹੈਗਾ ਜੀ, ਜਿੰਨੇ ਘਪਲੇ ਹੁੰਦੇ ਨੇ, ਘਪਲਿਆਂ ਦੀਆਂ ਫਾਈਲਾਂ ਨੇ ਜਾਂ ਕੋਈ ਡਰੱਗ ਡੀਲਰਾਂ ਦੀਆਂ ਫਾਈਲਾਂ ਨੇ, ਜਦੋਂ ਇਹ ਵੱਡੇ ਘਰਾਂ ਦੇ ਦਲੀਜਾਂ ਤਾਈਂ ਚਲੀਆਂ ਜਾਂਦੀਆਂ ਨੇ, ਫਿਰ ਇਹ ਠੰਡੇ ਬਸਤੇ ਪੈ ਜਾਂਦੀਆਂ ਨੇ। ਉਹ ਠੰਡੇ ਬਸਤੇ ਚੋਂ ਕਢਾਉਣ ਲਈ ਜਿਹੜੀ ਵਿਰੋਧੀ ਧਿਰ ਪਾਰਟੀ ਹੈ ਇਹ ਨਹੀਂ ਬੋਲਦੀ, ਜਾਂ ਕੋਈ ਇੰਡੀਵਿਜੂਅਲੀ ਜਾਂ ਕੋਈ ਪਾ ਸਕਦਾ ਕਿਸੇ ਤਰ੍ਹਾਂ ਦੀ ਕੋਰਟ 'ਚ ਜਾ ਕੇ ਵੀ ਇਹ ਠੰਡੇ ਬਸਤੇ ਤੋਂ ਫਾਈਲਾਂ ਕਿਉਂ ਨਹੀਂ ਨਿਕਲਦੀਆਂ, ਵਿਰੋਧੀ ਧਿਰ ਕਿਉਂ ਨਹੀਂ ਬੋਲਦੀ ਇਹਦੇ ਤੇ ਦਮ ਲਾ ਕੇ ਚੰਗੀ ਤਰ੍ਹਾਂ। ਮੈਨੂੰ ਸੁਣ ਲੈਣ ਦਿਓ ਜੀ ਤੇ ਫੋਨ ਜੀ ਸੁਣ ਲਓ। ਬਹੁਤ ਵਾਜਬ ਸਵਾਲ ਹੈ ਤੁਹਾਡਾ, ਬਹੁਤ ਵਾਜਬ ਸਵਾਲ ਹੈ। ਇਹ ਦੇਖੋ, ਅਸੀਂ ਹੁਣ ਆ ਜਿਹੜਾ ਆਪਾਂ ਮਸਲਾ ਵਿਚਾਰਿਆ ਸਕੋਡਾ ਵਾਲਾ ਜੀ, ਇਹ ਜੇ ਕਿਸੇ ਵਿਰੋਧੀ ਧਿਰ ਦੇ ਲੀਡਰ ਨੂੰ ਪੁੱਛ ਲਓ, ਬਹੁਤਿਆਂ ਚੋਂ ਕਿਸੇ ਨੂੰ ਇਹ ਚੇਤੇ ਨਹੀਂ ਹੋਣਾ ਕਿ ਕੋਈ SIT ਬੈਠੀ ਸੀ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ, ਰਿਪੋਰਟ ਤਿਆਰ ਕੀਤੀ ਸੀ। ਜਦੋਂ ਰਿਪੋਰਟ ਤਿਆਰ ਹੋ ਗਈ ਹੈ ਤੇ ਫਿਰ ਜਨਤਕ ਕਰਨ 'ਚ ਕੀ ਹੱਕ ਆ, ਕੀ ਹਰਜ ਆ, ਫਿਰ ਕਿਉਂ ਲੁਕੋਈ ਜਾ ਰਹੀ ਹੈ? ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਵਿਰੋਧੀ ਧਿਰ ਕਿਉਂ ਨਹੀਂ ਬੋਲਦੀ। ਇਹ ਸਵਾਲ ਵਿਰੋਧੀ ਧਿਰਾਂ ਤੇ ਵੀ ਹੋਣੇ ਚਾਹੀਦੇ, ਕਿਉਂਕਿ ਹੁਣ ਧਿਰ ਨਹੀਂ, ਹੁਣ ਧਿਰਾਂ ਨੇ, 3 ਧਿਰਾਂ ਨੇ। ਭਾਰਤੀ ਜਨਤਾ ਪਾਰਟੀ ਹੈ, 4 ਹੀ ਕਹਿ ਸਕਦੇ, ਲੋਕ ਇਨਸਾਫ ਪਾਰਟੀ ਹੈ, ਆਮ ਆਦਮੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਇਹਨਾਂ ਨੂੰ ਸਵਾਲ ਕਰਨਾ ਬਣਦਾ। ਔਰ ਦੂਜੀ ਗੱਲ ਇਹ ਆ ਕਿ ਦੇਖੋ, ਸਾਡੇ ਬਿਲਕੁਲ ਤੁਸੀਂ ਸਹੀ ਕਿਹਾ ਕਿ ਕੋਈ ਕਾਨੂੰਨੀ ਲੜਾਈ, ਇਸ ਤਰ੍ਹਾਂ ਦੀਆਂ ਪਟੀਸ਼ਨਾਂ ਪਾਉਣ ਵਾਲੇ ਕੁਛ ਲੋਕ ਹੈਗੇ ਨੇ ਜਿਹੜੇ ਵੱਖ-ਵੱਖ ਮੁੱਦਿਆਂ ਤੇ ਹਾਈ ਕੋਰਟ 'ਚ ਲੜਾਈ ਲੜਦੇ ਆ, ਪਰ ਬਹੁਤ ਗਿਣਿੰਦਾ ਚੁਣਿੰਦਾ ਨੇ, ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਉਹ ਵੱਖ-ਵੱਖ ਮੁੱਦਿਆਂ ਤੇ ਪੰਜਾਬ ਦੇ ਮਸਲਿਆਂ ਤੇ ਜਾ ਕੇ PIL ਪਾਉਂਦੇ ਆ, ਬਹਿਸ ਕਰਦੇ ਆ, ਮੁਫਤੀ ਜਾ ਕੇ ਕੇਸ ਲੜਦੇ ਪੰਜਾਬ ਲਈ। ਉਹਨਾਂ ਦਾ ਸਾਥ ਦੇਣ ਲਈ ਕੋਈ ਬਹੁਤਾ ਵੱਡਾ ਕਾਫਲਾ ਨਹੀਂ। ਸੋ ਮੇਰੇ ਖਿਆਲ ਦੇ ਨਾਲ ਇਹ ਉਦਾਸੀਨ ਸਾਡੇ ਲਈ ਇੱਕ ਗੱਲ ਆ ਕਿ ਸਾਡੀਆਂ ਬਹੁਤੀਆਂ ਜਿਹੜੀਆਂ ਰਵਾਇਤੀ ਵਿਰੋਧੀ ਪਾਰਟੀਆਂ ਹੈ ਉਹ ਵੀ ਇਸ ਮਸਲੇ ਤੇ ਇੰਨਾ ਜ਼ਿਆਦਾ ਸੰਜੀਦਾ ਨੇ। ਸੰਜੀਦਾ ਸ਼ਾਇਦ ਇਸ ਕਰਕੇ ਨਹੀਂ ਕਿਉਂਕਿ ਹਰੇਕ ਨੂੰ ਡਰ ਹੁੰਦਾ ਕਿ ਇੱਕ ਨਾ ਇੱਕ ਦਿਨ ਕਿਤੇ ਉਹ ਐਸਾ ਨਾ ਚੜ ਜਾਵੇ ਕਿ ਮੈਂ ਡਿੱਕੀ ਆ ਜਾਵਾਂ। ਸੋ ਵਿਰੋਧੀ ਧਿਰਾਂ ਦੇ ਵੀ ਆਪਣੇ ਪਾਲੇ ਹੁੰਦੇ, ਪਰ ਇਹ ਹੋਣਾ ਚਾਹੀਦਾ ਕਿ ਵਿਰੋਧੀ ਧਿਰਾਂ ਨੂੰ ਆਪਣਾ ਕਰਮ ਨਿਭਾਉਣਾ ਚਾਹੀਦਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਧਰਮਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ। ਤੁਸੀਂ ਦੇਖਦੇ ਇੱਥੇ ਹਦਵਾਣਾ ਬਿਨਾਂ ਬੀਜ ਦੇ ਨਾ ਜੀ, ਤੇ ਉਹਨੂੰ ਸਾਰਿਆਂ ਨੂੰ ਪਹਿਲਾਂ ਯਾਦ ਕਰਨ ਵਾਲਾ ਬੰਦਾ ਆਪਣਾ ਸੀਗਾ ਡਾਕਟਰ ਲਖਵਿੰਦਰ ਸਿੰਘ ਰੰਧਾਵਾ, ਐਗਰੀਕਲਚਰ ਯੂਨੀਵਰਸਿਟੀ ਪੰਜਾਬ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਸੀਗਾ ਉਹ, ਤੇ ਗੁਰਦਾਸਪੁਰ ਨਾਲ ਦਾ ਪਿਛੋਕੜ ਸੀ। ਉਹਨਾਂ ਨੇ ਜਾਣੀ ਕਿ ਉਸ ਵੇਲੇ 2000 ਦੇ ਕਰੀਬ ਸਾਊਥ ਦੇ ਵਿੱਚ ਜਾ ਕੇ ਨਰਮੇ ਦਾ ਇੱਕ ਇਹੋ ਜਿਹਾ ਬੀਜ ਆਜ਼ਾਦ ਕੀਤਾ ਸੀਗਾ ਜਿਹਦੇ ਪੱਤੇ ਨੂੰ ਸੁੰਡੀ ਨਹੀਂ ਸੀ ਲੱਗਦੀ ਜੀ। ਸਿਰਫ ਇਸੇ ਦੁੱਖੋਂ ਹੀ ਕਿ ਇੱਧਰ ਆਪਣੇ ਮਾਲਵੇ ਪੱਟੀ 'ਚ ਜਾਣੀ ਕਿ ਇਹ ਬਿਮਾਰੀ ਸੀ ਉਸ ਵੇਲੇ ਵੀ, ਤੇ ਉਹਨਾਂ ਨੂੰ ਉੱਥੇ ਕਿਸੇ ਨੇ ਘਾਹ ਹੀ ਨਹੀਂ ਪਾਇਆ। ਉਹ ਇਸ ਵੇਲੇ ਮੇਰਾ ਸਕਰਾਮੈਂਟੋ ਆ, ਜੇ ਕੋਈ ਨਕੋਦਰ ਇਲਾਕੇ ਦੇ ਏਰੀਏ 'ਚ ਹੋਵੇ, ਰੇਡੀਓ ਸੁਣਦਾ ਹੋਵੇ, ਉਹ ਜਾਣਦੇ ਹੋਣਗੇ। ਉਹਨਾਂ ਦੇ ਭਾਈ ਨੂੰ ਬਿੱਟੂ ਖੁੰਭਾ ਵਾਲਾ ਕਹਿੰਦੇ ਕਈ ਹਜ਼ਾਰ ਬੰਦਾ ਜਦੋਂ ਉਹ ਪਿਉਂਦ ਚਾੜ ਕੇ ਬਣਾਉਂਦੇ ਸੀ ਇਹ ਬੀ ਇਹਦਾ ਕੀ ਇਹਦਾ ਨਾਂ ਹਦਵਾਣੇ ਦਾ, ਕਈ ਹਜ਼ਾਰ ਬੰਦਾ ਉਹਨਾਂ ਦੇ ਐਟ ਏ ਟਾਈਮ ਕੰਮ ਕਰਦਾ ਹੁੰਦਾ ਸੀਗਾ। ਤੇ ਬੰਦਿਆਂ ਦੀ ਘਾਟ ਨਹੀਂ ਹੈਗੀ, ਇਜਾਦ ਦੀ ਘਾਟ ਨਹੀਂ ਹੈ, ਆਪਣੇ ਬੰਦਿਆਂ ਨੇ ਬਹੁਤ ਕੁਛ ਕੀਤਾ, ਤੇ ਬਰਹਾਲ ਉੱਥੇ ਘਾਹ ਕੋਈ ਨਹੀਂ ਪਾਉਂਦਾ ਜੀ। ਇਹ ਸਮੱਸਿਆ ਜ਼ਰੂਰ ਹੈ। ਧੰਨਵਾਦ ਧਰਮਜੀਤ ਜੀ। ਤੇ ਦੂਜੇ ਸਵਾਲ ਦਾ ਮੈਨੂੰ ਜਵਾਬ ਮਿਲ ਗਿਆ, ਬਰਹਾਲ ਪਹਿਲਾਂ ਪੁੱਛ ਗਿਆ ਭਾਜੀ। ਥੈਂਕ ਯੂ ਧੰਨਵਾਦ। ਓਕੇ, ਮਿਹਰਬਾਨੀ। ਵੈਸੇ ਮੇਰੇ ਖਿਆਲ ਦੇ ਨਾਲ BT ਕਾਟਨ ਦੀ ਗੱਲ ਕਰਦੇ ਹੋਣੇ ਆ ਜੀ। BT ਕਾਟਨ ਨੂੰ ਬਿਮਾਰੀ ਨਹੀਂ, ਸੁੰਡੀ ਨਹੀਂ ਪੈਂਦੀ। ਅਮਰੀਕਨ ਸੁੰਡੀ ਸੀ, ਵੈਸੇ ਉਹ ਨਿਕਲ ਜਾਂਦਾ ਮੂੰਹ ਅਮਰੀਕਨ ਕਹਿ ਦਿੰਦੇ ਸਾਡੇ ਪੰਜਾਬੀਆਂ ਚ। ਅਮਰੀਕਨ ਸੁੰਡੀ ਨੇ ਇੱਥੇ 10-15 ਸਾਲ ਬਹੁਤ ਤਬਾਹੀ ਮਚਾਈ, ਕੰਗਾਲ ਕਰ ਦਿੱਤੇ ਕਿਸਾਨ। ਫਿਰ ਕੀ ਹੋਇਆ ਸੀ ਕਿ ਇਹੀ ਕੈਪਟਨ ਅਮਰਿੰਦਰ ਸਿੰਘ
BT ਕਾਟਨ ਲੈ ਕੇ ਆਇਆ ਸੀਗਾ ਜੀ। BT ਕਾਟਨ ਦੇ ਨਾਲ ਹੋਇਆ ਕਿ ਦੇਖੋ ਅਮਰੀਕਨ ਸੁੰਡੀ ਵਾਲਾ ਤੇ ਫਸਤਾ ਵੱਢਿਆ ਗਿਆ, ਹੋਰ ਸੁੰਡੀਆਂ ਵਾਲਾ ਫਸਤਾ ਵੱਢਿਆ ਗਿਆ, ਪਰ ਆ ਜਿਹੜਾ ਹੁਣ ਚਿੱਟੀ ਮੱਖੀ ਚਿੱਟੀ ਮੱਛਰ ਵਾਲਾ ਇਹ ਸਿਆਪਾ ਪੈ ਗਿਆ, ਇਹਦਾ ਕੋਈ ਤੋੜ ਨਜ਼ਰ ਨਹੀਂ ਆਉਂਦਾ। ਹੁਣ ਇਹ ਕਹਿੰਦੇ ਆ ਕਿ ਜਿਹੜਾ BT ਕਾਟਨ ਅਸਲੀ ਹੈ ਉਹਨੂੰ ਬਿਮਾਰੀ ਪੈਂਦੀ ਨਹੀਂ, ਪਰ ਜਿਹੜਾ ਨਕਲੀ ਆ ਉਹ ਚਪੇਟ 'ਚ ਆ ਜਾਂਦਾ। ਜਦ ਕਿ ਕਿਸਾਨ ਕਹਿੰਦੇ ਆ ਕਿ ਅਸੀਂ 1000 ਰੁਪਏ ਦਾ ਪੈਕਟ ਲੈ ਕੇ ਪਾਉਣੇ ਆ, ਅਸੀਂ ਪ੍ਰਮਾਣਿਤ ਹੋਇਆ ਬੀਜ ਪਾਉਣੇ ਆ, ਤੁਸੀਂ ਸਾਨੂੰ ਝੂਠਿਆ ਕਰਦੇ ਹੋ। ਹੁਣ ਕੁਛ ਸਮੱਸਿਆ ਤੇ ਜਿਹੜੀ ਹੈ ਉਹ ਹੈਗੀ ਆ ਪ੍ਰਬੰਧ ਨੂੰ ਲੈ ਕੇ। ਮੰਨ ਲਓ ਹੁਣ ਕਿਸਾਨ ਆ ਜਿਹੜਾ, ਉਹਨੇ ਵਿੱਚੋਂ ਤੇ ਟੈਸਟ ਕਰਨਾ ਨਹੀਂ ਜਾ ਕੇ ਲੈਬੋਰਟਰੀ ਚੋਂ ਕੱਢ ਕੇ, ਉਹਨੇ ਤੇ ਬਾਹਰ ਪੈਕਟ ਵੇਖਣਾ, ਪੈਕਟ ਦੇ ਨਾਲ ਬਿੱਲ ਦੇਤਾ, ਠੀਕ ਆ, ਔਰ ਜਾ ਕੇ ਉਹਨੇ ਪਾ ਦੇਣਾ। ਹੁਣ ਇਹ ਤੇ ਇਹਨਾਂ ਨੂੰ ਪ੍ਰਬੰਧ ਕਰਨਾ ਚਾਹੀਦਾ। ਬਾਕੀ ਜਿਹੜੇ ਤੁਸੀਂ ਗੱਲ ਕਰਦੇ ਹੋ ਨਰਮੇ ਦੀ, ਉਹ BT ਕਾਟਨ ਸੀ ਮੇਰੇ ਖਿਆਲ ਦੇ ਨਾਲ। ਉਸ ਤੋਂ ਬਾਅਦ ਜੇ ਕੋਈ ਖੋਜ ਹੋਈ ਹੋਵੇ ਤੇ ਮੈਨੂੰ ਪਤਾ ਨਹੀਂ, ਪਰ BT ਕਾਟਨ ਵੀ ਇੱਕ ਰਿਸਕੀ ਫਸਲ ਆ। ਔਰ ਇਹਦਾ ਜ਼ਿਕਰ ਤੁਸੀਂ ਜੇ ਹੁਣ ਮੇਰੇ ਕੋਲ ਟਾਈਮ ਘੱਟ ਆ, ਜੇ ਤੁਸੀਂ ਉਹ ਸਵਾਮੀਨਾਥਨ ਕਮਿਸ਼ਨ ਵਾਲੀ ਰਿਪੋਰਟ ਪੜ੍ਹੋਗੇ ਉਹਦੇ 'ਚ ਵੀ ਜ਼ਿਕਰ ਆ BT ਕਾਟਨ ਹੈ ਜਿਹੜਾ ਉਹ ਰਿਸਕੀ ਕ੍ਰੌਪ ਆ। ਉਹਦਾ ਕੋਈ ਇਹ ਨਹੀਂ ਹੈਗਾ ਕਿ ਉਹ ਬਿਲਕੁਲ ਹੁਣ ਫੁੱਲ ਪ੍ਰੂਫ ਆ ਕਿ ਉਹਨੂੰ ਬਿਮਾਰੀ ਨਹੀਂ ਲੱਗਣੀ, ਹੈ ਰਿਸਕੀ ਕ੍ਰੌਪ ਹੀ ਹੈ। ਜੀ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸੰਤੋਖ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਦੋਹਾ ਵੀਰਨ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤਾਂ ਵੀਰ ਦੀ ਇੱਕ ਜੀ ਜਿਹੜੀ ਉਹਨੇ ਆਖਿਆ ਵੀ ਕਮੇਟੀ ਬਣਾ ਕੇ ਥੋੜੀ ਜਿਹੀ ਹੈਲਪ ਕਰਨੀ, ਜਿਹੜੀ ਵੇਖੋ ਇੱਕ ਕਿਸਾਨ ਨੇ ਇਹਨਾਂ ਨੂੰ ਮੰਗਣੋਂ ਹਟਾਇਆ, ਮੁਲਕ ਨੂੰ ਮੰਗਣੋਂ ਹਟਾਇਆ ਉਹਨਾਂ ਨੇ, ਸਾਰੇ ਮੁਲਕ ਨੂੰ, ਤੇ ਇਹਨੂੰ ਕਿਸਾਨ ਨੂੰ ਮੰਗਣ ਦਾ ਤਾਂ ਹੁਣ ਵੇਖੋ ਭੀਖ, ਉਹਦੀ ਮਿਹਨਤ ਦਾ ਮੁੱਲ ਨਹੀਂ ਉਹਨੂੰ ਦੇ ਕੇ ਰਾਜੀ ਕੋਈ। ਤੇ ਕੋਈ ਇਹ ਸਰਕਾਰਾਂ ਦੀ ਜਿਹੜੇ ਜਿੰਨੇ ਵੱਡੇ ਤੋਂ ਨਿੱਕਾ ਲੀਡਰ ਆ, ਤੁਸੀਂ ਗਿਣੋ ਵੀ ਇਹਨਾਂ ਦੀਆਂ ਕਿੰਨੀਆਂ ਜਾਇਦਾਦਾਂ, ਇੱਕ ਲੀਡਰ ਹੁੰਦਾ ਉਹਦੀ ਅੱਜ 100 ਦੀ ਜਾਇਦਾਦ ਤੇ ਅਗਲੇ ਸਾਲ ਉਹਦੀ 1000 ਕਰੋੜ ਵੱਧ ਜਾਂਦੀ ਆ। ਤੇ ਜ਼ਿਮੀਂਦਾਰ ਸਾਰਾ ਗਰਕ ਹੋ ਗਿਆ ਵਾ, ਨਾ ਇਹਨਾਂ ਨੂੰ ਕੋਈ ਚੀਜ਼ ਮੁਫਤ ਮੰਗੀ ਨਹੀਂ, ਇਹਨਾਂ ਕੋਲ ਆਪੇ ਦੇਈ ਜਾਂਦੇ ਆ ਤੇ ਆਪੇ ਨਾ ਦਿੰਦੇ ਆ ਮੁੜ ਕੇ। ਤੇ ਵਾਅਦੇ ਕਰਕੇ ਤੇ ਸਾਰੀਆਂ ਗੱਲਾਂ ਵੇਖੋ, ਆ ਗੰਨੇ ਦਾ ਰੇਟ ਜਿਹੜਾ 12 ਚ 285 ਰੁਪਏ ਸੀ ਤੇ ਅੱਜ 300 ਰੁਪਇਆ ਰੇਟ ਆ। 6 ਸਾਲ ਹੋ ਗਏ ਗੱਲ ਨੂੰ, ਤੇ ਤੁਸੀਂ ਮਹਿੰਗਾਈ ਦਾ ਤੇ ਬਾਕੀ ਸਾਰੇ ਗੱਲਾਂ ਲਾ ਲਓ ਜੀ। ਮਿੰਟੂ ਗੁਸਰੀਆ ਜੀ, ਮੇਰਾ ਇੰਨਾ ਹੀ ਸਵਾਲ ਆ। ਥੈਂਕ ਯੂ ਜੀ, ਮਿਹਰਬਾਨੀ ਸੰਤੋਖ ਸਿੰਘ। ਬਿਲਕੁਲ ਬੜਾ ਖੂਬਸੂਰਤ ਤੁਸੀਂ ਸਵਾਲ ਨਹੀਂ ਕੀਤਾ ਤੁਸੀਂ, ਜੇ ਇੱਕ ਕਹਿ ਸਕਦੇ ਕਿ ਨਿਚੋੜ ਹੀ ਕੱਢ ਕੇ ਰੱਖ ਦਿੱਤਾ ਸਾਰਿਆਂ ਦੇ ਵਿੱਚ। ਅਸਲ 'ਚ ਕਿਸਾਨ ਨੂੰ ਮੰਗਤਾ ਨਹੀਂ ਬਣਾਉਣਾ ਚਾਹੀਦਾ, ਉਹਨੂੰ ਆਤਮ ਨਿਰਭਰ ਬਣਾਉਣਾ ਚਾਹੀਦਾ। ਹੁਣ ਦੇਖੋ ਜਿਹੜਾ 7ਵਾਂ ਪੇ ਕਮਿਸ਼ਨ ਆਇਆ, ਮੈਂ ਉਹਦੇ ਪੜ੍ਹਦਾ ਪਿਆ ਸੀ ਸਿਫਾਰਸ਼ਾਂ, ਉਹ ਕਹਿੰਦੇ ਕਿ ਜਿਹੜਾ ਦਰਜਾ 4th ਦਾ ਕਰਮਚਾਰੀ ਹੈ ਨਾ, 4th ਕਲਾਸ ਦਾ ਕਰਮਚਾਰੀ, 4ਥਾ ਦਰਜਾ ਕਰਮਚਾਰੀ ਹੈ ਜਿਹੜਾ, ਉਹਦੀ ਵੀ ਤਨਖਾਹ ਘੱਟੋ ਘੱਟ 18000 ਰੁਪਏ ਮਹੀਨੇ ਦੀ ਹੋਣੀ ਚਾਹੀਦੀ ਹੈ। ਤੇ ਹੁਣ ਇੱਕ ਕਿਸਾਨ ਹੈ ਜਿਹੜਾ ਭਾਰਤ ਦਾ ਕਿਸਾਨ ਆ, ਉਹਦੀ ਐਵਰੇਜ ਇਨਕਮ ਕਿੰਨੀ ਹੈ ਮਹੀਨੇ ਦੀ? ਉਹ ਹੈਗੀ ਆ 6000 ਰੁਪਇਆ ਤੇ ਉੱਥੇ 200 ਰੁਪਇਆ, 6000 ਰੁਪਏ ਤੋਂ 200 ਰੁਪਇਆ ਉੱਤੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਉਹ ਚੌਥੇ ਦਰਜੇ ਦਾ ਜਿਹੜਾ ਸ਼ਹਿਰੀ ਹੈ ਉਹ ਤੋਂ ਵੀ ਥੱਲੇ ਸੁੱਟਿਆ ਪਿਆ। ਹੁਣ ਸੋਚਣ ਵਾਲੀ ਗੱਲ ਹੈ ਨਾ। ਬਿਲਕੁਲ ਇਹਨਾਂ ਨੇ ਗੱਲ ਸਹੀ ਕਹੀ ਹੈ ਕਿ ਉਹਨੂੰ ਆਤਮ ਨਿਰਭਰ ਬਣਾਉਣ ਦੀ ਲੋੜ ਆ, ਉਹਦੇ ਹੱਕ ਦੇਣ ਦੀ ਜ਼ਰੂਰਤ ਆ। ਜੇ ਇੱਕ 4th ਕਲਾਸ ਕਰਮਚਾਰੀ ਦੀ ਤਨਖਾਹ ਘੱਟੋ ਘੱਟ 17000 18000 ਹੈ, ਇਹਨਾਂ ਦੀ ਇਨਕਮ ਵੀ ਹੈ ਜਿਹੜੀ ਉਹ ਇਸ ਪੱਧਰ ਤੇ ਵਧਣੀ ਚਾਹੀਦੀ ਹੈ। ਔਰ ਜਿੰਨਾ ਇਹ ਹੈਗਾ ਇਹਨਾਂ ਦਾ ਲਾਗਤ, ਜਿੰਨੀ ਵੀ ਫਸਲ ਤੇ ਲਾਗਤ ਆਉਂਦੀ ਹੈ, ਜਿੰਨਾ ਵੀ ਇਹਨਾਂ ਦਾ ਲਾਗਤ ਖਰਚਾ, ਉਹ ਤੋਂ 50% ਵੱਧ ਜਿਹੜਾ ਕਿ ਵਾਅਦਾ ਵੀ ਕੀਤਾ ਇਸ ਪ੍ਰਧਾਨ ਮੰਤਰੀ ਨੇ, ਔਰ ਜਿਹਦਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਵਿੱਚ ਜ਼ਿਕਰ ਵੀ ਹੈ, ਉਹ 50% ਲਾਗਤ ਤੋਂ ਵਧਾ ਕੇ ਮੁਨਾਫਾ ਦੇ ਦੇਣਾ। ਮੇਰੇ ਗੱਲ ਦੇ ਨਾਲ ਝੰਜਟ ਹੀ ਖਤਮ ਹੈ। ਬਿਲਕੁਲ ਬਿਲਕੁਲ ਸਹੀ ਗੱਲ। ਅਗਲੇ ਕਾਲਰ ਮਿੰਟੂ ਜੀ ਆਪਣੇ ਨਾਲ ਜੁੜੇ ਨੇ, ਅਵਤਾਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਹਾਲ ਚਾਲ ਜੀ? ਜੀ ਵਧੀਆ ਜੀ। ਸਤਿ ਸ਼੍ਰੀ ਅਕਾਲ ਜੀ। ਮਿੰਟੂ ਗੁਰਸਰੀਆ ਜੀ, ਮੇਰਾ ਸਵਾਲ ਹੈ ਕਿ ਜਿਹੜੇ ਜ਼ਿਮੀਂਦਾਰ ਆਪਣੇ ਸਪਰੇਅ ਕਰਨ ਲਈ ਕੀਟਨਾਸ਼ਕ ਦਵਾਈਆਂ ਲਿਆਉਂਦੇ ਆ ਨਰਮੇ ਲਈ, ਉਹ ਦਵਾਈ ਨਾਲ ਚਿੱਟੀ ਮੱਖੀ ਜਾਂ ਮੱਛਰ ਤੇ ਮਰਦਾ ਨਹੀਂ, ਪਰ ਉਹੀ ਦਵਾਈ ਜਦੋਂ ਕਿਸਾਨ ਪੀ ਲੈਂਦਾ ਉਹ ਮਰ ਜਾਂਦਾ। ਇਹ ਕੀ ਚੱਕਰ ਹੈ ਜੀ? ਕੋਈ ਵੱਖਰੀ ਦਵਾਈ ਲਿਆਉਂਦਾ? ਤੇ ਦੂਜਾ ਮੇਰਾ ਸਵਾਲ ਹੈ ਜੀ, ਜਿਹੜੇ NRI ਬਾਹਰ ਆ, ਇਹਨਾਂ ਨੇ ਆਪਣੀ ਜ਼ਮੀਨ ਤੇ ਕਰਜ਼ਾ ਲੈਣਾ ਹੋਵੇ ਤਾਂ ਮਿਲ ਸਕਦਾ ਜੀ ਇੰਡੀਆ 'ਚ? ਬਹੁਤ ਧੰਨਵਾਦ ਜੀ। ਸੁਣ ਲੈਂਦੇ ਜੀ ਸਵਾਲ। ਦੇਖੋ ਜਿਹੜਾ ਕਰਜ਼ੇ ਵਾਲਾ ਮਸਲਾ, ਮੈਨੂੰ ਇਹ ਨਹੀਂ ਪਤਾ ਕਿ ਤੁਸੀਂ NRI ਦੀ 2 ਕੈਟਾਗਰੀ ਦੇ ਹੁੰਦੇ ਆ, ਮੈਨੂੰ ਬਹੁਤੀ ਨੌਲੇਜ ਨਹੀਂ ਹੈਗੀ। ਜਿਨ੍ਹਾਂ ਦੀ ਇੱਥੇ ਜ਼ਮੀਨ ਹੈਗੀ, ਜਾਇਦਾਦ ਹੈਗੀ ਆ, ਉਹ ਤੇ ਸ਼ਾਇਦ ਉਸ ਜ਼ਮੀਨ ਜਾਇਦਾਦ ਤੇ ਲੈ ਵੀ ਸਕਦੇ ਹੋਣ, ਵੱਡੀ ਗੱਲ ਨਹੀਂ ਹੈ। ਔਰ ਇਹ ਤੇ ਇੰਨਾ ਕੁ ਪਤਾ ਆ ਕਿ ਜੇ ਕੋਈ ਬਾਹਰਲੀ ਨਾਗਰਿਕਤਾ ਲੈ ਲੈਂਦਾ ਦੂਸਰੇ ਮੁਲਕ ਦੀ, ਤਾਂ ਜਿਹੜੀ ਉਹਦੀ
ਸੰਪत्ति ਉਹਦੀ ਜਾਇਦਾਦ ਉਹਨੂੰ ਦਾਦੇ ਵੰਡ ਚੋਂ ਮਿਲੀ ਹੈ, ਹਿੱਸਾ ਜੋ ਵੀ ਉਹਦਾ ਹੈ ਜਾਂ ਉਹਨੇ ਪਹਿਲਾਂ ਬਣਾਇਆ, ਉਹ ਰਹਿੰਦਾ ਬਾਅਦ ਦੇ ਵਿੱਚ ਉਹ ਖਰੀਦ ਨਹੀਂ ਸਕਦਾ। ਤੇ ਜੇ ਉਹ ਰਹਿੰਦਾ ਉਹਦਾ ਹਿੱਸਾ, ਫਿਰ ਮੇਰੇ ਖਿਆਲ ਦੇ ਨਾਲ ਉਹਦੇ ਤੇ ਲੋਨ ਵੀ ਲੈ ਸਕਦਾ, ਕੋਈ ਸਮੱਸਿਆ ਨਹੀਂ ਹੋਏਗੀ। ਬਾਕੀ ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗਾ। ਦੂਜੀ ਗੱਲ ਇਹਨਾਂ ਨੇ ਕੀ ਕਹੀ ਸੀ ਕਿ ਜਿਹੜੇ ਮੱਛਰ ਨੂੰ ਮਾਰਨ ਵਾਲੀ ਦਵਾਈ ਕਹਿੰਦੇ ਉਹਨਾਂ ਮੱਛਰ ਤੇ ਮਰਦਾ ਨਹੀਂ, ਪਰ ਕਿਸਾਨ ਜਿਹੜਾ ਉਹ ਪੂਰਾ ਹੋ ਜਾਂਦਾ। ਦੇਖੋ ਉਹ ਕੋਈ ਤੁਰਿਆ ਜਾਂਦਾ ਸੀ ਨਾ ਬੱਸ ਦੇ ਵਿੱਚ, ਤੇ ਕੋਈ ਸੀਟ ਸੀਗਾ ਤੇ ਉਹ ਕੋਈ ਵੱਡਾ ਉੱਥੇ ਜੱਟ ਬੈਠਾ ਸੀ ਨਾਲ ਜੀ, ਤੇ ਉਹਦੇ ਕੋਲ ਦਨਾਲੀ ਰਫਲ ਸੀਗੀ, ਸੀਟ ਤੇ ਬੈਠਾ ਤੇ ਉਹ ਕਹਿੰਦਾ ਸਰਦਾਰ ਸਾਹਿਬ ਥੋੜੀ ਜਿਹੀ ਪਰੇ ਕਰ ਲਓ। ਉਹ ਕਹਿੰਦਾ ਕੋਈ ਗੱਲ ਨਹੀਂ, ਇਹ ਖਾਲੀ ਹੈ। ਉਹਨਾਂ ਕਿਹਾ ਜਦੋਂ ਮਾੜੇ ਦਿਨ ਹੋਣ ਨਾ ਉਦੋਂ ਖਾਲੀ ਵੀ ਚੱਲ ਜਾਂਦੀ ਹੈ, ਸਰਦਾਰ ਸਾਹਿਬ ਇਹਨੂੰ ਪਰੇ ਕਰ ਲਓ। ਉਹ ਗੱਲ ਆ, ਕਿਸਾਨ ਦੇ ਹਾਲ ਮਾੜੇ ਆ। ਹੁਣ ਉਹ ਸਪਰੇਅ ਤੇ ਛੱਡੋ, ਮੇਰੇ ਖਿਆਲ ਦੇ ਨਾਲ ਜੇ ਮੁੱਠ ਭਰ ਕੇ ਮਿੱਟੀ ਵੀ ਖਾ ਲਵੇ ਨਾ, ਉਹ ਮਿੱਟੀ ਵੀ ਇੰਨੀ ਜ਼ਹਿਰੀਲੀ ਹੋਈ ਪਈ ਆ, ਮਿੱਟੀ ਦੇ ਨਾਲ ਵੀ ਉਹਦਾ ਨੁਕਸਾਨ ਹੋ ਸਕਦਾ। ਸੋ ਇਹ ਮੇਰੇ ਖਿਆਲ ਦੇ ਨਾਲ ਕਹਿਣਾ ਕਿ ਸੁੰਡੀ ਨਹੀਂ ਮਰਦੀ, ਬੰਦੇ ਮਰ ਜਾਂਦੇ ਆ, ਅਸਲ ਦੇ ਵਿੱਚ ਕੁਛ ਏਦਾਂ ਦੇ ਜੀਵ ਹੁੰਦੇ ਆ। ਜਦੋਂ ਤੁਸੀਂ ਨਰਮੇ ਵਾਲੇ ਇਲਾਕੇ ਚ ਆਓਗੇ ਨਾ, ਫਿਰ ਤੁਹਾਨੂੰ ਆਪੇ ਭੇਤ ਆ ਜਾਣਾ। ਕੁਛ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ, ਉਹਨਾਂ ਤੇ ਉਹ ਜਿਹੜੇ ਸਾਲਟ ਹੁੰਦੇ ਆ, ਜਿਹੜੇ ਆਪਾਂ ਆਮ ਤੌਰ ਤੇ ਕਰਦੇ ਆ, ਉਹ ਅਸਰ ਨਹੀਂ ਕਰਦੇ। ਉਹਨਾਂ ਨੇ ਇੱਕ ਖੋਜ ਕਰਕੇ ਵੱਖਰਾ ਕੱਢਿਆ ਜਾਂਦਾ ਸਾਲਟ, ਉਹੀ ਅਸਰ ਕਰਦਾ। ਸੋ ਉਹੀ ਮੈਂ ਕਹਿ ਰਿਹਾ ਤੁਹਾਨੂੰ ਕਿ ਇਹਨਾਂ ਨੂੰ ਖੋਜ ਪਹਿਲਾਂ ਕਰਨੀ ਚਾਹੀਦੀ ਸੀਗੀ, ਸੋ ਇਹ ਨਹੀਂ ਕਰ ਸਕੇ। ਬੰਦਾ ਮਾਰਨ ਦੀ ਜਿਹੜੀ ਗੱਲ ਹੈ, ਉਹ ਤੇ ਚੂਹੇ ਮਾਰ ਦਵਾਈ ਤੋਂ ਵੀ ਬੰਦਾ ਮਰ ਜਾਂਦਾ ਹੈ। ਸਹੀ ਗੱਲ। ਹੁਣ ਆਪਾਂ ਜੇ ਕਹੀਏ ਕਿ ਚੂਹਾ ਐਡਾ ਕੇ ਤੇ ਬੰਦਾ ਐਡਾ ਕੇ, ਉਹ ਮਰ ਕਿਵੇਂ ਜਾਂਦਾ। ਜੀ, ਤੇ ਅੱਜ ਦੇ ਅਖੀਰਲੇ ਕਾਲਰ ਲਵਾਂਗੇ ਸੁਖੀ ਗਰੇਵਾਲ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮਿੰਟੂ ਸਾਹਿਬ, ਮੇਰਾ ਸਵਾਲ ਸੀਗਾ ਜੀ, ਜਿਵੇਂ ਹੁਣ ਆਪਾਂ ਦੇਖਦੇ ਹਾਂ ਕੋਈ ਵੀ ਸਰਕਾਰ ਪਾਵਰ ਦੇ ਵਿੱਚ ਆਉਂਦੀ ਆ, ਉਹਦੇ ਵਿੱਚੋਂ ਜਦ ਕੋਈ ਲੀਡਰ ਕਿਸੇ ਕਿਸਮ ਦੀ ਕੋਈ ਕਾਰਵਾਈ ਨਹੀਂ ਕਰਦਾ, ਦੁੱਖ ਬਹੁਤ ਹੁੰਦਾ। ਪਰ ਹੁਣ ਜਿਵੇਂ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ, ਇਹਨਾਂ ਨੇ ਕਿੰਨੇ ਮਸਲਿਆਂ ਨੂੰ, ਕਿੰਨੇ ਘਟਾਲੇ ਇਹਨਾਂ ਨੇ ਉਜਾਗਰ ਕੀਤੇ, ਪਰ ਉਹ ਸਾਰੇ ਇਨਕੁਆਇਰੀਆਂ ਦੇ ਗੁਲਾਮ ਬਣ ਕੇ ਰਹਿ ਗਏ ਆ। ਤੇ ਕੈਪਟਨ ਸਰਕਾਰ ਕਿਉਂ ਨਹੀਂ ਉਹਨਾਂ ਦੀ ਮਦਦ ਕਰਦੀ ਵੀ ਉਹਨਾਂ ਤੇ ਕੋਈ ਕਾਰਵਾਈ ਹੋਵੇ ਤਾਂ ਕੋਈ ਰਿਜ਼ਲਟ ਅੱਛੇ ਆਉਣ ਤੇ ਉਹ ਕਾਂਗਰਸ ਦੇ ਲਈ ਵੀ ਲਾਭਦਾਇਕ ਸਾਬਤ ਹੋਣ ਜੀ? ਇਹਦੇ ਬਾਰੇ ਦੱਸੋ। ਧੰਨਵਾਦ ਜੀ। ਦੇਖੋ, ਕੈਪਟਨ ਅਮਰਿੰਦਰ ਸਿੰਘ ਕਰਿਆ, ਪਿਛਲੀ ਸਰਕਾਰ ਵੇਲੇ ਇਹਦੇ ਨਾਲ ਇਹੋ ਕੁਛ ਹੋਇਆ ਸੀ। ਇਹਨਾਂ ਨੇ ਤੱਤ ਵੱਡੀਆਂ ਕਾਰਵਾਈਆਂ ਕੀਤੀਆਂ। ਬਾਅਦ ਦੇ ਵਿੱਚ ਹੋਇਆ ਕੀ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਉਸ ਚੀਜ਼ ਦੀ ਸਹਿਮਤੀ ਮਿਲ ਗਈ ਸੀ, ਹਮਦਰਦੀ ਮਿਲ ਗਈ ਸੀ। ਬਾਅਦ ਦੇ ਵਿੱਚ ਜੋ ਕੈਪਟਨ ਦੇ ਨਾਲ ਹੋਇਆ ਤੁਹਾਨੂੰ ਪਤਾ ਹੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰਦਾ। ਨਵਜੋਤ ਸਿੱਧੂ ਜੋ ਕਰਦਾ ਪਿਆ, ਨਵਜੋਤ ਸਿੱਧੂ ਸਾਨੂੰ ਚੰਗਾ ਲੱਗਦਾ, ਪਰ ਜੇ ਉਹ ਕਾਨੂੰਨੀ ਨੁਕਤੇ ਨਿਗਾਹ ਤੋਂ ਦੇਖੀਏ ਤੇ ਉਹ ਸੋਚਾਪਣ ਕਰਦਾ ਪਿਆ। ਉਹਨੇ ਐਸੀ ਉਹ ਜਿਹੜੇ ਸੁਪਰੀਡੈਂਟ ਇੰਜੀਨੀਅਰ ਸੀਗੇ ਉਹ ਮੁਅੱਤਲ ਕੀਤੇ। ਬਾਅਦ ਦੇ ਵਿੱਚ ਕੀ ਨਤੀਜਾ ਹੋਇਆ ਜੀ? ਉਹ ਹਾਈ ਕੋਰਟ 'ਚ ਜਾ ਕੇ ਸਟੇ ਲਿਆ। ਹਾਈ ਕੋਰਟ ਨੇ ਸਟੇ ਕਰ ਦਿੱਤੀ ਉਸ ਮੁਅੱਤਲੀ ਨੂੰ। ਕਿਉਂ? ਕਿਉਂਕਿ ਜੋ ਪ੍ਰੋਪਰ ਚੈਨਲ ਹੁੰਦਾ ਕਾਰਵਾਈ ਕਰਨ ਦਾ, ਕੋਈ ਅਖਤਿਆਰ ਨਹੀਂ ਕੀਤਾ। ਧਾਤਾ ਕਰਕੇ ਮੈਂ ਕੱਢ ਕੇ ਮਾਰ ਦੂੰ, ਮੈਂ ਉਹ ਕਰ ਦੂੰ, ਜੋ ਕਰ ਦੂੰ, ਉਹ ਕਰ ਦਿੱਤਾ। ਬਾਅਦ ਦੇ ਵਿੱਚ ਜਿਹੜੀ ਕਾਰਵਾਈ ਪੂਰੀ ਖਾਨਾ ਪੂਰਤੀ ਹੋਣੀ ਚਾਹੀਦੀ ਸੀ ਪ੍ਰੋਪਰ ਵੇ ਦੇ ਨਾਲ, ਉਹ ਨਹੀਂ ਕੀਤੀ। ਉਹਨਾਂ ਨੇ ਜਾ ਕੇ ਚੈਲੰਜ ਕਰ ਦਿੱਤਾ, ਮੁਅੱਤਲੀ ਰੱਦ ਹੋ ਗਈ। ਤੁਸੀਂ ਆਪ ਹੀ ਹਿਸਾਬ ਲਾ ਲਓ ਨਾ ਕਿ ਇਹ ਨਵਜੋਤ ਸਿੱਧੂ ਦਾ ਕੰਮ ਕਰਨ ਦਾ ਢੰਗ ਇੰਨਾ ਕੁ ਸਹੀ ਹੈ ਜਿਹੜਾ ਅਦਾਲਤ ਦੇ ਵਿੱਚ ਜਾ ਕੇ ਮਿੰਟਾਂ ਦੇ ਵਿੱਚ ਗਲਤ ਪਾਇਆ ਜਾਂਦਾ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਬੜਾ ਸੋਚ ਸਮਝ ਕੇ ਚੱਲਦਾ ਹੈ। ਵੈਸੇ ਵੀ ਨਵਜੋਤ ਸਿੱਧੂ ਤੇ ਉੱਤੇ ਤੋਂ ਜਿੰਨਾ ਮਰਜ਼ੀ ਵਿਖਾਵਾ ਕਰੇ ਕਿ ਮੈਂ ਬਹੁਤ ਇਹਦੇ ਨਾਲ ਮਿਲ ਕੇ ਚੱਲਦਾ, ਅੰਦਰ ਖਾਤੇ ਨੂੰ ਪਤਾ ਕਿ ਨਵਜੋਤ ਸਿੱਧੂ ਕੀ ਸ਼ੈ ਆ ਤੇ ਨਵਜੋਤ ਸਿੱਧੂ ਨੂੰ ਪਤਾ ਕਿ ਕੈਪਟਨ ਕੀ ਸ਼ੈ ਆ। ਜੀ ਜੀ, ਤੇ ਬਹੁਤ ਮਿੰਟੂ ਗੁਰੇਸਰੀਆ ਜੀ, ਤੁਹਾਡਾ ਜਿਹੜਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਿਹੜੇ ਜਵਾਬ ਦਿੱਤੇ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਧੰਨਵਾਦ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO Yuba City 1450 AM, KIID Sacramento 1470 AM, KWRU Fresno 1300 AM,